चल चल ओके ठीक हो गया अभी ठीक है चल उन्होंने कहा उन्होंने कहा तू क्यों मारे उन्होंने कहा माय नेम इज ऑपोजिट ਇਹਨੇ ਮੇਰਾ ਪੁੱਠਾ ਲਾ ਲੈ ਆਪੋਜ਼ਿਟ ਜਾਣ ਰਿਹਾ ਸੀ ਇੱਕ ਬੰਦਾ ਕਹਿੰਦਾ ਭਾਈ ਤੇਰੇ ਤੇਰੇ ਪੱਤ ਵੱਲ ਲੱਗੀ ਲਾ ਇਹ ਤੁਹਾਡਾ ਹੁਕਮ ਹਾਂ ਲੋ ਮੈਂ ਸਾਬਰੀ 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 ਵਾਹ ਵਾਹ ਜਿੰਦਾਬਾਦ ਆਪਣੀ ਵੱਲੋਂ ਅਸਲਾਮ ਅਲੈਕਮ ਜੀ ਨਾਜ਼ਰੀਨ ਤੁਹਾਡੇ ਵੱਲੋਂ ਆ ਗਈ ਆਹੋ ਸਾਡੇ ਨਾਲ ਫਿਰ ਨਵਾਜ਼ ਭਾਈ ਆਏ ਨੇ ਉਹਦੀ ਵਜ੍ਹਾ ਇਹ ਹੈ ਕਿ ਅਸੀਂ 3 ਜਣੇ ਸਾਂ ਇਹ ਧੜਾ ਕੀਤਾ ਸੀ ਜਿਵੇਂ ਧੜਾ ਨਹੀਂ ਕਰਕੇ ਪੂਰਾ ਕਰਦੇ ਭਾਜੀ ਨਵਾਜ਼ ਭਾਜੀ ਬੈਠੇ ਸੀ ਵੇਲੇ ਮੈਂ ਕਿਹਾ ਆ ਜਾਓ ਚਲੋ ਬਹਿ ਜਾਓ ਕੋ ਨਾਲ ਗੱਲਬਾਤ ਕਰ ਲਾਂਗੇ ਭਾਜੀ ਉਦੋਂ ਦੀ ਜਿਹੜੀ ਬਣਾਈ ਸੀ ਵੀਡੀਓ ਕਿੰਨੀਆਂ ਕੁ ਵੀਡੀਓ ਪਾਤੀਆਂ ਚੈਨਲ ਤੇ ਕਾਫੀ ਸਾਰੀਆਂ ਇੱਕ ਵੀ ਨਹੀਂ ਪਾਈ ਭਾਜੀ ਨੇ ਕਾਫੀ ਬਣਾਈਆਂ ਬਣਾਈਆਂ ਨੇ ਕਾਫੀ ਬਣਾ ਨਾ ਐਡਾ ਬੰਡਲ ਬਣਾ ਕੇ ਉਧਰ ਬੜੇ ਚੜਾ ਰੱਖੀ ਜਾ ਰਹੇ ਨੇ ਸਾਈਡ ਤੇ ਗੋਦਾਮ 'ਚ ਬੱਚੇ ਖਰਾਬ ਕਰ ਦੇਣਗੇ ਭਾਜੀ ਕਰੋ ਆਪਣਾ ਨਹੀਂ ਬੱਚਿਆਂ ਤੋਂ ਦੂਰ ਹੀ ਹੈ ਕਹਿੰਦੇ ਪਹਿਲੀ ਤੋਂ ਸ਼ੁਰੂ ਕਰਨੀ ਹੈ ਚੜਾਣੀ ਕਿਹੜੀ ਪਹਿਲੀ ਤੋਂ ਭਾਜੀ 3 ਤਰੀਕ ਨੂੰ ਹਲੇ ਜੱਗ ਦੱਸੀ ਨਹੀਂ ਪਹਿਲੀ ਵੀਡੀਓ ਜੀ ਕੀ ਦੱਸਿਆ ਮੈਂ ਕਿਹਾ ਕਿਹੜੀ ਡੇਟ ਤੋਂ 3 ਤਰੀਕ ਨੂੰ ਜੱਗ ਦੱਸੀ ਉਹਨਾਂ ਨੇ ਉਹ ਇਹਨਾਂ ਜੰਗ ਤੋਂ ਡਰਦਾ ਹਾਂ ਤੇਰੇ ਵਿੱਚ ਮਜ਼ਾਇਲ ਵੱਜੇ ਤੇ ਕੁਝ ਨਹੀਂ ਹੋਣਾ ਨਹੀਂ ਜਦੋਂ ਤੱਕ ਇੱਦਾਂ ਦੇ ਜਵਾਨ ਸਾਡੇ ਮੁਲਕ 'ਚ ਹੈ ਵਾ ਸਾਨੂੰ ਸੱਤਾ ਹੀ ਖੈਰਾ ਇੱਕ ਤੇ ਖਾਣ ਕੇ ਮਿਆਰੇ 'ਚ ਕਰਕੇ ਦੇਖਿਓ ਓਏ ਮੇਰੀ ਗੱਲ ਸੁਣ ਬੇਵਕੂਫਾ ਜਿਹੜਾ ਹੌਸਲਾ ਹੁੰਦਾ ਨਾ ਕਿ ਜਾ ਕੇ ਲੜਨ ਵਾਲਾ ਉਹ ਜਿਸਮ ਦੀ ਬਣਾਵਟ ਤਾਕਤ ਕਮਜ਼ੋਰੀ ਨਾਲ ਉਹਦਾ ਕੋਈ ਤਲਕ ਨਹੀਂ ਹੁੰਦਾ ਜਜ਼ਬਾ ਹੀ ਲਈ ਫਿਰਦੇ ਆ ਫਿਰ ਅਸੀਂ ਸਾਨੂੰ ਜਿਸਮ ਨਹੀਂ ਚਾਹੀਦਾ ਜਜ਼ਬਾ ਚਾਹੀਦਾ ਚਲੋ ਇੱਧਰ ਚੈੱਕ ਕਰ ਚੱਲ ਬਹੁਤ ਅੱਛੇ ਚਲੋ ਉਹ ਤੁਹਾਨੂੰ ਸ਼ਰਮਿੰਦਾ ਕਰਨ ਤੁਰਿਆ ਕਰੋ ਇਹ ਉਸਤਾਦ ਜੀ ਉਹ ਹੈ ਵੇਖੋ ਬੈਲੀ ਮੇਰੇ ਨਾਲ ਲੱਗੀ ਹੋਈ ਪੇਟ ਨਾਲ ਹੀ ਹੁੰਦੀ ਭਾਨੇ ਪਿੱਛੇ ਗੱਡੀ ਗਈ ਥੋੜੀ ਬਈ ਨਹੀਂ ਬਿਲਕੁਲ ਇੰਜ ਵਾ ਠੀਕ ਹੈ ਕਿਤੇ ਨਾਲ ਹੁੰਦੀ ਔਰ ਪਿੱਛੇ ਡਿੱਗੀ ਸਟੋਰੀ ਆਹੋ ਐ ਵੇਖਣਾ ਉਸਤਾਦ ਜੀ ਜਸਟ ਹੈ ਮੇਰਾ ਉਹ ਅੱਜ ਮੈਂ ਸਿਰਫ ਜਾਣ ਕੋਈ ਹੁਣ ਬੈਠੇ ਉਸਤਾਦ ਜੀ ਸਮੇਂ ਸਾਰਿਆਂ ਦਾ ਠੀਕ ਆ ਇਹਦੇ ਭਾਈ ਦਾ ਵੀ ਸਾਰੇ ਰਿਸ਼ਤੇਦਾਰ ਫਰੀਦ ਤਾਮਲ ਫਿਲਮਾਂ 'ਚ ਤੂੰ ਫਕੀਰ ਦਾ ਰੋਲ ਕਰਕੇ ਰਾਜ਼ੀ ਹੋਣਾ ਵਾ ਇੱਧਰ ਚੈੱਕ ਕਰ ਆਵੇ ਲੈ ਅੱਲਾ ਮਾ ਕੀ ਗੱਲ ਹੋਈ ਹੈ ਓਏ ਉਹਦੇ ਕੋ ਜਾ ਭਵਾਨ ਕੋ ਕਿਸੇ ਕੋ ਭਾਨੇ ਨੂੰ ਇੰਜ ਨਹੀਂ ਨੂੰ ਇੰਜ ਕਰੋ ਫੇਸ ਓ ਯਾਰ ਉਹ ਭਵਾਨ ਕੋ ਜਾ ਗੁਲਾਮਾਬਾਦ ਉਹ ਤੈਨੂੰ 2 ਦਿਨ ਬਾਅਦ ਨਾਰਮਲ ਹੋ ਜਾਏ ਪਲਸਤਰ ਕਰਕੇ ਤੈਨੂੰ ਹਾਂ ਕਿ ਤੈਨੂੰ ਦਰਦ ਹੋਣੀ ਉਹਨੇ ਫੜ ਕੇ ਜਦੋਂ ਇੰਜ ਸਿੱਧਾ ਕਰਨਾ ਬਸ ਉਸ ਤੋਂ ਬਾਅਦ ਤੂੰ ਠੀਕ ਹੋ ਜਾਏ ਨਹੀਂ ਉਹ ਨਹੀਂ ਰੌਲਾ ਮੇਰੀ ਕਿਹੜਾ ਬਾਂਹ ਟੁੱਟੀ ਹੈ ਤੇ ਮੇਰਾ ਫਿਟਨੈਸ ਲੈਵਲ ਦਾ ਨਾ ਹਿਸਾਬ ਅੱਛਾ ਐ ਕਰਕੇ ਇੱਕ ਮਿੰਟ ਹਾਂ ਇਹ ਤਾਂ ਸਾਜੀ ਕੋਈ ਬਾਂਹ ਨਹੀਂ ਟੁੱਟੀ ਹੈਗੀ ਤੇ ਆ ਵੇਖੋ ਨਾ ਉਹ ਥੱਲੇ ਉਹ ਭਾਜੀ ਉਹ ਮੇਰੇ ਮੌਲਾ ਭਾਜੀ ਉਹ ਬਾਡੀ ਬਿਲਡਰ ਇੱਥੇ ਕੋਈ ਬਾਡੀ ਫਿਲਟਰ ਵੀ ਲਾ ਆ ਵੇਖੋ ਉਸਤਾਦ ਜੀ ਵੇਖੋ ਬਸ ਕਰੋ ਉਲਟੀ ਆ ਇਹ ਚੀਜ਼ ਬਾਹਰ ਆਂਦੀ ਭਾਜੀ ਆ ਦੇਖੋ ਸਾਡੇ ਕੋਲ ਕਿਹੜੀ ਸ਼ੈ ਬਾਹਰ ਇੱਕ ਮਿੰਟ ਇਧਰ ਓਏ ਭਰਾਵਾ ਹੁਣ ਭੱਲੇ ਖਾਦੇ ਬਾਹਰ ਕਢਾ ਦੇ ਬਈ ਦਹਾਤ ਸੀ ਕਿੱਥੇ ਆ ਓਏ ਪੁੱਠੀ ਬਣਾ ਪਈ ਉਹ ਭਾਜੀ ਖਿੱਚਾ ਪਈਆਂ ਤੋਬਾ ਸ਼ਰਟ ਟੈਟ ਤੇ ਪਾਈ ਕੀ ਨਹੀਂ ਸਹੀ ਆ ਬਸ ਠੀਕ ਆ ਉਹ ਮੰਨ ਲਿਆ ਓਕੇ ਭਾਜੀ ਇਹ 25 ਸਾਲ ਜਿਮ ਵੀ ਕਰਦੇ ਨੇ ਮੁਕਾਬਲੇ ਜਾਣ ਤੋਂ ਪਹਿਲਾਂ ਫਿਰ ਇੱਕ ਤਵੀਤ ਪਾ ਕੇ ਜਾਂਦਾ ਫਿਰ ਤੇਰੇ ਜਿਮ ਦਾ ਫਾਇਦਾ ਜੇ ਤਵੀਤ ਪਾਉਣੇ ਆ ਯਾਰ ਮੈਂ ਉਦੋਂ ਦਾ ਮੇਰਾ ਸਾਹ ਔਖਾ ਹੋ ਯਾਰ ਭਾਜੀ ਤੁਹਾਡਾ ਬਹੁਤੀ ਗੱਲ ਸੁਣ ਤੁਹਾਨੂੰ ਮਾਣ ਆ ਨਾ ਆਪਣੇ ਤੇ ਤੁਹਾਡਾ ਮੁਕਾਬਲਾ ਕਰਾ ਦਿੰਦੇ ਆ ਥੋੜੀ ਦੇਰ ਤੱਕ ਇਹਦੇ ਨਾਲ ਵਧੀਆ ਇੱਥੇ ਕੋਈ ਗੱਦੀ ਰੱਖ ਕੇ ਨਾ ਉਹ ਵੀਰ ਇੱਥੇ ਕੋਈ ਗੱਦੀ ਰੱਖ ਕੇ ਨਾ ਰੱਖ ਲੋ ਉਹ ਇੰਜ ਕਰਕੇ ਬਾਹ ਫੜਨ ਵਾਲਾ ਅੱਲਾ ਮਾਫੀ ਦੇ ਉਸਤਾਦ ਉਹ ਤੇਰਾ ਕਰਾ ਲੈਨੇ ਆ ਕਿੱਦਾਂ ਤੇ ਦੀ ਉਸ ਤੋਂ ਬਾਅਦ ਉਹ ਦੇਖ ਲਾਂਗੇ ਕੀ ਬਣਦਾ ਵਾ ਹਾਲੇ ਪਲੀਜ਼ ਤੇਰੀ ਮਿਹਰਬਾਨੀ ਚਲੋ ਜਿਹੜੇ ਰਿਸ਼ਤੇਦਾਰਾਂ ਨੂੰ ਫੋਨ ਕਰਨਾ ਦੂਰੋਂ ਆਣ ਵਾਲਿਆਂ ਨੂੰ ਉਹਨਾਂ ਨੂੰ ਕਰਦੇ ਹਾਂਜੀ ਨਹੀਂ ਬਾਹ ਫੜਨੀ ਹੈ ਬਾਹ ਤੋਂ ਬਾਅਦ ਇਹ ਆ ਕਿ ਸਾਥੀ ਉਹਨੇ ਬਾਹ ਨਾਲ ਹੀ ਸਾਹ ਡੱਕਦੇ ਨੇ ਉਹ ਤਕੜਾ ਤੇ ਵੇਖੋ ਉਹ ਨਹੀਂ ਯਾਰ ਐਵੇਂ ਫੁੱਲਿਆ ਹੀ ਆ ਬਸ ਇਹੋ ਜਿਹੇ ਬੰਦੇ ਦੇ ਬਾਰੇ ਚ ਕਹਿ ਦਿੰਦਾ ਉਹ ਵੇਖੋ ਧੂਸ਼ ਜੋ ਨਹੀਂ ਉਹ ਦੂਸ਼ ਹੋਰ ਹਿਸਾਬ ਦਾ ਹੁੰਦਾ ਨਹੀਂ ਉਹ ਦੂਸ਼ ਫੈਸਲ ਰਾਮੇ ਟਾਈਪ ਨੂੰ ਕਿਹਾ ਜਾਂਦਾ ਹਾਂ ਉਹ ਲੁੱਟਰ ਕਰਦੇ ਆ ਦੂਸ਼ ਟਾਈਪ ਦੂਸ਼ ਨੂੰ ਕੋਈ ਪਤਾ ਨਹੀਂ ਕੀ ਹਾਂਜੀ ਸੁਰ ਲੈ ਹੁੰਦਾ ਜਿਸਮ ਦਾ ਕੀ ਤਰੀਕਾ ਖਾਣ ਦਾ ਕੀ ਉਹਨੂੰ ਕਹਿੰਦੇ ਦੂਸ਼ ਨਾਲੇ ਦੂਸ਼ਾਂ ਦੇ ਮੂੰਹ ਪੰਜ ਵੱਟ ਉਹਨਾਂ ਦੇ ਮੂੰਹ ਨਹੀਂ ਇਹ ਤੈਨੂੰ ਨਹੀਂ ਫਿਲਮੀ ਫੇਸ ਅਸਲ ਸਾਡੇ ਪਾਕਿਸਤਾਨ 'ਚ ਨਾ ਪਤਾ ਕੀ ਗੱਲ ਆ ਭਾਜੀ ਇੱਕ ਇਹ ਪ੍ਰੋਬਲਮ ਹੈ ਕਿ ਇੱਥੇ ਟੈਲੈਂਟ ਦੀ ਆਰਟ ਦੀ ਇੱਥੇ ਉਹ ਨਹੀਂ ਹੈਗੀ ਤੁਸੀਂ ਮਤਲਬ ਕਿੰਨੇ ਸਾਲ ਹੋ ਗਏ ਤੁਹਾਨੂੰ ਜਿਸ ਬਾਡੀ ਬਣਦੇ ਆ ਕਿੰਨੇ ਸਾਲ ਲੱਗੇ 25 ਸਾਲ 25 ਸਾਲ ਬਾਅਦ ਤੁਸੀਂ ਬਾਹਰ ਜਾਣਾ ਦਿਲ ਕਰੇ ਤੁਹਾਨੂੰ ਐਸੀ ਕੋਈ ਮਾੜੀ ਗੱਲ ਕਰੇ ਤੁਹਾਡਾ ਦਿਲ ਹੀ ਉੱਠ ਜਾਏ ਕੋਈ ਗੱਲ ਕੋਈ ਕਹਿ ਦਿੰਦਾ ਉਹ ਬੰਤਰ ਜਿਹਾ ਤੁਰਿਆ ਕੀ ਰਹਿ ਗਿਆ 25 ਸਾਲ ਦੀ ਮਿਹਨਤ ਉਸਤਾਦ ਜੀ ਮੇਰਾ ਕਈ ਵਾਰ 9 ਸਾਲ ਜਿਮ ਕੀਤੀ ਜਨਮ ਗੱਲ ਆ ਪਤਾ ਨਹੀਂ ਕੋ ਅਬਲੀ ਸਬਲੀ ਸ਼ਾਇਦ ਬਾਹਰੋਂ ਖਾਦੀ ਲਾ ਤੇਰੇ ਲੂਜ਼ ਮੋਸ਼ਨ ਆਇਆ ਲੱਭਾ ਹੀ ਨਹੀਂ ਹੋ ਨਾ ਫਿੱਲਾ ਮਿੱਟੀ ਬਸ ਇੱਕ ਮੋਸ਼ਨ ਹੀ ਵੱਧ ਆਇਆ ਦੋ ਤੇ ਠੀਕ ਰਹਿਣਾ ਸੀਰੀਅਸਲੀ ਨਹੀਂ ਰੁਕੀ ਐਸੀ ਨਹੀਂ ਯਾਰ ਘੁੰਮ ਕੇ ਨਹੀਂ ਗਿਆ ਬਾਸ਼ ਤੇਰੇ ਕਦਮ ਦੇ ਸੀਰੀਅਸਲੀ ਮਾਮੇ ਚਾਚਾ ਨੇ ਚੋਕੇ ਬਾਸ਼ ਨੂੰ ਕੱਢਿਆ ਵਾ ਜਦੋਂ ਪਹਿਲਾ ਲੂਜ਼ ਮੋਸ਼ਨ ਆਇਆ ਸੀ ਨਾ ਤੁਹਾਨੂੰ ਫੌਰਨ 4 ਮੋਲਾ ਪੇਸ਼ਕਸ਼ ਪੜਨਾ ਚਾਹੀਦਾ ਉਹਨੂੰ ਟ੍ਰੈਪ ਕਰਦੇ
ਸੀਰੀਅਸਲੀ ਉਸਤਾਦ ਜੀ ਉਹ ਭਾਈ ਨਹੀਂ ਲੱਭਿਆ। ਜ਼ਿੰਦਗੀ ਮੌਤ ਦਾ ਇਹਦਾ ਕੋਈ ਇਹ ਸਿਹਤ ਹੈ, ਇੱਕ ਨਾਰਮਲ ਐਕਟਿਵ ਬੈਠਾ, ਐਕਟਿਵ ਬੈਠੇ। ਉਸਤਾਦ ਜੀ ਮੈਂ ਤਾਂ ਉਸਨੇ ਮੇਰਾ ਕਈ ਵਾਰ 11 ਸਾਲ ਕੀਤੀ ਹੈ। ਸਹੀ ਕਹਿ ਰਹੇ ਸਜਾਦ ਭਾਈ। ਉਹ ਪਹਿਲੇ ਵਾਲੇ ਨੇ 9 ਸਾਲ ਕੀਤੀ ਸੀ। ਉਹ ਫਨਾ ਫਿੱਦਾ ਹੋ ਗਿਆ ਨਾ ਇਹ ਹੋਰ ਆ? ਹਾਂਜੀ ਅੱਛਾ। 11 ਸਾਲ ਕੀਤੀ ਭਾਜੀ। ਨਹਾਉਣ ਲੱਗਾ ਕਿਤੇ ਆਵਾਜ਼ ਦੀ ਪੰਪ ਚਲਾਓ, ਘਰ ਕੋਈ ਨਹੀਂ ਸੀ ਆਪ ਇੰਜ ਕਰਕੇ ਆਵਾਜ਼ ਨੂੰ ਹੱਥ ਕੱਢ ਕੇ ਪੰਪ ਚਲਾਉਣ ਲੱਗਾ, ਇੱਕ ਝਟਕਾ ਹੀ ਲੱਗਾ ਜੀ। ਹਾਂਜੀ, ਬਿਜਲੀ ਦਾ। ਉਹਦੇ ਨਾਲ ਇਹਦਾ ਕੀ ਚੱਲੇਗਾ? ਉਹ ਨਹੀਂ ਨਾ ਵੀ ਹੁਣ ਜਿਮ ਕਰਕੇ ਘਰ ਜਾਂਦੇ ਹੁਣ ਰਾਹ ਨੂੰ ਡਾਕੂ ਠਾ ਕਰਕੇ ਫਿਰ ਨਹੀਂ, ਇੰਜ ਤੇ ਫਿਰ ਮੇਰੀ ਗੱਲ ਸੁਣ ਨਾ, ਇੰਜ ਤੇ ਫਿਰ ਐਂਡ ਮਾਰੀ ਜਾਣਾ। ਹਾਂ ਉਹ ਬਿਜਲੀ ਨਾਲ ਨਾ ਮਰਦਾ ਤੇ ਕਿਸੇ ਹੋਰ ਚੀਜ਼ ਨਾਲ ਮਰਦਾ, ਉਹ ਬੁੱਢਾ ਹੋ ਕੇ ਮਰ ਜਾਂਦਾ, ਵੀਕ ਹੋ ਕੇ ਮਰ ਜਾਂਦਾ, ਮਰਨਾ ਹੀ ਹੈ ਤੇ ਫਿਰ ਛੱਡ ਦਿੰਦੇ ਆ। ਫਿਰ ਜਦੋਂ ਮਰਨਾ ਹੀ ਹੈ ਛੱਡ ਦਿੰਦੇ ਆ। ਛੱਡ ਦਿਓ ਪੁਰ ਕਰਾਓ। ਛੱਡ ਦੇ, ਤੂੰ ਰੋਟੀ ਖਾਣੀ ਵੀ ਛੱਡ ਦੇ। ਜਦੋਂ ਇੱਕ ਮਰਨਾ ਹੀ ਆ ਤੂੰ ਜੀਣ ਵਾਸਤੇ ਕਾਹਤੋਂ ਖਾਣੇ ਆ ਤੂੰ? ਛੱਡ ਦੇ। ਹੁਣ ਦੇਖੋ ਇਹਦੀ ਫਲਾਵਟ ਕਰਨ ਲਈ ਫਾਇਦਾ ਇਹੀ ਕੋਈ ਬੱਚਿਆਂ ਵਾਸਤੇ ਜਗ੍ਹਾ ਲੈਣ ਦੇ 25 ਸਾਲ ਤੋਂ ਕਰਨ ਜਿਮ ਬਗਲੇ ਦੇ ਪੈਸੇ ਖਾ ਗਏ। ਇਹਨਾਂ ਦੇ ਉਸਤਾਦ ਜੀ ਕੈਲਕੂਲੇਟ ਕਰ ਲਓ 2.5 ਲੱਖ ਦੇ ਆਂਡੇ ਮਹੀਨੇ ਚ ਖਾ ਜਾਂਦੇ ਆ। ਨਹੀਂ ਨਹੀਂ, 2.5 ਲੱਖ ਦੇ ਕਿੰਨੇ ਆਂਡੇ ਖਾਣਾ ਇੱਕ ਮਹੀਨੇ ਚ ਭਾਈ? ਡੇਲੀ ਤੇ 10। 30 ਆਂਡੇ 300। ਹਾਂਜੀ 300 ਆਂਡਾ 300 ਨੂੰ ਦਿਓ 35 ਨਾ ਯਾਰ, ਤੇ ਤੂੰ ਮੁਰਗੀਆਂ ਆਪਣੀਆਂ ਰੱਖ ਲੈ। ਆਪਣੀਆਂ ਹੀ ਹੁਣ ਤੇ ਸਲਾਮ ਆਪਣੀਆਂ ਦਾ ਹੀ ਉਹਨਾਂ ਫੋਨ ਤੇ ਦੇ ਦਿੰਦੀਆਂ। ਇਹਨਾਂ ਦੀਆਂ ਮੁਰਗੀਆਂ ਨੂੰ ਸਾਹ ਜਿਹੜੇ ਆ ਆਂਡੇ ਦੇ ਕੇ ਬਾਜੀ ਇਹਨਾਂ ਦੇ ਮੁਰਗੀਆਂ ਆਂਡੇ ਨਹੀਂ ਦੇਣ ਡਈਆਂ, ਬਗਲਾ ਦੇ ਸਪੋਰਟ ਕਰਨ ਡਈਆਂ ਵਾ। ਨਹੀਂ ਨਹੀਂ, ਇਹਨਾਂ ਦੀਆਂ ਮੁਰਗੀਆਂ 8-9 ਮੁਰਗੀਆਂ ਰੱਖ ਲਓ ਭਾਜੀ। ਸਾਹ ਜੀ ਮਿੱਠਾ ਵੀ ਕਰਦਾ ਇੱਕ ਜੀ। ਮੁਰਗੀ ਉੱਠੇ ਜਦੋਂ ਇਹਨੇ ਜਿਮ ਤੋਂ ਆਉਣਾ, ਕਹੋ ਉੱਠੋ ਨਹੀਂ, ਛੇਤੀ ਕਰੋ, ਆ ਰਿਹਾ ਜੇ ਉਹ। ਮੈਂ ਕਿਹਾ ਮਿੱਠਾ ਵੀ ਕਰਦਾ ਸੀ ਜਿਮ ਉਸਤਾਦ ਜੀ, ਇੰਨੇ ਆਂਡੇ ਖਾਂਦਾ ਸੀ ਇਹ ਤੇ ਉਹ ਵੀ ਆਂਡੇ ਖਾ ਚੱਲਾ ਸੀ ਜਿਹੜੇ ਪਏ ਨਹੀਂ ਹੁੰਦੇ ਸਾਈਡ ਤੇ, ਹਾਂ। ਉਹ ਵੀ ਖਾ ਜਾਣੇ ਬੜਾ ਕੱਢ ਕੱਢ ਕੇ ਬੱਚਿਆਂ ਦੇ ਖਾਈ ਜਾ ਰਹੇ ਆ। ਸੀ ਯਾਰ। ਤੂੰ ਉਦਾਂ ਹੀ ਕਰਕੇ ਬਹਿ ਜਾ। ਉਹ ਹੀ ਠੀਕ ਆ ਫਰੀਦ। ਫਰੀਦ ਹੈ ਤੁਸੀਂ ਇਹਨਾਂ ਬਾਂਟਣ ਕੇ ਨਾ ਵਿਆਹ ਕਰ, ਮਾਲਕ ਨੂੰ ਬਹਿਣ ਦਿਆ ਕਰ। 70% ਵਾਲ ਤੇ ਵਾਹ ਗਿਆ। ਕਿਉਂ ਕੀ ਹੋਇਆ ਬੜਾ? ਆ ਨਵੀਂ ਲੁੱਕ ਆ, ਇਹਦੀ ਆਈਡੀਅਲ ਲੁੱਕ ਕਹਿੰਦੇ ਨੇ ਇਹਨੂੰ। ਆ ਰਫ ਰਫ ਲੁੱਕ ਹੈ। ਦੱਸ ਭਾਜੀ, ਰਫ ਵੀ ਰਫ ਨਹੀਂ ਹੁੰਦੀ। ਰਫ ਕਾਪੀ ਨਹੀਂ ਕਦੀ। ਰਫ ਉਹਦੇ ਵਿੱਚ ਰਫ ਉਹ ਨਹੀਂ ਹੁੰਦੀ, ਰਫ ਦੇ ਵਿੱਚ ਵੀ ਆਰਟ ਹੁੰਦਾ ਵਾ, ਉਹਨੂੰ ਕਹਿੰਦੇ ਰਫ ਲੁੱਕ। ਔਰ ਰਫ ਲੁੱਕ ਵੀ ਐ ਹੁਣ ਲੁੱਕ ਕਰਨਾ ਵੀ ਤੁਸੀਂ ਜਾ ਕੇ ਕਹਦੇ ਹੋ ਭੈਣ ਕਿ ਮੇਰੇ ਇੰਜ ਦੀ ਲੁੱਕ ਬਣਾਉਣੀ, ਉਹ ਵੀ ਨਾਈ ਬਣਾਉਣਗੇ। ਹਾਂਜੀ। ਕਹਿੰਦੇ ਲੱਗੇਗਾ ਯਾਰ ਲੇਕਿਨ ਇਹ ਨਹੀਂ, ਇਹ ਰਫ ਨਹੀਂ। ਇਹਦੇ ਐ ਇਹ ਕਿਹੜੀ ਕੋਸ਼ਿਸ਼ ਕੀਤੀ ਹੈ? ਤੁਹਾਨੂੰ ਇੰਜ ਦੀ support ਰਫ ਲੁੱਕ ਤੇ ਜਦੋਂ ਮੈਂ ਸੁੱਤਾ ਉੱਠਦਾ ਮੇਰੀ ਰੋਜ਼ ਬੜੀ ਹੁੰਦੀ। ਆਹੋ ਤੇ ਵੀ ਸੁੱਤੇ ਹੀ ਉੱਠ ਕੇ ਆਏ। ਨਹੀਂ ਨਹੀਂ ਨਹੀਂ, ਇਹ ਰਫ ਤੂੰ ਲੁੱਕ ਕਲਰ ਵੀ ਲਾਇਆ? ਕਲਰ ਵੀ ਨਹੀਂ ਨਹੀਂ ਕਲਰ ਲਾਇਆ ਤੂੰ? ਨਹੀਂ, ਹਲਕਾ ਜਿਹਾ ਬੇਬੀ ਆਇਲ ਲਾਇਆ। ਲਾਇਆ ਦੇਖ, ਬੇਬੀ ਆਇਲ। ਲੈ ਬੇਬੀ ਉਹ ਬੇਬੀ ਆਇਲ ਬੇਬੀ ਆਇਲ ਤੁਹਾਨੂੰ ਪਤਾ ਬੇਬੀ ਆਇਲ ਲਾਣਾ ਚਾਹੀਦਾ। ਦੂਸਰਾ ਬਹੁਤ ਕੰਮ ਦੀ ਚੀਜ਼ ਇਸ ਬਾਤ ਬੇਬੀ ਆਇਲ ਵਿੱਚ ਤੋਂ ਬਹੁਤ ਸੁਭਾਨ ਅੱਲਾਹ, ਯਕੀਨ ਕਰ। ਇਹਦੇ ਚ ਕਿਹੜੀ ਕੰਮ ਦੀ ਸ਼ੈ ਵਾ? ਆਇਲ ਇੰਜ ਲਾ ਕੇ ਨਾ ਤੁਸੀਂ। ਬੇਬੀ ਆਇਲ ਜਿਹੜਾ ਹਾਂਜੀ ਹਾਂਜੀ ਕੰਮ ਦੀ ਚੀਜ਼ ਹੀ ਹੈ। ਹਾਂਜੀ ਮੈਨੂੰ ਪਤਾ। ਔਰ ਉਹ ਸਿਰਫ ਬੇਬੀ ਆਇਲ ਲਿਖਿਆ ਵਾ, ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਹਾਂ ਸਾਰੇ ਯੂਜ਼ ਕਰ। ਜੀ। ਇਹ ਮੈਂ ਪਾ ਕੇ ਇੰਜ ਇਹਨੂੰ ਪਹਿਲਾਂ ਮਸਾਜ ਕੀਤਾ, ਫਿਰ ਇਹਦੀ ਲੁੱਕ ਬਕਾਇਦਾ ਮੈਂ ਵੇਖਿਆ ਵਾ ਕਿ ਫਰੇਮ ਬਣਾਇਆ। ਤੈਨੂੰ ਪਤਾ ਸੀ ਨਾ ਅੱਜ ਉੱਥੇ ਬੋਡੀ ਬਿਲਡਰ Bodybuilder ਮੈਂ। ਤੂੰ ਉਸ ਹਿਸਾਬ ਨਾਲ ਪੂਰਾ ਹਾਂਜੀ, ਹਾਂਜੀ, ਮੈਂ ਕਿਹਾ ਠੀਕ ਹੈ। ਤੇ ਉੱਤੋਂ ਤੋਂ ਹੀ ਕਰ ਲਿਆ ਸਾਰਾ, ਮੂੰਹ ਨਹੀਂ ਧੋਤਾ। ਹਾਏ 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 ਸਾਜੀ ਇਦਾਂ ਬੇਇੱਜ਼ਤ ਨਾ ਕਰ ਦਿਆ ਕਰੋ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ। ਮੈਂ ਚਲੋ ਸਹੀ ਤੁਸੀਂ ਮੈਨੂੰ ਉਹ ਦੱਸ ਦਿਓ ਕਿੱਦਾਂ ਕਰਿਆ ਕਰਾਂ, ਮੈਂ ਉਦਾਂ ਕਰ ਲਿਆ ਕਰਾਂ। ਤੁਸੀਂ ਉਸਤਾਦ ਜੀ ਫੜ ਕੇ। ਉਹਨਾਂ ਦੇ ਵੀ ਤੂੰ ਕੋਈ ਬਹੁਤ ਮਾੜੀ ਜਿਹੀ ਚੀਜ਼ ਲਾ ਕੇ ਆਇਆ। ਲਿਪਸਟਿਕ ਲਾਉਂਦਾ ਜੀ ਚਿਪਸਟਿਕ ਲਾਈ ਹੋ? ਜਿਹੜੇ ਗੁਸਰੇ ਉਹ ਲਾਉਂਦੇ ਯਾਰ ਕੀ ਹੋ ਗਿਆ? ਭਾਜੀ ਸੱਚੀ ਇੱਕ ਦੱਸਣ ਲੱਗਾ, ਸਾਡੀ ਗਲੀ 'ਚ ਮੁੰਡਾ ਸੀਗਾ ਵੀ ਉਹਨੇ 7 ਸਾਲ ਜਿਮ ਕੀਤੀ ਆ ਭਾਜੀ। ਪਤਾ ਨਹੀਂ ਕਿਤੇ ਕੁੱਤਾ ਸੀ, ਕਿਤੇ ਉਹ ਜਿਹੜਾ ਨਹੀਂ ਹੁੰਦਾ ਪਾਗਲ, ਉਹਨੇ ਦੰਦੀ ਵੱਢੀ ਆ। 9 ਦਿਨਾਂ ਜੋ ਬੱਚੇ ਦਾ ਨਾਮ ਨਿਸ਼ਾਨ ਨਹੀਂ ਲੱਭਾ ਭਾਜੀ। ਤੁਹਾਡੇ ਕੋਲ ਕੋਈ ਖੈਰ ਦੀ ਖਬਰ ਵੀ ਹੈ? ਨਹੀਂ ਭਾਜੀ, ਖੈਰ ਦੀ ਖਬਰ ਇੰਨੇ ਕੁੱਤੇ ਫਿਰਦੇ, ਤੁਸੀਂ ਕਿੱਥੇ ਹੁੰਦੇ? ਆਹੋ। ਨਹੀਂ ਪੈਂਦਾ ਕੋਈ। ਭਾਜੀ ਇਹ ਸਾਰੇ ਕਜ਼ਨ ਮੇਰੇ ਹਿਸਾਬ ਨਾਲ ਇਸੇ ਕੰਮ 'ਚ ਹੀ ਮਰੇ ਆ। ਜਿਮ ਕਰਕੇ ਆਏ ਆ ਤੇ ਕੋਈ ਹਾਦਸਾ ਹੋਇਆ ਤੇ ਅਰ ਲੱਗੇਗੇ। ਐਸੇ ਯਾਦ ਬਈ ਜਗ੍ਹਾ ਹੀ ਇਦਾਂ ਦੀ, ਉਦੋਂ ਫਰੀਦ ਬਈ ਇੱਥੇ ਬੈਠੇ ਸੀ, ਉਹਨਾਂ ਦੇ ਮਸਾਇਲ ਨਹੀਂ ਸੀ ਖਤਮ ਹੋ ਰਹੇ। ਭਾਜੀ ਨਹੀਂ, ਇਹਦੇ ਹਾਲੇ ਤੇ ਇਹਦੇ ਬਹੁਤ ਕਜ਼ਨ ਪਏ ਨੇ। ਉਸਤਾਦ ਜੀ 25 ਸਾਲ ਅਗਰ ਇਹਨਾਂ ਨੇ ਅੱਲਾ ਕੀਤੀ ਹੁੰਦੀ ਇਹਨਾਂ ਨੂੰ ਕੋਈ ਗੱਡੀ ਮਿਲ ਜਾਣੀ ਸੀ। ਆ ਮਿਲੀ ਆ, ਕਰਕੇ ਕੀ ਮਿਲਿਆ? ਆਪ 2 ਮਿਲੀਆਂ। ਇਹਦੇ ਕੋਈ ਫਾਇਦਾ ਨਹੀਂ, ਕਹਿੰਦੀ ਫੂਕ ਦਾ ਸਮਝ ਨਹੀਂ ਨਹੀਂ, ਤਾਂ ਤੁਸੀਂ ਜਿਮ ਕਰੀ ਜੋ, ਨਾਲ ਅੱਲਾ ਵੀ ਕਰੀ ਜੋ। ਅੱਲਾ ਰੋਕਦਾ ਵਾ ਗੱਡੀ ਨੂੰ, ਕਰਦਾ ਹੀ ਆ ਅੱਲਾ। ਯਾਰ ਦੇਖੋ ਉਸਤਾਦ ਜੀ, ਇੰਨਾ ਬੰਦਾ ਜਿਸਮ ਬਣਾ ਲੈ, ਟੀਕਾ ਲਵਾਏ ਉਹ ਅਸਰ ਨਾ ਕਰੇ, ਦਰਦ ਅੰਦਰ ਦੀ ਅੰਦਰ ਤਵੀਤ ਬੰਨ ਲੈ, ਉਹਨੇ ਅਸਰ ਨਹੀਂ ਕਰਨਾ। ਕੋਈ ਗੱਲ ਨਹੀਂ। ਆਹੋ, ਨਹੀਂ ਸਹੀ ਗੱਲ। ਸਹੀ ਹੈ, ਬੜਾ ਚੰਗਾ ਬਣਿਆ ਵਾ। ਬਾਕੀ- ਮਿਹਨਤ ਦੀ ਲੋੜ ਬਸ ਥੋੜੀ। ਤੁਸੀਂ ਮਾਸ਼ਾਅੱਲਾ ਅੱਛੇ ਲੱਗ ਰਹੇ ਹੋ, ਖੂਬਸੂਰਤ ਲੱਗ ਰਹੇ ਹੋ। ਫਿਰ ਵੀ ਫੇਸ ਆ ਤੁਹਾਡਾ। ਉਸਤਾਦ ਜੀ ਮੈਂ 6 ਸਾਲ ਕੁੜੀਆਂ ਵਾਲੇ ਮੇਰੇ ਦੇ ਵਿੱਚ ਲੋਡਿੰਗ ਦਾ ਕੰਮ ਕਰਦੇ ਸੀ, ਸਟੀਲ ਬਾਡੀ ਸੀ, ਯਕੀਨ ਮੰਨੋ। ਲੋਡਿੰਗ ਨਹੀਂ ਸੀ ਬੇਟਾ, ਉੱਥੇ ਨਗ ਪੈਕ ਕਰਦਾ। ਨਗ ਪੈਕ ਔਰ ਕੰਟੇਨਰ ਤੇ ਫੱਟਾ ਲੈ ਕੇ ਚੜਦਾ ਸੀਗਾ ਫੱਟਾ ਲੱਗਾ ਹੁੰਦਾ ਸੀ, ਤੂੰ ਉੱਤੇ ਨਗ ਲੈ ਕੇ ਚੜਦਾ ਸੀ। ਜੀ। ਜੀ। ਮਿੱਠਾ ਅੱਗ ਕਿਹਾ ਜਾਂਦਾ ਸੀ, ਆਤਸ਼ ਮਿੱਠਾ। ਹੈਂ? ਆਤਸ਼ ਮਿੱਠਾ ਕਹਿੰਦੇ ਸੀ, ਮੈਨੂੰ ਪਤਾ ਇਹ ਪਿੱਛੇ ਨਾਲ ਸਟੀਲ ਬਾਡੀ ਸੀ। ਸੀਰੀਅਸਲੀ ਮੈਨੂੰ ਕੋਈ ਇੰਜ ਨਹੀਂ ਸੀ ਕਰਦਾ ਹੁੰਦਾ। ਸਾਜੀ ਵੈਸੇ ਜਿਹੜੇ ਲੋਡਿੰਗ ਜਾਂ ਇਦਾਂ ਦਾ ਮਿਹਨਤ ਵਾਲਾ ਕੰਮ। ਸੱਚੀ ਦੱਸਣਾ ਕਿ ਬਾਜਵਾ ਸਾਹਿਬ ਉਸ ਮਾਲਕ ਦੀ ਜ਼ਾਤ ਤੋਂ ਡਰ ਕੇ ਕਹਿੰਦੇ ਆ, ਸੀਰੀਅਸਲੀ ਹਾਂ। ਬਾਡੀ ਮੇਰੇ ਗੋਲੀ ਸ਼ੁਕ ਲੰਗੀ ਸੀ, ਅੱਛਾ ਦਮ ਦੀ ਆਵਾਜ਼ ਹੈ, ਗੋਲੀ ਨਹੀਂ ਐ ਹੋ ਗਈ। ਅੱਛਾ, ਫਿਰ ਤੂੰ ਮਾਲਕ ਦੇ ਕਿਹੜੀ ਨਾਲ ਗੋਲੀ ਦਾ ਟੈਂ? ਉਹਨੂੰ ਗੋਲੀ ਦੱਸ ਦੇ ਕਿਹੜੀ ਹੁੰਦੀ। ਕੋਈ ਟੈਂ। ਭਾਜੀ ਜਰਾ ਥੋੜੀ ਸਪੀਡ ਤੇਜ਼ ਸੀਗੀ। ਨਹੀਂ ਕੋਲੋਂ ਲੰਗੀ ਆਵਾਜ਼ ਇਹਨਾਂ ਦੀ ਨਿਕਲੀ ਟੈਂ। ਇਹ ਤਾਂ ਫੱਟਾ ਨਹੀਂ ਲੰਘਦਾ। ਟੈਂ।
ਬਾਕੀ ਬਾਈ ਸਾਹਿਬ ਤੁਹਾਡੀ ਬਾਡੀ ਬਹੁਤ ਅੱਛੀ ਆ ਲੇਕਿਨ ਉਹ ਕਹਿੰਦੇ ਕਿ ਮੁझे ਸਿਹਤ ਸੱਟ ਲਈ ਸਹੀ ਗੱਲ। ਨਹੀਂ ਜਦੋਂ ਤੇਰੇ ਲਾਗੋਂ ਗੋਲੀ ਲੰਗੀ ਨਾ ਸਪੀਡ ਨਾਲ ਉਹਦੇ ਡਰ ਨਾਲ ਤੇਰੇ ਅੰਦਰੋਂ ਆਵਾਜ਼ ਆਈ ਟੋਂ। ਬਾਹਰ ਦਾ ਲੱਤਾਂ ਨੂੰ ਕੁਝ ਅੱਛਾ ਵੀਡੀਓ ਕਿਉਂ ਨਹੀਂ ਬਣਾਈ ਕੋਈ? ਅਸੀਂ ਪਾਗਲ ਆ, ਪੂਰਾ 60 ਮਿੰਟ ਦਾ ਪ੍ਰੋਗਰਾਮ ਤੁਹਾਡਾ। ਜਿਆਦਾ ਕੋਈ ਬਣਾਈਆਂ ਵੀਡੀਓ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਨਹੀਂ ਯਾਰ, ਜਿੱਦਾਂ ਮੈਂ ਕਿਹਾ ਸੀ ਨਾ ਉਦਾਂ ਨਹੀਂ ਫਰੀਸਾ ਬਣੀ। ਕਿਉਂ ਨਹੀਂ ਮੈਂ ਬਣਾਇਆ ਇਹਨਾਂ ਨੂੰ ਕਿਹਾ ਸੀ ਤੁਸੀਂ ਇੱਥੇ ਜਾਓ, ਤੁਸੀਂ ਉੱਥੇ ਜਾ ਕੇ ਜੋ ਤੁਸੀਂ ਕਰ ਰਹੇ ਹੋ ਨਾ ਉਹ ਆਵਾਮ ਨੂੰ ਦੱਸੋ। ਟੀਕਾ ਲਾਉਣਾ ਨਹੀਂ ਵੈਸੇ ਵੀਡੀਓ ਦੀ ਪੁੱਛਣ ਦੇ ਲਗਾਉਣਾ ਉਹਨੇ ਭਾਜੀ, ਉਹਦੀ ਤਬੀਅਤ ਡਾਊਨ ਹੋ ਜਾਣੀ, ਉਹਦੀ ਤੁਹਾਡੇ ਵੱਲ ਵੇਖ ਕੇ ਤੇ ਫਿਰ ਬੀਪੀ ਲੋ ਹੋ ਜਾਣਾ ਉਹਦਾ। ਕਾਹਦੇ ਤੋਂ ਇਹੋ ਜਿਹੇ ਕੰਮ ਜਦੋਂ ਇੱਕ ਬੰਦਾ ਕਹਿੰਦਾ ਵਾ ਤੁਹਾਨੂੰ, ਤੁਸੀਂ ਕਿਉਂ ਨਹੀਂ ਕਰਦੇ? ਉਹ ਢਾਡੀ ਬਿਲਡਰ ਇੱਧਰ ਆ ਜਾ। ਉਹ ਵੀਡੀਓ ਬਣਾਈ ਨਹੀਂ ਉਹਨਾਂ ਨੇ ਤੇ ਲਿਆ ਕੇ ਬਹਿ ਗਏ ਅੱਜ। ਕਹਿ ਰੱਖਿਆ ਕੋਈ ਨਹੀਂ, ਕੋਈ ਨਹੀਂ। ਭਾਜੀ ਕਿੰਨੇ ਉਹਨਾਂ ਨੇ ਜੱਟ ਹੋਣ ਦੀ ਲਾਜ ਰੱਖੀ ਨਾ, ਤੂੰ ਕਿਹੜੀ ਲਾਜ ਰੱਖੀ ਆ ਆਪਣੀ ਬਰਾਦਰੀ ਦੀ? ਕੀ ਕਰਾਂ ਮੈਂ ਤੇਰਾ ਦਾਵਾ ਨਾ ਕਿ ਤੂੰ- ਬਹਾਦਰ, ਸ਼ੀਜਵਾਂ, ਖੂਬਸੂਰਤ, ਦਲੇਰ, ਕਿਹੜਾ ਕੰਮ ਦੱਸੋ? ਚ ਪਲੇ ਹੋ ਹਾਂਜੀ ਤਲਵਾਰਾਂ ਵੀ ਪਏ। ਹਾਂਜੀ ਹਾਂਜੀ ਸਾਰੀ ਮੈਂ ਅੱਖ ਖੋਲੀ ਸੀ, ਗੰਨਾ ਤਲਵਾਰਾਂ। ਮੈਂ ਸਾਡੀ ਜਨਰਲ ਗੱਲ ਦੱਸਾਂ, ਮੈਨੂੰ ਇਹ ਬੋਡੀ ਜਿਹੜੀ ਆ, ਬੋਡੀ ਨਾਲੋਂ ਵੱਡਾ ਜਿਗਰਾ ਹੁੰਦਾ, ਜਿਗਰਾ। ਜਿਹੜਾ ਬੰਦਾ ਸੀਨਾ ਤਾਣ ਕੇ ਲੜਨਾ ਜਾਣਦਾ ਨਾ, ਉਹਨੂੰ ਡਰ ਖੌਫ ਨਹੀਂ ਹੁੰਦਾ ਕਿਸੇ ਦਾ ਵੀ। ਵੱਡੀ ਬਿਲਡਰ ਹੋ ਗਏ ਇਹ ਸਭ ਇੱਥੇ ਹੁਣੇ ਅਸੀਂ ਕਿਸੇ ਜਿੰਨ ਦੀ ਗੱਲ ਕਰ ਲਈਏ, ਸਭ ਤੋਂ ਪਹਿਲੇ ਤੁਸੀਂ ਕਹਿੰਦੇ ਹੋ ਕਿ ਯਾਰ ਇਹ ਗੱਲ ਨਾ ਕਰੋ। ਯਾਰ ਇੱਕ ਫੋਬੀਆ ਹੁੰਦਾ ਵਾ, ਤੁਸੀਂ ਇਹ ਗੱਲ ਜ਼ਰੂਰ ਉਹਦਾ ਵਿੱਚ ਅੱਛਾ ਤੇਰੇ ਇਹ ਵੀ ਫੋਬੀਆ ਸੀ, ਉਹ ਜਿਹੜੀ ਤੂੰ 5000 ਸ਼ਰਤ ਰਿਆ ਉੱਥੇ ਜਾ ਕੇ ਉੱਪਰ, ਹਾਂ ਉਹ ਵੀ ਤੇਰਾ ਤੇਰੇ ਸਾਰੇ ਫੋਬੀਆ ਹੀ ਨੇ ਨਹੀਂ, ਇੱਕ ਦੋ ਨੇ ਬਸ, ਹੈ। ਬਾਕੀ ਨਹੀਂ ਤੂੰ ਫਰੀਦ ਫੋਬੀਆ ਨਾ ਰੱਖ ਲਾ, ਸਾਬਰੀ ਕਟਾ ਦੇ ਅੱਗੋਂ। ਯਾਰ ਫੋਬੀਆ ਹੁੰਦਾ ਭਾਜੀ, ਤੁਹਾਨੂੰ ਕਿਸੇ ਚੀਜ਼ ਤੋਂ ਫੋਬੀਆ ਹੋ ਸਕਦਾ, ਯਾਨੀ ਪਾਣੀ ਤੋਂ, ਹਾਂਜੀ ਅੱਗ ਤੋਂ, ਠੀਕ ਕਿਸੇ ਹੈ ਨਾ? ਚੀਜ਼ ਦਾ ਖੌਫ ਕਿਹਦੇ ਤੋਂ ਤੁਹਾਨੂੰ ਦੱਸੋ, ਕਿਹਦੇ ਤੋਂ ਫੋਬੀਆ ਤੁਹਾਨੂੰ? ਇਸ ਕੰਮ ਤੋਂ ਉਹਨੂੰ ਇਸ ਕੰਮ ਤੋਂ ਫੋਬੀਆ, ਉਹਨੇ ਇੱਕ ਤੇਰੇ ਪਾਉਣੀ ਆ ਫਰੀਦ, ਯਾਰ ਯਕੀਨ ਕਰ। ਹੋਰ ਮੈਨੂੰ ਜਾਣਦਾ ਨੀ। ਅੰਦਰਲੀ ਸਾਈਡ ਤੇ ਉਹ ਰੱਖ ਕੇ ਨਾ ਪੀਸ ਤੇ ਉਹਨਾਂ ਨੇ ਬਾਹਰੋਂ ਸੱਟ ਮਾਰ ਕੇ ਤੈਨੂੰ ਸਿੱਧਾ ਇਧਰੋਂ ਫੋਬੀਆ ਹੋਣਾ, ਤੁਹਾਡਾ ਐਡਾ ਥੋਬੀਆ ਹੋ ਜਾਣਾ। ਲਓ ਜੀ ਜੱਟਾਂ ਨੂੰ ਵੇਖ ਕੇ ਇੱਕੋ ਗੱਲ ਨਜ਼ਰ ਆਉਂਦੀ ਕਿ ਜਵਾਨੀ ਸਾਂਭਦੇ ਆ, ਤੁਸੀਂ ਵੀ ਸਾਂਭੀ ਆ ਭਰਾ। ਓਏ ਤੂੰ ਨਾ ਯਾਰ ਨਾ, ਇਹਨਾਂ ਤੇ ਕਿਤੇ ਸਾਂਭ ਕੇ ਕਿਤੇ ਡੂੰਗੀ ਜਗ੍ਹਾ ਤੇ ਰੱਖ। ਤੂੰ ਜੱਟ ਠੀਕ ਆ, ਤੂੰ ਜੱਟ ਠੀਕ ਆ, ਠੀਕ। ਲਓ ਜੀ ਬਾਈਵਾ ਸਾਹਿਬ ਸਹੀ ਦੱਸਣਾ, ਅੱਖਾਂ 'ਚ ਅੱਖਾਂ ਪਾਉਣੀਆਂ ਦਾ ਕੋਈ ਹੈਬਤ, ਕੋਈ ਖੌਫ ਤਾਰੀ ਹੁੰਦਾ ਕਿ ਨਹੀਂ? ਮੈਨੂੰ ਸਿਰਫ ਗਿੱਡ ਨਜ਼ਰ ਆ ਰਹੀ ਤੁਹਾਡੀਆਂ ਅੱਖਾਂ 'ਚ। ਤੂੰ ਕਹੇ ਵੀ ਜੱਟ ਦੇ ਉੱਠਦੇ ਹੋ ਸਕਦੀ। ਤੂੰ ਆ ਜੱਟ ਮੰਗਣੀ ਪੱਟ ਗਿਆ। ਆਹੋ ਨਹੀਂ ਕਿਤੇ ਨਿਕਲੀ ਜਦੀ ਮੈਂ ਕਿਹੜਾ ਅੱਖ ਬੰਦ ਕਰਾਈ ਸੀ ਪਿੱਛੋਂ। ਬਾਨੋ ਕੁਦਸੀਆ ਦੀ ਕਿਤਾਬ ਦਾ ਨਾਮ ਹੀ ਸੀ ਰਾਜਾ ਗਿੱਡ। ਹਾਂ ਗਿੱਧ, ਉਹ ਜਿਹੜੀ ਗਿੱਧਾਂ ਹੁੰਦੀਆਂ ਖਾਣ ਵਾਲੀਆਂ, ਹਾਂ। ਉਹ ਗਿੱਧ। ਆਹੋ ਮੈਂ ਨਾ ਕੋਈ ਮੁਲਕ ਵਾਸਤੇ ਕੁਝ ਕਰਨਾ ਚਾਹੁੰਦਾ ਹਾਂ ਬਹੁਤ ਹੋ ਜਾਓ। ਤੁਹਾਡੇ ਹਿੱਸੇ ਦਾ ਰਾਸ਼ਨ ਕੋਈ ਅੱਛਾ ਮੈਨੂੰ ਅੱਛਾ ਲੱਗਦਾ ਬਾਡੀ ਬਿਲਡਰ ਦੀ ਵੀਡੀਓ ਬੜੇ ਨਾ ਬੜੇ ਦਿਲ ਕਰੇ ਕਾਮੇਡੀ ਚੈਨਲ ਬਣਾ ਲਵੇ। ਕੱਲ ਇਹ ਵੀ ਚਾਰ ਬਾਡੀ ਬਿਲਡਰ ਬਿਠਾ ਕੇ ਟੀ ਟਾਈਮ ਕਰ ਰਹੇ ਹੋ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹੁਣ ਨਵਾਜ਼ ਜਾਨੀ, ਆਹ ਮੈਂ ਨਵਾਜ਼ ਜਾਨੀ, ਆਪ ਦੇਖ ਰਹੇ ਟੀ ਟਾਈਮ। ਮੇਰੇ ਨਾਲ ਮਾਨਾ ਬਾਡੀ ਬਿਲਡਰ, ਮੇਰੇ ਨਾਲ ਸ਼ੀਫਾ ਵੇਟ ਲਿਫਟਰ। ਅਗਰ ਕਿਸੇ ਨੇ ਕੋਈ ਅੱਛੀ ਗੱਲ ਸੁਣਨੀ ਤੇ ਬਹਿ ਜਾਓ, ਨਹੀਂ ਤੇ ਫਿਰ ਅੰਦਰ ਦਰਵਾਜ਼ਾ ਨਹੀਂ ਲੱਗਾ। ਤੂੰ ਆ ਯਾਰ ਕੈਸੀ ਗੱਲ ਸੀ? ਕਹਿੰਦਾ ਜੇ ਕਿਸੇ ਨੇ ਚੰਗਾ ਅੱਛੀ ਸੁਣਨੀ ਤੇ ਹੈ। ਸੁਰ ਦਾ ਗਾਣਾ ਸੁਣਨਾ ਤਾਂ ਸੁਣ ਲਵੇ, ਨਹੀਂ ਤੇ ਅੰਦਰ ਨੂੰ ਲੱਗਾ ਉਹਨੂੰ ਸੁਣ ਲੈ। ਉਹ ਲੱਗ ਗਿਆ। ਅੱਛਾ ਯਾਰ ਮੈਂ ਹਿਸਾਬ ਲਾਇਆ, ਤੁਸੀਂ ਮੈਂ ਕਦੀ ਭਾਈ ਜਾਤ ਕੈਸਰ ਦੇ ਘਰ ਗਿਆ ਤੇ ਸਾਡੇ ਗਜ਼ਲ ਗਾਇਕ ਸੀ ਫੈਸਲਾਬਾਦ ਦੇ ਨਾ, ਇੱਕ ਬਹੁਤ ਵੱਡੇ ਗਜ਼ਲ ਗਾਇਕ, ਬੜੇ ਨਾਮਵਰ, ਬਹੁਤ ਅੱਛੇ ਨਾਮਵਰ, ਬੇਸ਼ੱਕ ਤੁਸੀਂ ਨਾ ਕਹੋ ਇਹਨਾਂ, ਲੇਕਿਨ ਉਹ ਬਹੁਤ ਵੱਡੇ ਗਜ਼ਲ ਗਾਇਕ ਸੀ ਗਾਣ ਦੇ ਵਿੱਚ, ਤੇ ਨਾਮਵਰ ਵੀ ਬਹੁਤ ਨੇ, ਲੇਕਿਨ ਉਂਝ ਨਹੀਂ ਕਿ ਜਿਵੇਂ ਹਰੀ ਹਰਨ ਸਾਹਿਬ ਨੇ, ਕਿਉਂਕਿ ਉਹਦੇ ਚ ਵੀ ਉਹਨਾਂ ਦੀ ਹੀ ਕੋਈ ਪਪੂਲੈਰਿਟੀ ਉਨੀ ਨਹੀਂ ਪਪੂਲੈਰਿਟੀ ਇਸ ਤੋਂ ਇੰਨੀ ਨਹੀਂ ਸੀ, ਕਿ ਉਹ ਵੀ ਉਹਨਾਂ ਦੀ ਵਜ੍ਹਾ ਸੀ ਆਪਣੀ, ਉਹਨਾਂ ਦੀ ਤਬੀਅਤ ਇਦਾਂ ਸੀ ਕਿ ਉਹ ਨਹੀਂ ਜਾ ਰਹੇ ਕਿਤੇ, ਮਤਲਬ ਸ਼ੋਅ ਨਹੀਂ ਹੋ ਰਹੇ, ਸੋਸ਼ਲ ਮੀਡੀਆ ਚੈਨਲਾਂ ਤੇ ਨਹੀਂ ਜਾ ਰਹੇ, ਇਸ ਵਜ੍ਹਾ ਤੋਂ। ਅਦਰਵਾਈਜ਼ ਉਹ ਬੰਦੇ ਮਤਲਬ ਅਗਰ ਜਾਂਦੇ ਨਾ ਇਸ ਚੀਜ਼ ਨੂੰ ਸਮਝਦੇ, ਜਾਂ ਉਹਨਾਂ ਦਾ ਕੋਈ ਐਸਾ ਨਾਲ ਉਹ ਆਪਣਾ ਕੋਈ ਬੰਦਾ ਰੱਖ ਲੈਂਦੇ PA ਸੈਕਟਰੀ ਟਾਈਪ, ਤੇ ਫਿਰ ਉਹ ਭਾਈ ਜਾਤ ਕੈਸਰ ਹੋਣੀ ਸੀ ਦੁਨੀਆ ਜਿਹੜਾ ਪ੍ਰਮੋਟ ਹਾਂ। ਹਾਲੇ ਵੀ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਨੇ ਉਹ ਇਹ ਮੰਨਦੇ ਨੇ ਕਿ ਪਾਇਣ ਉਹਨਾਂ ਦਾ ਮੈਂ ਘਰ, ਹੁਣ ਮੈਨੂੰ ਵੀ ਗਾਣੇ ਦਾ ਸ਼ੌਕ ਆ, ਤੇ ਮੈਂ ਇੱਕ ਬਹੁਤ ਵੱਡਾ ਨਾ ਮਤਲਬ ਇਮੇਜ ਉਹਨਾਂ ਦਾ ਬਣਿਆ ਮੇਰੇ ਤੇ, ਤੇ ਮੈਂ ਉਹਨਾਂ ਦੇ ਘਰ ਗਿਆ, ਕੋਈ 2 ਜਣੇ ਅਸੀਂ ਗਏ, ਜ਼ੇਨ ਚ ਇੰਜ ਵਾ ਵੀ ਜਿਵੇਂ ਅੱਜ ਤੁਸੀਂ ਲਾਈਕ ਕਹਿ ਲਓ ਆਤਿਫ ਅਸਲਮ ਸਾਹਿਬ ਨੂੰ ਮਿਲਣ ਜਾ ਜੀ ਜੀ, ਇੰਜ ਦਾ ਮੇਰਾ ਨਾ ਇਮੇਜ ਵੱਡਾ ਬਣਿਆ। ਮੈਂ ਤੁਹਾਨੂੰ ਦੱਸਣ ਲੱਗਾ ਕਿ ਸਾਡੇ ਆਰਟਿਸਟਾਂ ਦਾ ਉਹਨਾਂ ਦੇ ਮਹੱਲੇ 'ਚ ਕੀ ਆਲਮ ਹੁੰਦਾ। ਤੇ ਮੈਂ ਇੱਕ ਪਾਨ ਵਾਲੇ ਨੂੰ ਪੁੱਛਿਆ, ਗਲੀ ਦਾ ਮੈਨੂੰ ਸਮਝ ਲੱਗ ਕਿਤੇ, ਮੈਂ ਪਾਨ ਵਾਲੇ ਨੇ ਪੁੱਛਿਆ, ਮੈਂ ਕਿਹਾ ਇਹਦੇ ਇਜਾਜ਼ ਕੈਸਰ ਸਾਹਿਬ ਰਹਿੰਦੇ ਨੇ ਕਿਤੇ, ਤੇ ਇੱਕਦਮ ਕਹਿੰਦਾ ਭਾਜੀ ਉਹਦੀ ਤੀਨੀ ਜਾ ਰਹੀ ਹੈ ਤੇ ਮਗਰ ਚੱਲ ਜਾਓ ਘਰ ਹੀ ਜਾਣਾ। ਲੈ ਇਸ ਗੱਲ ਤੋਂ ਬਾਅਦ ਹਿਸਾਬ ਲਾਓ ਤੁਸੀਂ,
ਹਾਲਾਂਕਿ ਯਾਨੀ ਇੱਕ ਮਿਸਾਲ ਆ, ਤੁਸੀਂ ਤੈਨੂੰ ਪਤਾ ਯਾਰ ਇਹ ਜਹਾਜ਼ ਕਿਸਰਾ ਪਾਨਾ ਲੈਣ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਯਾਰ ਸਾਡਾ ਜੋ ਮਰਜ਼ੀ ਹੈ ਲੇਕਿਨ ਬੰਦਾ ਪਾਰੂ ਕੋ ਸਰ ਚ ਕੀ ਖਾਓ ਪੀਓਗੇ ਜੀ ਜਹਾਜ਼ ਕਿਸਰਾ ਸਭ ਸਾਡੇ ਓਏ ਮੁੰਡੇ ਉਰੇ ਆ ਜਾ ਭਾਜੀ ਨੂੰ ਉਸਤਾਦ ਉਹਨਾਂ ਦੇ ਘਰ ਛੱਡ ਕੇ ਇਹ ਹੋਣਾ ਚਾਹੀਦਾ ਸੀ ਕਿ ਜਾ ਉਸਤਾਦ ਉਹਨਾਂ ਦੇ ਘਰ ਛੱਡ ਕੇ ਆ। ਤੇ ਉਹ ਉਦੋਂ ਭਾਜੀ ਦੀ ਵਾਈਫ ਜਿੰਦਾ ਸੀ, ਮਤਲਬ ਬਹੁਤ ਦੇਰ ਦੀ ਗੱਲ, ਤੇ ਮੈਨੂੰ ਕਹਿੰਦੇ ਉਹਦੀ ਤੀਵੀਂ, ਫਿਰ ਬੀਵੀ ਵੀ ਨਹੀਂ, ਕਹਿੰਦੇ ਉਹਦੀ ਤੀਵੀਂ ਜਾ ਰਹੀ ਤੇ ਮਗਰ ਚਲੇ ਜਾਓ, ਉੱਥੇ ਉਹਨੇ ਘਰ ਹੀ ਜਾਣਾ। ਤੇ ਸਾਡੇ ਆਪਣਾ ਨਵਾਜ਼ ਭਾਈ ਜਿਹੜਾ ਨਾ ਜਿਸ ਘਰ ਜਿਸ ਆਪਣੇ ਘਰ ਜਾਂ ਆਪਣੇ ਮਹੱਲੇ 'ਚ ਉਹ ਐਡਾ ਕੋਈ ਸਿਸਟਮ ਨਹੀਂ ਹੁੰਦਾ ਜੀ ਉਸ ਬੰਦੇ ਦਾ। ਹਾਂ ਉਦੋਂ ਫੜਾ ਮਾਰ ਕੇ ਦੱਸਣਗੇ ਜਦੋਂ ਉਹਦਾ ਕੋਈ ਬਹੁਤ ਨਾਂ ਹੋ ਜੇ, ਉਦੋਂ ਕਹਿਣਗੇ ਹਾਂ ਇੱਥੇ ਬਹਿਦਾ ਰਿਹਾ ਸਾਡੇ ਨਾਲ, ਉਦੋਂ ਵੀ ਇੱਜ਼ਤ ਨਾਲ ਨਹੀਂ ਦੱਸਣਾ ਕਿ ਨਹੀਂ ਯਾਰ, ਉਦੋਂ ਉਹ ਇੱਥੇ ਹੀ ਧੱਕੇ ਖਾਂਦਾ ਰਿਹਾ, ਉਦੋਂ ਵੀ ਆ ਲਫ਼ਜ਼ ਯੂਜ਼ ਕਰਨਾ। ਆ ਮੇਰਾ ਹਾਲੇ ਵੀ ਉਹਨੇ ਤਾਂ ਕਰਿਆਨੇ ਵਾਲੇ ਦੇ ਪੈਸੇ ਦੇਣੇ ਹੋਣੇ, ਪਤਾ ਨਹੀਂ ਉਹਨੇ ਛੱਡ ਛੁੱਟ ਦਿੱਤੇ ਕਿ ਹਾਲੇ ਵੀ ਨਹੀਂ ਲਿਖੇ ਇੰਜ ਦੀ, ਯਾਨੀ ਉਹਦੀ ਤਾਰੀਫ ਵੀ ਇੰਜ ਦੀ ਕਰਨਗੇ ਜੀ ਆਪਣੇ ਆਪ ਨੂੰ ਵੱਡਾ ਕਰਨ ਵਾਸਤੇ। ਕੀ ਹੈ ਲੱਭਣ ਡੇ ਸੀ ਕੁਛ ਨਾ। ਉਹ ਨਾ ਸਹੀ ਹੈ ਸਹੀ ਅਸੀਂ ਇਹ ਵੀ ਚਾਹੁੰਦੇ ਕਿ ਸਹੀ ਰਵੇ ਵੀ ਬਾਜਵਾ ਸਾਹਿਬ। ਤੇ ਇਸ ਤੋਂ ਭਾਜੀ ਇੱਕ ਮਿੰਟ, ਬਾਜਵਾ ਸਾਹਿਬ ਅੱਛਾ ਇਹ ਕਿਉਂ ਕਹਿ ਰਹੇ ਭਲਾ ਬਾਜਵਾ ਸਾਹਿਬ ਕਿ ਜਿਵੇਂ ਦੋ ਬਰਾਬਰ ਦੇ ਬੰਦੇ ਨਹੀਂ ਕਰਦੇ, ਉਹਨੂੰ ਬਾਜਵਾ ਸਾਹਿਬ ਕਹੀ ਜਾਂਦਾ, ਉਹਨੂੰ ਬਾਜਵਾ ਸਾਹਿਬ, ਇਹ ਇਸ ਚੱਕਰ ਨੂੰ ਬਾਜਵਾ ਸਾਹਿਬ ਕਹਿ ਰਹੇ। ਅਸੀਂ ਸਾਰੇ ਨਵਾਜ਼ ਭਾਈ ਕਹਿ ਰਹੇ, ਬਾਜਵਾ ਸਾਹਿਬ ਇਸ ਚੱਕਰ 'ਚ ਕਹਿ ਰਹੇ ਕਿ ਨਾਲ ਮੈਂ ਵੀ ਰਲਿਆ ਰਵਾਂ ਜੱਟ ਥੋੜਾ ਜਿਹਾ ਕਾਸਟ ਫੈਲੋ। ਹਾਂ ਤੇ ਉਹ ਜੀ ਨਾਜ਼ਰੀਨ ਇਹ ਸਾਡਾ ਇਹ ਹੈਗਾ ਰੌਲਾ। ਤੁਸੀਂ ਏਡਾ ਅੱਛਾ ਕਾਮੇਡੀ ਕਰਦੇ ਹੋ, ਏਡੀ ਅੱਛੀ ਬਰੀਕ ਗੱਲ ਕਰਦੇ ਹੋ, ਬਾਹਰ ਜਾ ਕੇ ਉਦੋਂ ਕੀ ਹੋਇਆ ਸੀ ਹੋਟਲ ਤੇ ਅਸੀਂ ਰੋਟੀ ਖਾਣ ਗਏ, ਹਾਂਜੀ ਹਾਂਜੀ, ਆ ਵੇਖ ਲੈਣ ਹਿਸਾਬ ਕਿਤਾਬ। ਲੇਕਿਨ ਤੁਸੀਂ ਉਹਨੂੰ ਠੀਕ ਕਰਤਾ। ਆਹੋ ਬਹੁਤ ਅੱਛਾ। ਮੁੜ ਕੇ ਠੀਕ ਹੀ ਰਹੇ ਹੋ। ਚੱਲ ਨਹੀਂ ਸਮਝ ਨਹੀਂ। ਇਹ ਨਹੀਂ ਆਇਆ ਸਮਝ ਇੰਗਲਿਸ਼ ਮੈਨੂੰ ਉਹ ਤੈਨੂੰ ਮਸਲ ਦਾ ਖਾਵਾਂ ਅੱਖ ਲਾਣ ਤੇਰੇ ਤੇ ਮੈਂ ਆਪੇ ਵੇਖ ਕਰ ਲਾਂਗਾ, ਇੱਥੋਂ ਆਪੇ ਵੇਖ ਲਾਂਗਾ। ਐ ਇਹਦੇ ਸੋਜ਼ਸ਼ ਹੈ। ਮਸਲ ਨਹੀਂ ਹੈਗੇ, ਮਸਲਾ ਹੈ ਇੱਥੇ, ਸਾਜੀ ਉਹਦਾ ਇਲਾਜ ਕਰਾਓ। ਜਾਂਦੇ ਰਹੇ ਨਾ ਜਿਮ, ਸਹੀ ਦੱਸਿਓ ਹੈਨਾ। ਆਇਰਨ ਮੈਂ ਉਸਤਾਦ ਜੀ ਐ ਇਹ ਕਈ ਨਾ ਬੋਡੀ ਬਿਲਡਰ ਸਲਵਾਰ ਕਮੀਜ਼ ਦੇ ਉੱਪਰ ਇੰਜ ਵੀ ਦਿਖਾਉਂਦੇ ਨੇ ਇੰਜ ਖਿੱਚ ਕੇ ਹੈਨਾ, ਆਹੋ। ਇੰਜ ਖਿੱਚ ਕੇ 10,000 ਲੈ ਇੰਜ ਕਰਕੇ ਨਾ ਇਹਦੇ ਇਹ ਕੱਟ ਬਣਿਆ ਵਾ, ਹਾਂਜੀ ਹਾਂਜੀ ਇੱਥੇ ਐ ਇੱਥੋਂ ਮੁੜ ਕੇ ਆਉਣਾ ਤੂੰ ਇਹ ਕੱਟ ਨੂੰ, ਇਹ ਕੱਟ ਇਹ ਬਣਿਆ। ਉਹ ਕੱਟ ਆ ਜਿਹੜਾ ਕਹਿੰਦਾ ਨਾ ਯਾਰ ਅਗਲੇ ਕੱਟ ਤੋਂ ਮੋੜ ਲਈ। ਸਾਜੀ ਮੈਂ ਇੱਕ ਗੱਲ ਅਬਜ਼ਰਵ ਕੀਤੀ ਆ ਕਿ ਓਏ ਜਿਹੜਾ ਜਿਮ ਵਾਲਾ ਹੈ ਵਿਹਲੇ ਬੰਦੇ ਦਾ ਕੰਮ ਹੈ ਜੀ, ਹਾਂ ਵਿਹਲਾ ਬੰਦਾ ਹੀ ਕਰ ਸਕਦਾ ਵਾ। ਹੁਣ ਸਾਡੇ ਨਾਲ ਅੱਛਾ ਯਾਰ ਤੂੰ ਇੱਕ ਮਿਸਾਲ ਹੈ ਨਾ ਕੰਮ ਕਰਦਾ ਹੁੰਦਾ, ਇੱਕ ਮਿਸਾਲ ਜੀ, ਜੀ। ਇਸ ਤੋਂ ਇਲਾਵਾ ਕਿਸ ਕੰਮ 'ਚ ਕਿੰਨੂੰ ਇੰਨੇ ਸਾਲ ਦੇਣੇ ਸੀ? ਮੈਂ ਬਾਈ ਪ੍ਰੋਫੈਸ਼ਨ ਟੀਚਰ ਹਾਂ, ਲੈਕਚਰਰ ਹਾਂ। ਹਾਲੇ ਵੀ ਆ ਆ ਤੇ ਲੈ ਉਹਨੇ ਉਹਦੇ ਨਾਲ ਉਹ ਕਰ ਲਿਆ ਨਾ, ਇਹਦਾ ਜ਼ਰੂਰੀ ਨਹੀਂ ਹੁੰਦਾ ਟੀਚਿੰਗ ਛੱਡਦੀ ਆ। ਨਹੀਂ ਛੱਡੀ। ਕਿੱਥੇ ਪੜਾਉਂਦੇ? ਤੁਸੀਂ ਮੇਰੇ ਕੋਲ ਵਾਜਾ ਸਿੱਖਣਾ ਛੱਡ ਦੀ। ਟੀਚਿੰਗ ਕਿਸ ਕੀ ਮੈਂ subject? ਪੰਜੀਸੀ ਯੂਨੀਵਰਸਿਟੀ ਪੜ੍ਹਾਉਂਦਾ ਸੀ, ਲੈਕਚਰ ਮੈਨੇਜਮੈਂਟ ਸਾਇੰਸ ਆਪਣਾ ਕਾਲਜ ਸੀ। ਅੱਛਾ ਟੀਚਰ ਹਾਂਜੀ ਓਏ ਬਾਜਵਾ ਸਾਲਾ ਪਾਪੜ ਨਾ ਬਣਾ ਦੀ ਓਏ। ਓਏ ਹੁਣ ਇਹ ਕੀ ਹੋ ਰਿਹਾ ਹੈ ਸਜਾਦ ਭਾਈ? ਜੀ ਇੱਕ ਮਸਲਾ ਵਾ। ਇੱਕ ਲੈਕਚਰ ਲੈਣਾ ਚਾਹੁੰਦਾ ਮੈਨੂੰ ਲੱਗਦਾ। ਭਾਜੀ ਉਹਦਾ ਨਾ ਇਹਦੇ ਕੋਲ ਦੋ ਆਪਸ਼ਨ ਨੇ, ਇਹਦੇ ਅੰਦਰ ਨਾ ਦੋ ਵੈਰਾਈਟੀਆਂ ਨੇ, ਇੱਕ ਚੀਮਾ ਇੱਕ ਖਾਨ ਸਾਹਿਬ। ਇਹ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਜਿਹੜੀ ਨੂੰ ਚਾਹੀਦਾ ਉਹਨੂੰ ਬਾਹਰ ਕੱਢ ਲੈਂਦਾ। ਉਹਨੇ ਇਸ ਟਾਈਮ ਉਹਨੇ ਖਾਨ ਸਾਹਿਬ ਬਾਹਰ ਕੱਢ ਲਏ। ਨਹੀਂ ਸਾਜੀ, ਨਹੀਂ ਚੀਮਾ ਇਦਾਂ ਨਹੀਂ ਕਰ ਸਕਦਾ। ਇੱਕ ਖੂਬਸੂਰਤ ਜਵਾਨ ਮੁੰਡਾ ਵੇਖ ਕੇ ਤੁਹਾਡਾ ਵੀ ਦਿਲ ਕਰੇਗਾ ਵੇਖੋ ਉਹਨੂੰ, ਪਿਆਰਾ ਮੈਂ ਲੱਗਦਾ। ਕਹਾਂਗਾ ਸ਼ੁਕਰ ਅਲਹਮਦੁਲਿਲਾ ਯਾਰ ਮਾਸ਼ਾਅੱਲਾ ਤੈਨੂੰ ਅੱਲਾਹ ਨਜ਼ਰੇ ਹਾਂ ਤੇ ਮੈਂ ਐ ਨਹੀਂ ਮੈਂ ਕਰਾਂਗਾ ਵੀ ਮੈਂ ਅੱਲਾਹ ਮਾਫੀ ਦੇ ਵੀ ਮੈਂ ਕੀ ਕੀਤਾ? ਹੁਣ ਤੂੰ ਦੱਸ ਵੀ ਕੈਸਾ ਹੋਵੇ ਵੀ ਇੱਥੇ ਸੋਹਣਾ ਇੰਜ ਚਾਕ ਪਿਆ ਹੋਵੇ ਤੇਰਾ ਦੰਦਾਂ ਦਾ, ਇਹ ਚਾਹ ਰਿਹਾ 12 ਤੇਰੇ ਨਹੀਂ ਸਾਜੀ, ਇੱਕ ਪੁੱਛਣੇ ਸਵਾਲ, ਇਹ ਗਵਈਏ ਜੱਟ ਜਿਹੜੇ ਨੇ, ਤੁਸੀਂ ਕਦੀ ਸੁਣਿਆ ਕੋਈ ਗੋਤ ਗਵਈਏ ਜੱਟ? ਓਏ ਮੈਨੂੰ ਗੁੱਜਰਾਂ ਦੀਆਂ ਗੋਤ ਭੇਜੀ ਇੱਕ ਬੰਦੇ ਨੇ ਉਦੋਂ ਵਾਲੇ ਸ਼ੋਅ ਵੇਖ ਕੇ। ਉਸਤਾਦ ਜੀ ਮੈਂ ਪੜ ਥੱਕ ਗਿਆ, ਉਹਨਾਂ ਦੀਆਂ ਗੋਤਾਂ ਹੀ ਨਹੀਂ ਮੁੱਕ ਰਹੀਆਂ। ਇਦਾਂ ਹੀ ਆ, ਦੋਤਾ ਪੈ ਜਾਂਦੀਆਂ ਨੇ ਪੜ ਕੇ। ਮੈਂ ਤੈਨੂੰ ਕਹਿ ਇਹ ਜੱਟਾਂ ਦੀਆਂ ਵੀ ਇਦਾਂ ਹੀ ਆ। ਇਦਾਂ ਹੀ ਆ ਸਾਜੀ। ਯਾਨੀ ਜਿਹੜਾ ਕੋਈ ਐਸਾ ਬੰਦਾ ਹੋਵੇ ਨਾ ਉਸਤਾਦ ਜੀ ਜਿਹੜਾ ਜੱਟਾਂ ਦੀ 100 ਤੋਂ ਉੱਤੇ। 100 ਤੋਂ लो जी आ लो जी आ लो खालस गुजरों की गोते के लिए खास गुजरों की गोतों के नाम भी यहाँ तहरीर कर किए गए हैं। खालस गुजरों की गोते, गोरसी, कसाना। अच्छा पहले इन्हें पूछिए केड़ा ਇਹ आ 1700 गोत च नहीं होना है। हाँ जी ਹਾਂਜੀ ਸਭ ਤੋਂ ਉਤਲਾ ਹੋਏਗਾ ਕਿਸਾਨਾਂ ਹੀ ਜਿਹੜਾ ਤੂੰ ਸੁਣ ਲਿਆ। ਗੋਰਸੀ। गोरसी। ਤੁਸੀਂ ਨਾ ਪੜਦੇ ਕੁਝ ਹੋਰ ਸੀ। अच्छा गोरसी हो लो जी आप पहले गोरसी क्या ना तो नाल ही गोरसी पढ़ ਨਹੀਂ ਪਿਛਲੇ ਸ਼ੋਅ ਕੱਢ ਕੇ ਦੇਖ ਲਓ, ਮੈਂ 30 ਵਾਰੀ ਜ਼ਿਕਰ ਕੀਤਾ। ਉਹ ਤੂੰ ਕੋਰਸੀ ਆ। ਓਏ ਗੋਰਸੀ, ਕਿਸਾਨਾ, ਚੇਚੀ, ਗਲਵਟ ਉਰਫ ਬੈਲਵਟ, ਚੌਹਾਨ। ਉਹ ਚੌਹਾਨ ਵੀ ਹੁੰਦੇ ਨੇ ਗੁੱਜਰ। ਹਾਂਜੀ ਚੌਹਾਨ ਜੱਟ ਵੀ ਹੁੰਦੇ ਨੇ। ਮਤਲਬ ਹਾਂ ਜਾਰਜਾ ਭੱਟੀ ਵੀ ਹੁੰਦੇ ਗੁੱਜਰ। ਹਾਂਜੀ ਕੱਟੀ ਰਾਜਪੂਤ ਵੀ ਹੁੰਦੇ ਆ, ਜੱਟ ਗੁੱਜਰ ਵੀ। ਤਨਵਾਰ ਉਰਫ ਤੂਰੂ ਯਾਨੀ ਅਸੀਂ ਤੂਰੂ ਹੁੰਨੇ ਆ ਜੀ। ਹਾਂ ਚੰਦੇਲ ਅਸੀਂ ਤੂਰੂ ਹੁੰਨੇ ਆ। ਚੰਦਿਆ ਉਰਫ ਚੰਦੇ
ਚੰਦਿਆਏ ਜੱਟ ਚੰਦਿਆਏ ਪੂਰੇ ਤਮਾਦ ਗੁੱਜਰ ਪਰਾਮਰਾ ਉਰਫ ਬਾਂਬੜਾ ਹਾਂ ਭਾਂਬੜੇ ਹੁੰਦੇ ਸਾਰੇ। ਭਾਂਬੜੇ ਅਵਾਰਾ ਗੁੱਜਰ ਨਹੀਂ ਅਵਾਨਾ ਬਜਾੜ ਹਾਂਜੀ ਬਾਨੀਆਂ ਪੜਾਣਾ ਪਠਾਣਾ ਪੜਾਣਾ ਵੀ ਚਾਦਰਾ ਚਾਦਰਾ ਉਰਫ ਚਾਦਰੜੀ ਬਹਿੰਡ ਮਾਰੜ ਇਹ ਤੁਹਾਨੂੰ ਬਰਕਟ ਬੋਕਨ ਹੋਰੀ ਬਾਹਰ ਕਰਨਾ ਕਿੰਨੇ ਆ ਥੱਲੇ ਦੇਖ ਇਹ ਤੁਹਾਨੂੰ ਉਸਤਾਦ ਜੰਜੂਆ ਜੰਜੂਆ ਜੱਟ ਵੀ ਉਹ ਭਾਈ ਗੁੱਜਰ ਵੀ ਹੁੰਦੇ ਨੇ ਤੁਹਾਨੂੰ ਕਿਸੇ ਨੇ ਖੋਖਰ ਨਹੀਂ ਜੱਟ ਖੋਖਰ ਵੀ ਸੁਦਨ ਖਾਰੀ ਚੋਥੜਾ ਉਹ ਇਹ ਸ਼ੋਧ ਚਾਲੂਕੀਆ ਉਰਫ ਸੋਲ ਪਰਿਹਾਰ ਹਾਂ। ਬਾਲਾ ਉਰਫ ਬਈ ਸੂਕਾ ਉਰਫ ਸੁੱਕ ਕੋਸ਼ਨੀ ਭਾਜਨ ਆ ਦੇਖੋ ਇਹਦੇ ਕੁਛ ਨਹੀਂ ਵਿੱਚ ਗੁੱਜਰ ਆ ਦੇਖੋ ਭਾਜਨ ਇਹ ਕੀ ਲਿਖਿਆ ਖੋਖਰ ਲਿਖਿਆ ਖੋਖਰ ਕਿਸੇ ਹੈ। ਹਕੀਮ ਇਹ ਕੀ ਦੀ ਲਿਖਿਆ? ਲੱਭੀ ਜੰਜੂਆ ਜੰਜੂਏ ਇਹਦਾ ਮਤਲਬ ਹੈ ਜੰਜੂਏ ਮਲਕ ਹੁੰਦੇ ਆ ਜੱਟ ਹਾਂ ਕਟਾਰੋ ਉਰਫ ਕਟਾਰੀਆ ਨਾਂ ਹੁੰਦਾ ਕਈਆਂ ਦਾ ਅੱਗੇ ਲਿਖਿਆ ਤਾਂ ਕਟਾਰੀਆ ਅੱਛਾ ਗੁੱਜਰ ਜਿਹੜੇ ਜੱਟਾਂ ਦੀ ਕੌਮ ਹੈਗੀ ਨਾ ਉਹ ਨਹੀਂ ਉਹ ਭਾਈ ਉਹ ਜਿਹੜੇ ਲੈ ਲੈ specific ਨਹੀਂ ਇਹ 68 ਇਹ 10 68 ਨੇ ਜਿਵੇਂ ਆਪਣਾ ਹਾਂ ਬਲਾਵਲ ਕਾਫੀ ਹਾਂ ਇਹ ਉਹਦੇ ਵਿੱਚੋਂ ਫਿਰ ਕੋਈ ਗੋਤਾ ਨਿਕਲੀਆਂ ਪੂਰੀ ਬਾਜੀ- ਦੁਨੀਆ ਗੁੱਜਰ ਹੁੰਦੀ ਸੀ ਹੈ ਪੂਰੀ ਦੁਨੀਆ ਗੁੱਜਰ ਹੁੰਦੀ ਸੀ ਫਿਰ ਜਿਹੜਾ ਨਹਾਉਂਦਾ ਗਿਆ ਆਪਣੀ ਬਰਾਦਰੀ ਬਣਾਉਂਦਾ ਗਿਆ ਬੇਸਿਕਲੀ ਜਿਹੜਾ ਕਹਿੰਦਾ ਜਿਹੜਾ ਨਹਾਉਂਦਾ ਗਿਆ ਬਰਾਦਰੀ ਬਦਲ ਲੱਗ ਗਿਆ ਤੇ ਜਿਹੜਾ ਅੱਜ ਤੱਕ ਨਹੀਂ ਨਹਾਤਾ ਉਹ ਗੁੱਜਰੀ ਹੈ ਯਾਨੀ ਇਹਦੀ ਲੌਜੀਕ ਹੈ ਕੈਸੀ ਫਿੱਕੀ ਗੱਲ ਆਪੀ ਕਰਦੀ ਹੈ ਇਹ ਮੈਂ ਫੇਸਬੁੱਕ ਤੇ ਪੜਿਆ ਸੀ ਬਤੌਰ ਅੱਛਾ ਜੀ ਅੰਗਰੇਜ਼ਾਂ 'ਚ ਵੀ ਜੱਟ ਹੈਗੇ ਆ ਹਾਂਜੀ ਹਾਂਜੀ ਸਨ 1847 ਤੋਂ ਬਾਅਦ 84 1947 1947 ਤੋਂ ਬਾਅਦ ਜਿਹੜੇ ਇਧਰੋਂ ਸੀ ਨਾ ਗਏ ਉਹ ਆਪਣਾ ਅੰਗਰੇਜ਼ ਉਹ ਉਧਰ ਜਾ ਕੇ ਜੱਟ ਕਨਵਰਟ ਅੱਛਾ ਯਾਨੀ ਜੱਟਲੀ ਜੱਟਲੀ ਨਹੀਂ ਜੱਟਲੀ ਜਿਹੜਾ ਹਾਂ, ਅੰਗਰੇਜ਼ ਜੱਟਲੀ। ਹਾਂ ਇਹ ਸਾਰਾ ਉਹੀ ਸਿਸਟਮ ਉਹ ਤੇ ਜੱਟ ਸੈਕਸ਼ਨ ਕੋਰੀਅਨ ਨੇ ਨਾ ਜੱਟ ਸੈਕਸ਼ਨ ਹਾਂ ਜੱਟ ਸੈਕਸ਼ਨ ਸਹੀ ਗੱਲ ਉਸਤਾਦ ਜੀ ਅਰਬੀਆਂ 'ਚ ਵੀ ਨੇ ਕੀ ਜੱਟ ਉਹ ਕਿਦਾਂ ਉਹ ਸਾਰੇ ਪਾਸੇ ਹੀ ਆ ਜਿਹੜੇ ਗਹਤਾਨੀ ਨੇ ਉਹ ਤਕਰੀਬਨ ਜੱਟ ਨੇ ਗਹਤਾਨੀ ਉਹਨਾਂ ਨੂੰ ਕਹਿੰਦੇ ਨੇ ਯਾਹਾਦ ਫੀ ਗਹਤਾਨੀ ਤੇ ਗਹਤਾਨੀ ਜਿਹੜੇ ਜੱਟ ਯਾਨੀ ਨਿਜ਼ਾਮ ਹੋਰ ਵਾ ਉੱਥੇ ਉਸਤਾਦ ਜੀ ਸਹੀ ਦੱਸਣਾ ਸ਼ੁਗਲ ਨਾਲ ਕਹਿੰਦੇ ਨੇ ਲੇਕਿਨ ਜਿਹੜੇ ਕਾਲੇ ਨਹੀਂ ਹੁੰਦੇ ਉਹਨਾਂ ਨੂੰ ਕਹਿੰਦੇ ਗੁੱਜਰ ਨੇ ਉਹ ਕਹਿੰਦਾ ਵੀ ਇਹ ਬਦਮਾਸ਼ ਟਾਈਪ ਯਾਨੀ ਇਹ ਉਹਨਾਂ ਦਾ ਪੂਰਾ ਦਬਕਾ ਅੱਛਾ ਯਾਰ ਤੁਹਾਡੇ ਤੁਸੀਂ ਇਹ ਦੱਸੋ ਜੱਟ ਜਿਹੜੀ ਤੁਸੀਂ ਤੇ ਉਸ ਬਰਾਦਰੀ ਚ ਇਹਨੂੰ ਤਾਂ ਭਾਈ ਸਵਾਲ ਪੁੱਛਦੇ ਨਹੀਂ ਕਿਉਂਕਿ ਇਹਦੇ ਫੇਕਨੈਸ ਨਿਜ਼ਾਮ ਨਾਲ ਇਹ ਉਜੱਡ ਹਾਂ ਤੁਸੀਂ ਇਹ ਦੱਸੋ ਤੁਸੀਂ ਇਹ ਜੱਟਾਂ ਦੇ ਵਿੱਚ ਅੱਖ ਖੋਲੀ ਉਸ ਤੋਂ ਬਾਅਦ ਇੰਨੀ ਉਮਰ ਹੋ ਗਈ ਜਿਨ੍ਹਾਂ ਦੇ ਵਿੱਚੋਂ ਤੁਸੀਂ ਪੜ੍ਹ ਲਿਖ ਵੀ ਗਏ ਲੈਕਚਰਾਰ ਵੀ ਹੋ ਕਈ ਐਸੇ ਵੀ ਤੁਹਾਡੇ ਬਰਾਦਰੀ ਚ ਹੋਣਗੇ ਜਿਹੜੇ ਬਿਲਕੁਲ ਸਹੀ ਜੱਟ ਜੈਨੂਇਨ ਜਿਹੜੇ ਆ ਤੁਸੀਂ ਕੋਈ ਇੱਕ ਜਾਂ ਦੋ ਆਦਤਾਂ ਐਸੀਆਂ ਦੱਸੋ ਜਿਹੜੀਆਂ ਤੁਸੀਂ ਧੜੱਲੇ ਨਾਲ ਕਹਿ ਸਕਦੇ ਹੋ ਕਿ ਭਾਜੀ ਇਹ ਜਿਹੜੀਆਂ ਹਰਕਤਾਂ ਨੇ ਨਾ ਜਾਂ ਇਹ ਸੋਚੀਆਂ ਇੰਜ ਕਰਦੇ ਨੇ ਇਹ ਸਿਰਫ ਜੱਟ ਕਰਦੇ ਨੇ ਜਾਂ ਜਿਹੜੀ ਤੁਸੀਂ ਬਾਕੀ ਕਿਸੇ ਬਰਾਦਰੀ 'ਚ ਨਾ ਵੇਖਿਆ ਹੋਵੇ ਮਤਲਬ ਲਾਈਕ ਉਹਦੇ 'ਚ ਕੋਈ ਫੀਲਿੰਗ ਹੋ ਸਕਦੀ ਗੁੱਸੇ 'ਚ ਆਉਣਾ ਕੋਈ ਵਾਧਾ ਘਾਟਾ ਕਰਨਾ ਕੋਈ ਹੂੜ ਮੱਤੀਆ ਕੋਈ ਫਿਰ ਗਿਆ ਤੇ ਫਿਰ ਗਿਆ ਇਸ ਟਾਈਪ ਦੀ ਕਦੀ ਕੋਈ ਆਪਣੀ ਬਰਾਦਰੀ 'ਚ ਕਿਹੜੀ ਐਸੀ ਚੀਜ਼ ਦੇਖੀ ਜਿਹੜੀ ਤੁਸੀਂ ਬਾਹਰ ਨਹੀਂ ਕਿਸੇ ਬਰਾਦਰੀ ਦੀ ਦੇਖੀ? ਜੱਟਾਂ ਭਾਂ ਦੁਸ਼ਮਣਦਾਰੀ ਬਹੁਤ ਜ਼ਿਆਦਾ ਮਤਲਬ ਪਿੱਛੇ ਪਿੰਡਾਂ ਦੇ ਆਹੋ ਇਹਨਾਂ ਦਾ ਜ਼ਮੀਨਾਂ ਦਾ ਰੌਲਾ ਹੁੰਦਾ ਉਹ ਸਹੀ ਕਹਿ ਰਿਹਾ ਵੀ ਮਤਲਬ ਦਿਲ ਕਰੇ ਉਹ ਜਿੱਥੇ ਜ਼ਮੀਨ ਆ ਨਾ ਉੱਥੇ 5 ਲੱਖ ਦੀ ਜ਼ਮੀਨ ਨਾ ਹੋਵੇ ਲੇਕਿਨ ਇਹ ਪੈਸੇ ਨੂੰ ਨਹੀਂ ਦੇਖਦੇ ਰੀਅਲ ਸਟੋਰੀ ਇਹ ਹੈ ਇਹਨਾਂ ਦੀ ਇੱਜ਼ਤ ਸਮਝਦੇ ਆ ਦੋ ਭਾਈ ਸੀ ਉਹਨਾਂ ਦੀ ਵਾਲਦ ਤੋਂ ਬਾਅਦ ਜ਼ਮੀਨ ਆਈ ਉਹਨਾਂ ਨੂੰ ਤੇ ਵਿੱਚ ਉਹ ਬੰਨਾ ਸੀ ਉਹ ਵੱਡੇ ਨੇ ਥੋੜਾ ਸ਼ਾਂਤ ਬੰਨਾ ਕਹਿੰਦੇ ਕਿਨੂੰ ਆ ਉਹ ਰਸਤੇ ਉਹ ਜਿਹੜੀ ਡਿਵਾਈਡਰ ਲਾਈਨ ਜਿਹੜੇ ਹੁੰਦੀ ਨਾ ਬਾਉਂਡਰੀ ਜਿਹਦੇ ਉੱਤੋਂ ਲੰਘ ਕੇ ਵੀ ਜਾਂਦੇ ਆ, ਪੈਦਲ ਵੀ ਜਿੱਥੋਂ ਹਾਂਜੀ ਨਵੀਂ ਜ਼ਮੀਨ ਸ਼ੁਰੂ ਹੁੰਦੀ ਜਿੱਥੋਂ Okay. ਬਾਉਂਡਰੀ ਲਾਤੀ ਤੁਸੀਂ ਇੱਥੇ। ਉਹਨੂੰ ਕਹਿੰਦੇ ਬੰਨਾ ਬੰਨਾ ਕਹਿੰਦੇ ਆ। ਤੇ ਉਹਨੇ ਉਹ ਛਾਂਗ ਕੇ ਥੋੜਾ ਜਿਹਾ ਆਪਣੇ ਹਾਲ ਪਾ ਛਾਂਗ ਕੇ ਮਤਲਬ ਕੱਟ ਕੇ ਆਪਣੇ ਹਾਲ ਪਾ ਲਿਆ ਉਹ ਇੰਜ ਹਾਂਜੀ ਕਰਕੇ ਕਰਕੇ ਥੋੜੀ ਇੰਚੀ ਜਗ੍ਹਾ ਵਧਾ ਲਈ ਉਹ ਛੋਟੇ ਭਰਾ ਨੇ ਵੇਖਿਆ ਉਹਨੇ ਕਰਕੇ ਅੱਧੀ ਫੁੱਟ ਆਪਣੇ ਹਾਲ ਕਰ ਲਈ ਉਹ ਕਰਦਿਆਂ ਲੜਾਈ ਹੋ ਗਈ ਉਹ ਦੋਨਾਂ ਨੇ ਇੱਕ ਦੂਜੇ ਦੇ ਸਿਰ ਪਾੜਦੇ ਸਿਰ ਪਾੜਨ ਤੋਂ ਬਾਅਦ ਮੁਕੱਦਮਾ ਹੋ ਗਿਆ ਦੋਨਾਂ ਭਰਾਵਾਂ ਨੇ ਉਹ ਜ਼ਮੀਨ ਵੇਚ ਕੇ ਕੇਸ ਚਲਾਤੀ ਅਲਟੀਮੇਟਲੀ ਦੋਵੇਂ ਜੇਲ੍ਹ 'ਚ ਤੇ ਜ਼ਮੀਨ ਵੀ ਗਈ ਜ਼ਮੀਨ ਤੇ ਵਿਕ ਗਈ ਨਾ ਉਹਦੀ ਵੀ ਵਿਕੀ ਉਹਦੀ ਵੇਚੀ ਉਹ ਵੇਚ-ਬੂਝ ਕੇ ਲਾਤੀ ਫਿਰ ਇੱਕ ਦੂਜੇ ਦੇ ਲੋ ਜੀ 1 ਇੰਚ ਦਾ ਇੰਨਾ ਫਰਕ ਪੈ ਜਾਂਦਾ ਅੱਜ ਇਹ ਹੋਇਆ ਸਾਡੇ ਨਾਲ ਅਸੀਂ ਪਿੰਡੋਂ ਕਾਹਦੋਂ ਆਏ ਦੁਸ਼ਮਣਦਾਰੀ ਨੇ ਵੱਟੇ ਆ ਦੁਸ਼ਮਣਦਾਰੀ ਯਾਰ ਤੇ ਮੈਨੂੰ ਦੱਸ ਰਹੀ ਬਾਤ ਲਓ ਜੀ ਹਾਂਜੀ ਉਹ ਦੁਸ਼ਮਣਦਾਰ ਜੱਟ ਨੇ ਇਹ ਮਜ਼ੇਦਾਰ ਜੱਟ ਇਹਨਾਂ ਦੀ ਆਹੋ ਯਾਰ ਇਹਨਾਂ ਦੀ ਅੱਛਾ ਤੁਹਾਡੇ ਵੀ ਖਾਨਦਾਨ ਚ ਨੇ ਇਦਾਂ ਦੇ ਹਾਂਜੀ ਸਿਰ ਫਿਰੇ ਯਾਨੀ ਇਹ ਤੁਸੀਂ ਜਿਹੜੇ ਜੱਟਾਂ 'ਚ ਵੇਖੀ ਗੱਲ ਹਾਂਜੀ ਜੈਨੇਟਿਕਲੀ ਇਹ ਚੀਜ਼ ਆ ਅੱਛਾ ਮੈਂ ਤੁਹਾਨੂੰ ਜਿਹੜੀ ਮੈਂ ਗੱਲ ਕੀਤੀ ਉਹਦੀ ਗੌਰ ਕਰੋ ਉਹ ਇਹ ਨਹੀਂ ਗਿਣਦੇ ਕਿ ਵੀ ਇਹ ਜ਼ਮੀਨ ਸਾਡੀ 10 ਲੱਖ ਦੀ ਹੈ ਤੇ ਅਸੀਂ ਆਪਣਾ ਭਰਾ ਮਾਰਨ ਸਰ, ਉਹ ਜ਼ਮੀਨ ਨੂੰ ਪੈਸਾ ਨਹੀਂ ਗਿਣਦੇ ਉਹ ਗਿਣਦੇ ਨੇ ਇਹਨੂੰ ਇੱਜ਼ਤ ਅਣਾ ਇੱਜ਼ਤ ਅਣਖ ਹਾਂ
ਭਾਈਵਾ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਾਡੀ ਨਾ ਗੋਬੇ ਜ਼ਮੀਨ ਆਉਂਦੀ ਸੀ ਮੋਟਰਵੇ ਦੇ ਵਿੱਚ, ਅਸੀਂ ਤਾਂ ਕਿੰਨੇ ਸਾਲ ਮੋਟਰਵੇ ਰੱਖੀ ਆ, ਅਸੀਂ ਕਹਿੰਦੇ ਨਹੀਂ ਬਣਨ ਦੇਣੀ। ਮੇਰੇ ਦਾਦਾ ਜੀ ਲੜ ਪਏ, ਕਹਿੰਦੇ ਨਹੀਂ ਭਾਈ ਨਹੀਂ ਬਣਨ ਦੇਣੀ। ਯਾਰ ਮਿੱਠੇ ਮਾਪੇ ਯਾਰਾ ਗੱਲ ਸਾਜੀ ਇਹਨਾਂ ਦੀ ਬਰਾਬਰ ਜ਼ਮੀਨ ਇੱਕ ਪਾਰਟੀ ਨੇ ਖੋਲੀ ਸੀ ਤੇ ਸਾਰੇ ਜਣੇ ਸਿਰਫ ਘੂਰੀ ਪਾ ਕੇ ਨਹੀਂ ਇਹਨਾਂ ਦੀ ਵੀ ਜ਼ਮੀਨ ਚੋਂ ਨਾ 2 ਫੁੱਟ ਹੀ ਬੰਦੇ ਨੇ ਇੰਜ ਕਰ ਲਿਆ ਤੇ ਗੁੱਸੇ ਨਾਲ ਗਿਆ ਵਾ ਉਹਦੇ ਘਰ, ਅੱਧੇ ਘੰਟੇ ਬਾਅਦ ਰੁਪਈਆ 450 ਲੈ ਕੇ ਉਹਦੇ ਕੋਲ ਵਾਪਸ ਆ ਗਿਆ। ਉਸਤਾਦ ਜੀ ਕੰਪਰੋਮਾਈਜ਼ ਕਹਿੰਦਾ ਕੰਪਰੋਮਾਈਜ਼ ਹੋ ਗਿਆ। ਹੈ ਗਰਾਰੀ ਵਾਲਾ ਚੱਕ ਬੋਲਣ, ਗਰਾਰੀ ਦਾ ਇੱਕ ਚੱਕ ਮਿੰਟ ਦੁਬਾਰਾ ਖੋਲੀ ਚੱਕ। ਦਰਵਾਜ਼ਾ ਖੋਲਿਆ ਕਿ ਚਾਕੂ ਖੋਲਿਆ? ਪਾਣੀ ਚੱਕ ਦੋਵਾਂ ਸਾਈਡ ਤੋਂ ਮੇਰੇ ਦਾਦਾ ਜੀ ਨੇ ਉਹਦੇ ਨਾਲ 19 ਅੰਗਰੇਜ਼ ਮਾਰੇ, ਕੱਲੇ ਦਾਦਾ ਜੀ। ਅੰਗਰੇਜ਼ਾਂ ਦਾ ਕੀ ਤਲਕ? ਉਸਤਾਦ ਜੀ ਨੂੰ ਦੱਸਣ ਵਾਲੀ ਗੱਲ ਨਹੀਂ ਕਿ ਉਹ ਕਿਸੇ ਗੱਲ ਤੋਂ ਹੀ ਮਾਰੇ ਸੀ ਉਹਨਾਂ ਨੇ, ਲੇਕਿਨ ਆ ਜਦੋਂ 1987 ਦੀ ਗੱਲ, 47 ਦੀ ਗੱਲ ਨਾ, ਉਦੋਂ ਅੰਗਰੇਜ਼ ਦੇ ਸਾਰਾ ਇਕੱਠਾ ਹੀ ਸਿਸਟਮ ਸੀ। ਹਾਂ ਦਾਦਾ ਜੀ ਮੇਰੇ ਉਧਰ ਇੰਡੀਆ ਹੁੰਦੇ ਸਨ, ਅੰਗਰੇਜ਼ਾਂ ਨੇ ਕੋਈ ਹਰਕਤ ਕੀਤੀ, ਕੋਈ ਮਾਰਾ। ਹਰਕਤ ਕਰਤੀ ਕਿ ਨਹੀਂ? ਮਰੇ ਐਵੇਂ ਹੀ ਸੀ। ਸਰ ਅਸਲ 'ਚ ਪਾਕਿਸਤਾਨ ਜੋ ਨਿਕਲੀ ਇਸ ਗੱਲ ਤੋਂ, ਉਹਨਾਂ ਕੇ ਨਿਕਲੋ। ਖਾ ਲਿਆ ਅੰਗਰੇਜ਼ ਨੇ, ਬਾਡੂ ਕਹਿਤਾ, ਬਾਡੂ ਕੀ ਕਹਿਤਾ? ਬਾਡੂ। ਬਾਡੂ 5 ਨਹੀਂ ਉਹਦਾ ਨਾਂ ਬਾਟੂ ਨੇ, ਉਹਦਾ ਨਾਂ ਸੀ ਜੌਨ, ਨੂੰ ਕਹਿੰਦਾ ਓਏ ਤੌਣ ਰਿਆ, ਅੱਛਾ ਉਹਨੂੰ ਗੁੱਸਾ ਚੜ ਗਿਆ। ਅੰਗਰੇਜ਼ ਮਾਰਿਆ, ਸੁਣਿਆ ਵੀ ਹਰ ਪੰਜ ਨਾਮ ਲਿਖਣ ਨੂੰ ਬੈਠੇ ਘੁੰਮਦੇ ਉਹਨੇ ਕਿਹਾ ਉਹਨੇ ਕਿਹਾ ਤੂੰ ਕਿਉਂ ਮਾਰਿਆ? ਉਹਨੇ ਕਿਹਾ ਮਾਈ ਨੇਮ ਇਜ਼ ਆਪੋਜ਼ਿਟ, ਇਹਨੇ ਮੇਰਾ ਪੁੱਠਾ ਨਾਂ ਲਿਆ, ਲੈ ਆਪੋਜ਼ਿਟ। ਇਹਨੇ ਮੇਰਾ ਆਪੋਜ਼ਿਟ ਨਾਂ ਲਿਆ। ਤੇ ਜਨਮ ਗੱਲ ਆ, ਲੇਕਿਨ ਹੋਇਆ ਰੱਬ ਦੀ ਕਰਨੀ ਕਿ ਦਾਦੇ ਮੇਰੇ ਨੂੰ ਖੋਸਲੇ ਦੀ ਬਦਦੁਆ ਲੱਗ ਗਈ। ਓਏ ਤੁਸੀਂ ਉਦੋਂ ਬਦਦੁਆ ਦੇਣ ਭਾਜੀ ਲੱਗੇ ਭਾਜੀ ਆ। ਤੁਸੀਂ ਇੱਕ ਗੱਲ ਸੁਣਨਾ, ਬੜੀ ਮਜ਼ੇਦਾਰ ਗੱਲ ਜੇ। ਉਹ ਖੁਸਰੇ ਨਾਲ ਫਿਰ ਕਿੱਥੇ ਤੱਕ ਉਹਦੀ ਹਾਂ ਗਈ ਤੇਰਾ ਦੇਖਣਾ ਸੀ। ਅੱਛਾ ਖੁਸਲੇ ਦੀ ਭਾਜੀ ਬਦਦੁਆ ਲੱਗ ਗਈ। ਉਹ ਫਿਰ ਸਾਡਾ ਸਾਰਾ ਸਿਸਟਮ ਜਿਹੜਾ ਸੀ ਨਾ, ਉਹ ਗੁਰੂ ਨੂੰ ਫਿਰ ਘਰ ਲੈ ਕੇ ਆਏ ਮੇਰੇ ਦਾਦਾ ਜੀ। ਨਹੀਂ ਹੁਣ ਕਿਸੇ ਤਰੀਕੇ ਦੇ ਚ ਰਿਹਾ ਕੰਮ, ਸਾਰਾ ਸਿਸਟਮ ਆਊਟ ਹੋ ਗਿਆ, ਦਾਦਾ ਜੀ ਪਾਗਲ ਹੋ ਗਏ। ਫਿਰ ਅੱਗੋਂ ਮੇਰਾ ਅੱਬਾ ਜੀ, ਫਿਰ ਚਾਚਾ ਜੀ, ਫਿਰ ਮਾਮੇ, ਉਹ ਫਿਰ ਖੁਸਰੇ ਦੀ ਸੇਵਾ ਸੁਭਾ ਕਰਦੇ ਸੀ। ਖੁਸਰੇ ਨੂੰ ਦਿਨ ਰਾਤ ਸਵੇਰੇ ਕੰਮ ਤੋਂ ਜਾਣ ਤੋਂ ਪਹਿਲੇ ਮਾਫੀ ਮੰਗਣੀ, ਸਾਨੂੰ ਮਾਫ ਕਰ ਦੇ ਯਾਰ। ਸਾਡੇ ਖੁਸਰੇ ਦੀ ਕਹਿੰਦੇ ਜਿਹੜੀ ਬਦਦੁਆ ਵਾ ਨਾ, ਇਹ 7 ਨਸਲਾਂ ਤਾਂ ਹਾਂਜੀ ਹਾਂਜੀ, ਇਹ ਫਿਰ ਨਿੰਮ ਦੇ ਪਾਣੀ ਨਾਲ ਉਹਦੇ ਪੈਰ ਧੋਣੇ ਰੋਜ਼। ਇਹ 7ਵੀਂ ਚਰਚ ਦਾ ਹਾਂਜੀ ਇਹ ਹੁਣ ਵੀ ਉਹਨਾਂ ਖੁਸਰਿਆਂ ਦਾ ਹਾਲੇ ਵੀ ਖਰਚਾ ਇਹ ਦਿੰਦਾ। ਭਾਜੀ ਦੇਣਾ ਪੈਣਾ, ਨੁਕਸਾਨ ਨਹੀਂ ਕੀਤਾ ਦਾਦਾ ਜੀ ਨੇ। ਮੈਂ ਉਹ ਗੱਲ ਕਰਨੀ, ਆਵਾਂਗੇ ਫਿਰ ਅਸੀਂ ਮੋਟਰਵੇ ਤੇ। ਅੱਛਾ ਖਰਚਾ ਦਿੰਦੇ ਨਾ ਹਲਕਾ ਜੋ ਆਪ ਵੀ ਖੁਸ਼ ਰਹੀ ਹੋ ਗਿਆ। ਭਾਜੀ ਹੋਣਾ ਪੈਂਦਾ, ਕਹਿੰਦੇ ਨੀ ਜਦੋਂ ਤੁਸੀਂ ਗੁੜ ਦਾ ਕੰਮ ਕਰਨਾ, ਤੁਸੀਂ ਆਪ ਬੈਠੇ ਹੋਈ ਹੋ। ਤੁਸੀਂ ਇਹਨੂੰ ਕਦੀ ਟੁਰਦੇ ਫਿਰਦੇ ਵੇਖੋ ਨਾ, ਤੇ ਤੁਹਾਨੂੰ ਲੱਗੇਗਾ ਇਹਨਾਂ ਦਾ ਨਾ ਕਿਸੇ ਖੁਸਰੇ ਨਾਲ ਰੌਲਾ ਹੈ। ਨਹੀਂ ਲੱਗੇਗਾ ਖੁਲਸੇ ਦੀ ਬਦਦੁਆ ਹਾਂ ਬਦਵਾ, ਔਰ ਬਦਵਾ ਨਸਲਾਂ ਤੱਕ ਜਾਂਦੀ ਹੈ। ਲੇਕਿਨ ਤੁਹਾਨੂੰ ਇੱਥੇ ਬੈਠਿਆ ਅਲਹਮਦੁਲਿਲਾ ਭਾਈ ਲੱਗਾਂਗੇ। ਭਾਜੀ ਹਰਕਤ ਨਹੀਂ ਲੱਗਣ ਡਿਆ, ਡੇਲਾ ਪਾਉਂਦੇ ਤੁਹਾਡਾ, ਸਾਡੇ ਭਾਈਆਂ ਦੀ ਗੱਲ ਹੈ ਭਾਜੀ। ਨਹੀਂ ਮੈਂ ਡੇਲਾ ਨਹੀਂ ਮਿੱਠਾ ਜੀ ਪਾਇਆ। ਉਹ ਵੇਖੋ ਇੱਕ ਖੂਬਸੂਰਤ ਅੱਛੀ ਚੀਜ਼ ਵੇਖੋ, ਤੁਸੀਂ ਉਹਨੂੰ ਪਿਆਰ ਨਾਲ ਵੇਖੋ। ਉਸਤਾਦ ਜੀ ਮੇਰੇ ਦਾਦਾ ਜੀ ਕਹਿੰਦੇ ਹੁੰਦੇ, ਬੰਦੇ ਚੋਂ ਡਰ ਕੱਢਦੇ ਹੋ ਨਾ, ਬੰਦੇ ਚੋਂ ਡਰ ਕੱਢਦੇ ਪਿੱਛੇ ਛੱਡ ਰਿਹਾ ਜਾਂਦਾ। ਕੀ ਕੱਢਦੀ? ਹਾਂਜੀ ਬੰਦੇ ਚੋਂ ਡਰ ਕੱਢਦੇ ਹੋ ਪਿੱਛੇ ਛੱਡ ਰਿਹਾ ਜਾਂਦਾ, ਤੇ ਕਾਇਨਾਤ ਚੋਂ ਜੱਟ ਕੱਢਦੇ ਪਿੱਛੇ ਕੁਝ ਨਹੀਂ ਕਰਦਾ। ਤੇ ਜਿਹਦੇ ਚ ਪਦੈਸ਼ੀ ਇੰਸਟਾਲ ਹੀ ਨਾ ਹੋਇਆ ਹੋਵੇ ਜੱਟ, ਉਹਦਾ ਕੀ ਕਰਨਾ? ਉਹ ਨਹੀਂ, ਉਹ ਫਿਰ ਕੋਈ ਬਣਿਆ ਜਿਹਦੇ ਹੋਊਗਾ। ਚ ਹਾਂਜੀ ਮਿੱਠਾ ਜੀ, ਖੁਦਾ ਦਾ ਵਾਸਤਾ ਜਾਣਦੇ ਹੋ ਤੀਸਰੇ ਚੌਂਕ 'ਚ ਲੜਾਈ ਹੁੰਦੀ ਹੋਵੇ ਨਾ, ਤੇ ਘਰ ਬੈਠਕ 'ਚ ਬੈਠੇ ਤੇਰੇ ਗੋਟੇ ਟਰ ਕਰ ਰਹੇ ਹੁੰਦੇ। ਲਓ ਜੀ, ਤੁਸੀਂ ਮੇਰੇ ਬੋਲਟ ਪ੍ਰੂਫ ਜੈਕਟ ਬੰਨ ਕੇ ਮੈਨੂੰ ਦੁਸ਼ਮਣ ਦੇ ਵਾਲੇ ਸਾਈਡ ਤੇ ਸੁੱਟ ਦਿਓ, ਕਿਸੇ ਦੁਸ਼ਮਣ ਮੁਲਕ ਦੇ ਵਿੱਚ ਨਾ ਜਾਣ ਦੀ ਗੱਲ ਕਰਿਓ। ਐ ਹੁੰਦੇ ਨੇ ਜਿਵੇਂ ਜਿਹੜੀ ਉਹ ਇਹਨਾਂ ਨੇ ਖੁਸਰਿਆਂ ਨਾਲ ਬਦਦੁਆ ਲੱਗੀ ਸੀ। ਬਾਅਦ ਦੇ ਵਿੱਚ ਉਸਤਾਦ ਜੀ ਇਹ ਵੀ ਸੁਣਿਆ ਵਾ ਕਿ ਇੱਕ ਹੋਰ ਖੁਸਰਿਆਂ ਦੀ ਪਾਰਟੀ ਸੀ, ਉਹਨਾਂ ਨੇ ਕਿਹਾ ਸੀ ਇਹ ਬਦਦੁਆ ਦਾ ਤੋੜ ਕੱਢਾਂਗੇ। ਫਿਰ ਇਹਨਾਂ ਨੇ ਵੱਡੀ ਫੋਟੋ ਜਿਹੜੀ ਉਹਨਾਂ ਦੇ ਗੁਰੂ ਦੀ ਆਪਣੇ 10 ਕਮਰੇ 'ਚ ਲਾਈ ਰੱਖੀ, ਯਾਰ ਉਹ ਜਿਹੜੀ 10 ਕਰ ਲੱਗੇ। ਸਮਨਾਬਾਦ ਗੁਰੂ ਰਹਿੰਦੇ ਨੇ, ਗੁਰੂ ਮਿੱਠੂ ਜੀ ਮਾਸ਼ਾਅੱਲਾ, ਹਾਜੀ ਮਿੱਠੂ ਨਾਮ ਹੁੰਦਾ, ਬੜੇ ਅੱਛੇ ਬੰਦੇ। ਮੈਂ ਉਹਨੂੰ ਦਿਖਾਇਆ, ਉਹ ਮੇਰੇ ਕੋਲ ਬੈਠੇ ਰੋਟੀ ਖਾਣੇ, ਕਹਿੰਦੇ ਤੇਰੇ ਹਾਂ ਕੀ ਹੋਇਆ? ਮੈਂ ਕਿਹਾ ਬਦਦੁਆ ਲੱਗੀ ਹੋਈ ਆ। ਉਹਨੇ ਭਾਈ ਫਿਰ ਬਦਦੁਆ ਦਾ ਇਲਾਜ ਕੀਤਾ, ਕਹਿੰਦੇ ਕੋਈ ਨਹੀਂ, ਉਹਨੂੰ ਦੱਸਿਆ ਸੀਗਾ। ਇਹ ਜਾਣ ਡਿਆ ਸੀ। ਇੱਕ ਬੰਦਾ ਕਹਿੰਦਾ ਉਹ ਭਾਈ ਤੇਰੇ ਬਦਦੁਆ ਲੱਗੀ ਲਾ। ਉਹਨੇ ਬੰਦਾ ਲਗੋਇਆ ਬਦਵਾ ਕਿੱਥੋਂ ਲਵਾਇਆ? ਆ ਸਾਰੀ ਕਮੀਜ਼ ਪਿੱਛੇ ਬਦਵਾ ਲੱਗੀ। ਦੇਖ ਲਓ ਜੀ, ਕਿਸੇ ਦੇ ਬਜ਼ੁਰਗ ਨੂੰ ਬਦਦੁਆ ਲੱਗੀ ਹੋਈ ਆ ਤੇ ਕੋਈ ਚੀਜ਼ਾਂ ਕਰਨ ਡਏ ਆ। ਸਾਰੀ ਰਾਤ ਉਹ ਜਿਹੜਾ ਨਹੀਂ ਹੁੰਦਾ, ਉਹਦੇ 'ਚ ਟੱਪ 'ਚ ਕਮੀਜ਼ ਪਾਈ ਰੱਖੀ, ਉਹ 'ਚ ਤੇਜ਼ਾਬ ਪਾ ਕੇ ਕਹਿੰਦਾ ਯਾਰ ਬਦਵਾ ਲੱਗ ਗਈ। ਇੱਕ ਬਦਵਾ ਤੇ ਚਾਹ ਦੇ ਦਾਗ ਇਹ ਨਹੀਂ ਜਾਂਦੇ। ਲੋਕ ਵੀ ਧਰਮ ਪੋਲ ਜਿਹੜੀ ਹੁੰਦੀ ਬਦਵਾ ਲੱਗ ਜੇ ਤੇ ਚਾਹ ਤੇ ਦਾਗ ਲੱਗ ਜੇ, ਇਹ ਨਹੀਂ ਲੱਥਦੀ ਛੇਤੀ। ਬਦਦੁਆ ਵਾਲੇ ਦਿਨ ਖਾਦਾ ਕੀ ਸੀ ਤੁਸੀਂ? ਹਾਂ ਨਹੀਂ ਉਹ ਬਾਹਰੋਂ ਕਿਤੋਂ ਲੱਗੀ ਹੈ। ਇਹ ਕਿਸੇ ਬਦਦਵਾਈ ਕੰਧ ਨਾਲ ਟੇਕ ਲਾ ਕੇ ਖਲੋਤਾ ਰਿਹਾ, ਇਹ ਉੱਥੋਂ ਬਦਦਵਾ ਨੂੰ ਲੱਗੀ। ਪਾਣੀ ਨਹੀਂ ਨਾ ਹੋਣਾ ਤੇ ਕੰਧ ਨਾਲ ਬਦਦੁਆ ਰਗਾ। ਹਾਂ ਨਹੀਂ ਬਾਈਵਾ ਸਾਹਿਬ ਤੁਹਾਨੂੰ ਸੀਰੀਅਸਲੀ ਇਹ ਤਾਂ ਨਹੀਂ ਮੰਨਦੇ, ਚਲੋ ਚੀਜ਼ਾਂ ਤਾਂ ਤੌਬਾ ਤਾਂ ਕਹੀ ਜਾਣ ਡਏ। ਲੱਚੇ ਦਾ ਤਨ ਤੌਬਾ ਤਨ ਅੱਛਾ ਅਕੀਦਤ ਤਨ ਵੀ ਤੂੰ ਥੋੜਾ ਗੌਰ ਕਰੋ ਨਾਜ਼ਰੀਨ, ਤੁਸੀਂ ਇਹ ਵੀ ਜੱਟ ਆ। ਮੈਨੂੰ ਜਿਹੜਾ ਥੋੜਾ ਜਿਹਾ ਟੈਨਸ਼ਨ ਪੈ ਗਈ,
ਇਹ ਵੀ ਜੁੱਤਾ ਸ਼ੁੱਤਾ ਗੱਲ ਚੋਂ ਗੱਲ ਕਰੀ ਜਾ ਰਿਹਾ ਤੇ ਉਹਨੂੰ ਮੈਂ ਸਹੀ ਜੱਟ ਸਮਝ ਰਿਹਾ ਤੇ ਉਹ ਵੀ ਕਰੀ ਜਾ ਰਿਹਾ, ਉਹ ਮੈਨੂੰ ਤਾਂ ਫਿੱਕਾ ਕਰੀ ਜਾ ਰਿਹਾ ਮੈਨੂੰ ਹੀ। ਹਾਂ ਤੂੰ ਗੱਲ ਗੌਰ ਕਰ ਰਿਹਾ, ਤੂੰ ਉਹ ਵੀ ਇੱਕ ਦੀਆਂ ਚਾਰ ਅੱਗੋਂ ਕਰ ਰਿਹਾ। ਸਾਜੀ ਫੈਸਲਾ ਹੁਣ ਕਿਹਨੂੰ ਸਮਝਣਾ ਵਾ, ਇਹਨੂੰ ਉਹਦੇ ਵਰਗਾ ਸਮਝਣਾ ਜਾਂ ਉਹਨੂੰ ਇਹਦੇ ਵਰਗਾ ਸਮਝਣਾ? ਸੇਮ ਆ। ਇਸਲਾਮਾਬਾਦ ਦੀ ਹਵਾ ਵਾ ਉਸਤਾਦ ਜੀ। ਤੇ ਬਾਹਰ ਹੈ। ਨਹੀਂ ਕਰੇ ਚੱਲ ਬੜੀ ਮਿਹਰਬਾਨੀ ਜੀ, ਮੈਨੂੰ ਨਹੀਂ ਸੀ ਪਤਾ। ਚਲੋ ਮੈਂ ਨੱਕ 'ਚ ਨਾ ਉਂਗਲ ਲੈ ਲੈ। ਆਹੋ ਸਹੀ ਉਹ ਦਿਲ ਜੱਟ ਸਾਹਿਬ ਬਦਵਾ ਲੱਗੀ। ਹੁਣ ਉਹੀ ਸਿਸਟਮ ਸਾਡੇ ਚ ਵਾ, ਆਕੜ ਵਾ, ਅਨਾਮਾ ਬਣਾ ਪਿੱਤਾ ਸਾਡੇ ਬਦਵਾ ਲੱਗ ਜੇ ਤੇ ਦਵਾਈ ਲਈ ਇਹ ਆਪ ਨਹੀਂ ਇਹ ਆਪ ORSP ਦਾ ਨਾਲ। ਤੈਨੂੰ ਪੱਥਰੀਆਂ ਬਾਦੂਆਂ ਲੱਗੀਆਂ ਨੇ, ਤੇਰੇ ਕਿਤੇ ਨੱਟ ਡਿੱਗ ਪਏ। ਤੈਨੂੰ ਲੂਜ਼ ਬਾਦੂਆਂ ਲੱਗੀ। ਤੈਨੂੰ ਗੋਲ ਅੱਛਾ ਤੈਨੂੰ ਬਾਦੂਆਂ ਲੱਗ ਗਈ ਫਿਰ। ਬਦਵਾ ਲੱਗੀ। ਹੁਣ ਮੈਂ ਤੁਸੀਂ ਦੇਖੋ, ਮੈਂ ਕਿਸੇ ਦਾ ਜ਼ੁਲਮ ਨਹੀਂ ਕਰਦਾ, ਮੈਨੂੰ ਪਤਾ ਵਾ ਮੇਰੀ ਫਿਰਕੀ ਘੁੰਮ ਗਈ, ਦਿਮਾਗ ਆਊਟ ਹੋ ਗਿਆ। ਮੈਂ ਤੁਹਾਨੂੰ ਜੀ ਕਿੰਨੀ ਵੱਡੀ ਗੱਲ ਕਰਤੀ ਕਿ ਬੰਦੇ ਚੋਂ ਕੱਢ ਦਿਓ, ਪਿੱਛੇ ਜੱਟ ਰਹੇ ਨਹੀਂ, ਕਈ ਵਾਰੀ ਜ਼ੋਰ ਬਹੁਤਾ ਲਾਓ ਤੇ ਬਦਵਾ ਨਿਕਲ ਜਾਂਦੀ। ਬੰਦੇ ਚੋਂ ਡਰ ਕੱਢ ਦਿਓ, ਪਿੱਛੇ ਜੱਟ ਰਹੇ ਜਾਂਦਾ। ਜੱਟ ਰਹੇ ਇੱਥੇ ਦੁਨੀਆ ਤੋਂ ਕੱਢ ਦਿਓ, ਪਿੱਛੇ ਦੁਨੀਆ ਨਹੀਂ ਰਹਿੰਦੀ। ਤੇ ਤੂੰ ਜਿਹੜਾ ਹਰ ਗੱਲ ਤੋਂ ਇੰਨਾ ਡਰਦਾ ਵਾ ਤੇ ਮੈਂ ਹੁਣ ਇਸ ਬੱਚੇ ਤੇ ਨਦਾਨ ਤੇ ਮਾੜੇ ਗਰੀਬ ਮਸਕੀਨ ਤੇ ਧਮੋਕ ਮਾਰ ਕੇ ਡੇਲਾ ਹੱਥ ਲਾ ਕੇ ਦੇਖ, ਮੈਂ ਤੇਰੀਆਂ ਨਸਲਾਂ ਬਰਬਾਦ ਕਰ ਦੇਣੀਆਂ। ਸ਼ੋਅ ਚੱਲ ਰਿਹਾ ਭਾਜੀ, ਐਗਜ਼ਾਮਪਲ ਮਸਾਲ ਆ ਭਾਜੀ, ਗੱਲ ਨਹੀਂ ਕਰਕੇ ਹੁਣ ਅਸੀਂ ਕਿਸੇ ਤੇ ਖੇਡਣਾ। ਦਲੇਰੀ ਕਰਾਂ ਤੇ ਮੈਂ ਖਤਮ। ਕਿੱਥੇ ਫਸ ਗਿਆ? ਦੇਖੋ ਗੁੱਜਰ, ਜੱਟ, ਚੀਮਾ, ਜੱਟ, ਮੁਗਲ, ਅੰਸਾਰੀ, ਮੁਗਲ, ਨਹੀਂ ਉਹ ਤੇ ਚਲੋ ਅਸੀਂ ਤੇ ਮਾੜੇ ਆ ਨਾ, ਲੇਕਿਨ ਦੇਖੋ ਤੇ ਬਰਾਦਰੀਆਂ ਕਿਹੜੀਆਂ ਤੇ ਚਾਰੇ ਹੀ ਤੇ ਸ਼ੇਖ ਕਿਸ ਸਭ ਮਾੜੇ ਸ਼ੇਖ ਮਾੜੇ ਵਿਚਾਰੇ, ਸ਼ੇਖ ਕਾਰੋਬਾਰੀ। ਰੇਲਵੇ ਤੁਸੀਂ ਬਰਬਾਦ ਕਰਤਾ ਵਾ, ਹੁਣ ਤੁਸੀਂ ਕਹਿੰਦੇ ਹੋ ਸ਼ੇਖ ਮਾੜੇ ਹੈਗੇ ਆ, ਛੱਡ ਦਿਓ ਬਸ। ਸ਼ੇਖ ਮੈਂ ਦੇਖੇ ਸੂਤਰ ਬੜੀ, ਯਕੀਨ ਮੰਨੋ, ਓਏ ਹੋਏ ਹੋਏ ਵੀ ਸੋਹਣੀ ਕਾਟਨ ਪਾਈ, ਸੋਹਣੀ ਜੁੱਤੀ ਪਾ ਕੇ ਆਪਣੇ ਦਫ਼ਤਰ ਬੈਠੇ, ਗਰੀਬ ਮਸਕੀਨ ਜਿਹੜੀ ਉਹਦਾ ਬਹਿਸ ਕਰੀ ਜਾਣਗੇ। ਉਹਨੇ ਕਹਿਣਾ 130 ਰੁਪਏ ਕਿਲਾ 100 ਲਗਾਣਾ ਹੈ, ਚਲੋ ਆगे ਕਰੋ, ਥੋੜਾ ਸਾ ਆगे ਉਹ ਕਰੋ। ਫੈਸਲਾਬਾਦ ਤੇ ਇਦਾਂ ਨਹੀਂ ਕਹਿੰਦੇ। ਏਦਾਂ ਹੀ ਕਰਦੇ ਸਾਰੇ, ਮੈਂ ਦੇਖਿਆ ਨਹੀਂ। ਫੈਸਲਾਬਾਦ ਚ ਜੇ ਤੁਸੀਂ ਵੈਲਥ ਉਹਨਾਂ ਦੀ ਵੇਖੋ ਨਾ, ਜੇ ਸ਼ੇਖਾਂ ਦੀ ਦੌਲਤ ਦੇ ਲਿਹਾਜ਼ ਨਾਲ, ਤੇ ਸ਼ੇਖ ਨੇ ਸਭ ਤੋਂ ਜ਼ਿਆਦਾ ਪਾਵਰ ਚ। ਹਾਂ ਅੱਲਾ ਦੇ ਬੰਦਿਆ, ਸ਼ੇਖ ਹੀ ਆ ਜਿਹੜਾ ਇਹ ਨਹੀਂ ਕਹਿੰਦਾ ਕੀ ਭਾਵ, ਕਹਿੰਦਾ ਯਾਰ ਤੋਲ ਦੇ, ਗੱਡੀ 'ਚ ਰੱਖ ਦੇ। ਅੱਛਾ ਤੇਰੇ ਵਰਗਾ ਬੰਦਾ, ਅੱਲਾ ਮਾਫੀ ਦੇ ਵਿੱਚ 6 ਉਹਨੇ ਕੇਲੇ ਲੈ ਜਾਣੇ ਆ। ਠੀਕ ਆ, ਪੁੱਛ ਲਾ ਕਿਸੇ ਰੇੜੀ ਵਾਲੇ ਨੂੰ, ਕਿਸੇ ਨੂੰ ਜਾ ਕੇ ਪੁੱਛ ਲਾ। ਭਾਜੀ ਸੂਤਰਮੜੀ ਦੇ ਅੰਦਰ ਨਾ ਇੱਕ ਬੜੀ ਸੋਹਣੀ ਫਲ ਦੀ ਦੁਕਾਨ ਹੈ, ਮੇਰੇ ਸਾਰੇ ਯਾਰ ਦੋਸਤ ਸ਼ੇਖ ਆ, ਮੇਰੇ ਵਾਸਤੇ ਕਾਬਲੀ ਜਦਾ ਐਡਾ ਕਿਨੂੰ ਛਿਲ ਕੇ ਖਾ ਕੇ ਆਣਗੇ, ਪਰਚੀ ਭੇਜ ਦੇ ਦਫ਼ਤਰੇ ਤੇ ਪਰਚੀ ਹੁਣ ਜੁਮਰਾ ਨੂੰ ਹਿਸਾਬ ਹੋਣਾ, ਇੱਕ ਕਿਨੂੰ ਦਾ ਹਿਸਾਬ ਲੈਣਾ। ਹਾਂ ਸਹੀ ਆ। ਉਹ ਯਾਰ ਇਹ ਵੀ ਝੂਠ ਬੋਲਣ ਦੇ। ਸ਼ੇਖ ਤੇ ਆਪਣੇ ਬੱਚੇ ਨੂੰ ਗੱਡੀ 'ਚ ਬਿਠਾ ਕੇ ਨਾ ਤੇ ਮੰਡੀ 'ਚੋਂ ਫੇਰਦੇ ਹੁੰਦੇ, ਬੇਟਾ ਇਹ ਗੰਡੇ ਹੈ, ਇਹ ਆਲੂ ਹੈ, ਇਹ ਪਿਆਜ਼ ਹੈ, ਇਹ ਸੇਬ ਹੈ, ਏਦਾਂ ਵਿਖਾ ਕੇ ਲੈ। ਕਦੀ ਨਹੀਂ ਜ਼ਿੰਦਗੀ 'ਚ ਏਦਾਂ ਹੋਇਆ। ਮੇਰਾ 10 ਕਰੋੜ ਦੀ ਵੀ ਗੱਡੀ 'ਚ ਬੈਠੇ ਹੋਣ, ਅੱਲਾ ਮਾਫੀ ਦੇ। ਯਕੀਨ ਮਾਰ, ਗੈਸਟ ਆਉਣਗੇ ਨਾ, ਸਾਰੇ ਦੋਸਤ बैठ के मसाला टीवी देखने, ਨਾਲ ਪਾਣੀ ਦਾ ਗਲਾਸ ਰੱਖਿਆ ਹੋ, ये जिसके बाद पानी पीना चाहिए। ये मसाला टीवी देखने ना बनाना कुछ भी। ਇਹਨਾਂ ਨੇ ਇਹ ਸ਼ੇਖ ਬਿਲਕੁਲ ਇਦਾਂ ਹੀ ਆ ਕਿ ਵੀ ਇਹਨਾਂ ਨੇ ਰੋਟੀ ਖਾਣ ਜਾਣਾ ਨਾ 4 ਜਣਿਆਂ ਨੇ, ਕਿਤੋਂ ਭਲਵਾਨ ਬਾਟੀ ਵਾਲੇ ਕੋਲ, ਉੱਥੇ 4 ਜਣੇ ਦੀ ਰੋਟੀ ਦਾ 12,000 ਰੁਪਏ ਲੱਗ ਜਾਣਾ। ਉੱਥੇ ਜਾ ਕੇ ਚਾਰਾਂ ਨੇ ਕਹਿਣਾ ਮੈਂ ਦਿੰਨਾ। ਚਾਰਾਂ ਨੇ ਜਦੋਂ ਰਕਸ਼ੇ 'ਚ ਜਾਂ ਕਿਸੇ ਚੀਜ਼ 'ਚ ਬਹਿਣਾ ਨਾ, ਅੱਬਲ ਤੇ ਗੱਡੀ ਇੱਕ ਮਿਸਾਲ ਆ, ਤੇ ਰਕਸ਼ੇ ਵਾਲੇ ਨੇ ਕਹਿ ਲੈਣਾ 200 ਰੁਪਏ, ਤੁਹਾਨੂੰ ਕਹਿਣਾ 150 ਰੁਪਏ ਦੇਣਾ ਸੀ। ਇਹ ਵਾਕਈ ਇਦਾਂ ਦੇ ਹੈ। ਅਸਲ 'ਚ ਗੱਲ ਇਹ, ਨਜਾਇਜ਼ ਜਗ੍ਹਾ ਤੇ ਨਹੀਂ ਖਰਚਦੇ ਪੈਸੇ, ਮਤਲਬ ਆਪਣੇ ਪਾਉਣ ਲਾਉਣ ਤੇ ਲਾ ਲੈਣਗੇ, ਖਾਣ ਪੀਣ ਤੇ ਲਾ ਲੈਣਗੇ। ਲੇਕਿਨ ਹੁਣ ਰਕਸ਼ੇ ਵਾਲਾ ਸਫ਼ਰ 200 ਦਾ 300 ਮੰਗੀ ਜਾ ਰਿਹਾ, ਉਹਨੂੰ ਕਹਿਣਾ ਕਿਉਂ 300 ਕੋ ਦਈਏ, 200 ਦਾ ਸਫ਼ਰ 200 ਦੇਣਾ। ਸਮਝਦਾਰ ਕੌਣ? ਸਮਝ ਆ ਰਹੀ ਗੱਲ? ਇਸ ਚੀਜ਼ ਦਾ ਗੱਲ ਆ। ਵਿਆਹ ਸ਼ਾਦੀਆਂ ਜਿੱਦਾਂ ਦੀਆਂ ਸ਼ੇਖਾਂ ਦੀਆਂ, ਬਾਕੀ ਕੋਮਾਂ ਪਤਾ ਕਰਦੀਆਂ ਨੇ, ਬਾਕੀ ਕੋਮਾਂ ਨਹੀਂ ਯਾਰ ਏਦਾਂ ਕਰ ਲਓ, ਘਰ ਬਣਾ ਲਓ। ਹੁਣ ਰਾਈਆਂ ਦਾ ਹੁੰਦਾ ਕਿ ਘਰ ਆਪਣਾ ਹੋਣਾ ਚਾਹੀਦਾ, 10 ਮਰਲੇ ਦਾ, 5 ਮਰਲੇ ਦਾ, ਜਾਂ ਘਰ ਆਪਣਾ ਵਾ। ਬੰਦੇ ਸਾਰੇ ਮੁਲਾਜ਼ਮਤਾਂ ਕਰ ਰਹੇ ਨੇ, ਜਾਂ ਵਿਚਾਰੇ ਜੋ ਮਰਜ਼ੀ, ਘਰ ਨਹੀਂ ਵੇਚਣਾ। ਉਹਨਾਂ ਦੀ ਇੱਕ ਸਾਈਕੀ ਆ। ਸ਼ੇਖ ਕੀ ਕਰਦੇ ਨੇ, ਕਿਹਨਾਂ ਦਾ ਘਰ ਆ 3 ਕਰੋੜ ਦਾ, 3 ਕਰੋੜ ਦਾ ਘਰ, ਇਹੀ ਘਰ ਅਸੀਂ ਕਿਰਾਏ ਤੇ ਲਈਏ 80,000 ਚ ਮਿਲ ਜਾਏਗਾ, ਲੱਖ ਚ ਮਿਲ ਜਾਏਗਾ। 5 ਕਰੋੜ ਦਾ ਕਾਰੋਬਾਰ ਕਰਦੇ ਆ, ਉਹਦੇ ਚੋਂ ਰੁਪਈਆ 4 ਲੱਖ ਮਹੀਨੇ ਦਾ ਕਮਾ ਕੇ ਲੱਖ ਕਿਰਾਏ ਦੇਈ ਜਾਵੇ ਵੇਚੋ। ਸ਼ੇਖ ਏਦਾਂ ਦੇ ਰਿਸਕ ਲੈਣ ਵਾਲੇ ਕਾਰੋਬਾਰੀ। ਉਹ ਕਹਿੰਦੇ ਨੇ ਮੈਂ 10 ਕਰੋੜ ਦਾ ਘਰ ਜੋ ਰੱਖਿਆ ਵਾ, 5 ਕਰੋੜ ਦਾ ਮੇਰਾ ਘਰ ਆ, 5 ਕਰੋੜ ਦਾ ਘਰ ਬੰਨਿਆ, ਮੈਨੂੰ ਕੱਖ ਨਹੀਂ ਦੇ ਰਿਹਾ ਹੈ, ਮੈਂ ਇਹੀ ਘਰ 1.25 ਲੱਖ ਰੁਪਏ ਮਹੀਨੇ ਦਾ ਲੈ ਲੈਣਾ, 5 ਕਰੋੜ ਦੇ ਨਾਲ ਮੈਂ 6 ਲੱਖ ਰੁਪਏ ਮਹੀਨੇ ਦਾ ਕਮਾ ਲੈਣਾ। ਲੇਕਿਨ ਇੱਕ ਬਰਾਦਰੀ ਐਸੀ, ਉਹ ਕਹਿੰਦੇ ਨਹੀਂ ਭਾਵੇਂ ਇਹ ਭਾਵੇਂ 5 ਕਰੋੜ ਅਸੀਂ ਮਜ਼ਦੂਰੀ ਕਰ ਲਾਂਗੇ, ਅਸੀਂ ਘਰ ਨਹੀਂ ਵੇਚਣਾ। ਏਦਾਂ ਹੀ ਜੱਟ ਜਿਹੜੇ ਜ਼ਮੀਨਾਂ ਦਾ ਹਿਸਾਬ ਕਿਤਾਬ ਬੜਾ ਹੁਣ ਦੱਸ ਰਹੇ ਸੀ, ਉਹ ਜ਼ਮੀਨ ਸਮਝਦੇ ਨਹੀਂ। ਉਹ ਸਮਝਦੇ ਨਹੀਂ ਕਿ ਹੁਣ ਜਿੱਥੇ ਜੱਟਾਂ ਦੀ ਜ਼ਮੀਨ ਹੋਏਗੀ ਕਿਤੇ, ਉੱਥੇ ਦਿਲ ਕਰੇ 30,000 ਰੁਪਏ ਮਰਲਾ ਨਾ ਹੋਵੇ ਜਗ੍ਹਾ, ਔਰ ਉਹ ਦਿਲ ਕਰੇ ਅਗਲੇ 100 ਸਾਲ ਉੱਥੇ ਕੋਈ ਆਬਾਦੀ ਨਹੀਂ ਬਣਨੀ, ਕਲੋਨੀ ਨਹੀਂ ਬਣਨੀ। ਲੇਕਿਨ ਉਹਨਾਂ ਲਈ ਉਹ ਤੁਹਾਡੀ ਸ਼ਹਿਰਾਂ ਚੋਂ ਨਹੀਂ ਮੰਗਣੀ ਜਿੰਨੀ ਉਹਨਾਂ ਦੀ ਉੱਥੇ ਕਦਰ। ਉਹ ਇੱਕ ਮਰਲੇ ਤੋਂ ਦਿਲ ਕਰੇ ਬੰਦਾ ਮਾਰ ਦੇਣ।
ਭਾਜੀ ਆ ਦੁਸ਼ਮਣਦਾਰੀ ਦੇ ਪੱਟੇ ਬੈਠੇ ਆ, ਐਵੇਂ ਸਾਨੂੰ ਕਿਹੜਾ ਸ਼ੌਕ ਉਹ ਤੇਰੀ ਉਸਤਾਦ ਜੀ ਇਹਨਾਂ ਦੀ ਦੁਸ਼ਮਣ, ਇਹਨਾਂ ਨੂੰ ਖੁਸਰੇ ਦੀ ਬਦਦੁਆ ਲੱਗੀ ਸੀ। ਬਾਅਦ ਚ ਜਿਹੜੇ ਖੁਸਰੇ ਆਣ ਕੇ ਤੋੜ ਕਰਨ ਆਏ ਸੀ ਉਹ ਆਪਸ ਚ ਦੋਵੇਂ ਖੁਸਰੇ ਪਾਰਟੀਆਂ ਇਹ ਬੈਠੇ ਰਹੇ, ਖੁਸਰੇ ਆਪਸ ਚ ਲੜਦੇ ਰਹੇ। ਇਹਨਾਂ ਦੀ ਬਦਦੁਆ ਜਿਹੜੀ ਹੈ ਨਾ ਉਹ ਇੱਥੋਂ ਤੱਕ ਆਈ ਹੈ। ਨਹੀਂ ਜੱਟ ਸਾਹਿਬ, ਸਾਨੂੰ ਸ਼ੌਕ ਆ ਭੰਡਪੁਣਾ ਕਰਨ ਦਾ, ਉਹ- ਦੁਸ਼ਮਣਦਾਰੀ ਦੇ ਪੱਟੇ ਹੋਏ ਆ। ਵੇਖ ਸਾਹਿਬ ਪਨਾਹ ਲਈ ਹੋਈ ਆ ਇੱਥੇ ਵੀ, ਚਲੋ ਪੁੱਛੋ ਸਾਡੇ ਲਿਆ ਕੇ ਪੈ ਜੇ ਪਨਾਹ ਲਈ ਵੀ ਯਾਰ ਕੋ, ਚਲੋ ਕਿਸੇ ਦਾ ਕੁਝ ਵਾਧਾ ਘਾਟਾ ਨਾ ਹੋ ਜਾਏ। ਵਾਧਾ ਘਾਟਾ ਨਾ ਹੋ ਜਾਵੇ। ਮੇਰਾ ਕੀ ਜਿਹੜਾ ਮੈਨੇਜ ਕਰਨਾ ਉਹ ਯੱਕ ਜਾਂਦੀ ਰਹਿਣੀ ਤੇ ਜ਼ੁਲਮ ਆ। ਤੂੰ ਇੱਥੇ ਨਾ ਆਇਆ ਤੇ ਪਨਾਹ ਵੀ ਮੁੱਕ ਜਾਣੀ, ਤਨਖਾਹ ਵੀ ਮੁੱਕ ਜਾਣੀ। ਲਓ ਜੀ, ਮੈਂ ਅੱਜ ਜ਼ੁਲਮ ਦਾ ਸਿਸਟਮ ਸ਼ੁਰੂ ਕਰ ਦਵਾਂ ਨਾ ਤੇ ਇੱਥੇ ਕਤਲ ਕੁਤਲ ਕਰਕੇ ਆ ਜਾਵਾਂ, ਫਿਰ ਮੈਂ ਪੂਰਾ ਜੱਟ ਮਾਂ। ਉਹ ਯਾਰ ਇਹਦੇ ਨਾਲ ਕਤਲ ਦਾ ਕੀ ਤਾਲੁਕ ਆ? ਉਹ ਕਤਲ ਲੜਾਈ ਤੇ ਲੜਾਈ- ਇਨਸਾਨ ਕੋਈ ਵੀ ਹੋਵੇ, ਯਾਰ ਹੁਣ ਮੈਂ ਆਪਣੇ ਕਤਲ ਨੂੰ ਕਰਨਾ, ਇੱਕ ਇਨਸਾਨ ਦਾ ਕਤਲ ਕਰਨਾ ਇਹ ਪੂਰੀ ਇਨਸਾਨੀਅਤ ਦਾ ਕਤਲ ਵਾ। ਓਏ ਉਹਨੂੰ ਸਮਝਾ ਜਿੰਨਾ ਮੈਂ ਲੜਨਾ, ਮੈਂ ਤਾਂ ਸਾਦਾ ਸਟ੍ਰੈਟਜੀ ਲੜਨਾ ਵਾ। ਅਗਲਾ ਪਿਸਤੌਲ ਕੱਢ ਲਿਆ ਖਾਤਾ। ਇਹਦਾ ਭਰਾ ਲੜਦਾ ਹੋਵੇ ਉਹਨੂੰ ਦੂਰੋਂ ਖਲੋਤਾ ਗਏ, ਓਏ ਆ ਜਾ ਸੱਟ ਲੱਗ ਜਾਏਗੀ ਆ ਜਾ। ਓਏ ਆ ਜਾ, ਸਾਡਾ ਨਹੀਂ ਕੰਮ ਹੈਗਾ ਇਹ ਨਹੀਂ ਕੰਮ, ਜੱਟ ਹੁੰਦੇ ਜਿਗਰੇ ਵਾਲੇ। ਲਓ ਜੀ, ਮੈਨੂੰ ਨਾ ਕੱਲ ਤੋਂ ਬਰੀਟਾ ਲਿਆਉਣਾ ਹੀ ਪੈਣਾ ਨਾਲ। ਕੀ ਲਿਆਉਣਾ ਪੈਣਾ? ਬਰੀਟਾ ਪਿਸਤੌਲ ਜਿਹੜਾ ਯਾਰ ਨਾ, ਇਹਦੇ ਭਰਾ ਨੂੰ ਛੋਟਾ ਬੈਗਾ ਵਾਲਾ, ਉਹਨੇ ਮੈਨੂੰ ਕਿਹਾ ਭਾਜੀ ਨੇ ਸ਼ੁਰੂ ਤੋਂ ਇਦਾਂ ਦਾ ਵਾ। ਸਾਡੇ ਮਹੱਲੇ ਦੇ ਵਿੱਚ ਅਨਸਾਰੀ ਸੀ, ਮਤਲਬ ਕੋਈ ਵਿਚਾਰੇ ਜਲਾਏ, ਉਹਨਾਂ ਦਾ ਮੁੰਡਾ ਇੱਕ ਦਲੇਰ ਨਿਕਲਿਆ, ਰੋਜ਼ ਆ ਕੇ ਰੋਂਦਾ ਹੁੰਦਾ ਸੀ, ਜੱਟ ਹੋ ਕੇ ਘਰ ਆ ਕੇ ਕਹਿੰਦਾ ਸੀ ਮੈਨੂੰ ਜਲਾਇਆ ਦੇ ਮੁੰਡੇ ਨੇ ਮਾਰਿਆ। ਹਿਸਾਬ ਨਾਲ ਓਏ ਜਾ ਗੰਦਿਆ, ਨਿੱਕੇ ਹੁੰਦਾ ਤੂੰ ਮੈਨੂੰ ਮਿਲਿਆ ਹੁੰਦਾ ਤੇ ਇੰਜ ਥਰਾਉਣਾ ਸੀ ਤੂੰ। ਸਹੀ ਗੱਲ। ਲੜਾਈ 'ਚ ਰਿਪਲਾਈ ਦਿੱਤਾ ਹੀ ਨਹੀਂ ਕਦੀ। ਹਾਂ ਸਹੀ ਗੱਲ। ਲੜਾਈ 'ਚ ਕਦੀ ਰਿਪਲਾਈ ਨਹੀਂ ਦਿੱਤਾ, ਫਿਰ ਅਗਲਾ ਜਵਾਦੀ ਘਟੀ ਕਰ ਵੀ ਗਿਆ, ਮਾਫ ਕਰ ਦਿਓ, ਦਰਗੁਦਰ ਕਰੋ, ਵੱਡਾ ਮਾਫ ਕਰਨ ਵਾਲਾ। ਇੱਥੇ ਇਹ ਸਿੱਖਿਆ ਜ਼ੁਲਮ ਕਰਕੇ ਮੈਂ ਕਿ ਮੈਂ ਪਿਛਣਾ ਕਰਦਾ ਉਹਨੂੰ ਮਰ ਜਾਣਾ, ਉਹਦੇ ਬੱਚੇ ਰੋਲ ਜਾਣੇ, ਫਿਰ ਤੱਪੜ ਰੋਲ ਜਾਣੇ। ਓਏ ਓਏ ਅਬ ਮੈਂ ਕੰਨ ਨਹੀਂ ਵੱਢਦਾ ਹੁੰਦਾ ਇੱਧਰ ਵੀ ਸਾਈਡ ਤੋਂ। ਹੋਸ਼ ਨਾਲ ਗੱਲ ਕਰ ਤੂੰ। ਦਾਨਿਸ਼ ਭਾਈ ਗੁੱਸਾ ਹੀ ਕਰਕੇ, ਮਾਈਂਡ ਹੀ ਕਰਕੇ। ਅੱਛਾ, ਉਸ ਤੋਂ ਬਾਅਦ ਬਦਦੁਆ ਲੱਗੀ ਤੇ ਫਿਰ ਤੁਸੀਂ ਬਾਅਦ ਚ ਜ਼ਮੀਨ ਦਾ ਰੌਲਾ ਮੁੱਕ ਗਿਆ। ਫਿਰ ਉਹ ਖੁਸਰੇ ਨੇ ਕਿਹਾ ਸੀ ਜਾ ਤੇਰੇ ਸੱਤਾ ਪੁੱਤੋਂ ਜੇ ਇੱਕ ਪੁੱਤ ਐਸਾ ਹੈ ਜਿਹੜਾ ਜਿਹਦੇ ਖੁਸਰਾ ਹੀ ਹੋਏ। ਹਾਂ ਕੀ ਉਸ ਲੇਕਿਨ ਉਹ ਝੂਠਾ ਸਾਹਿਬ ਦਾ ਸੱਤ ਤੋਂ ਸੱਤ ਹੀ ਇਹਨਾਂ ਨੇ ਕਿਹਾ ਕੋਈ ਬਦਲਾ ਨਹੀਂ, ਆਪਣੇ ਕੰਮ ਕਰੋ। ਵੀ ਤੇਰੇ ਪੁੱਤਾਂ ਦੇ ਇੱਕ ਪੁੱਤ ਐਸਾ ਹੋਇਆ ਇੰਜ ਕਰਕੇ ਘੂਰੀ ਪਾਏਗਾ, ਜਿੰਨੇ ਬੰਦੇ ਜਿੰਨੇ ਵੀ ਦੁਸ਼ਮਣ ਹੋਣਗੇ ਸਾਰੇ ਜ਼ੇਰ ਹੋ ਜਾਣਗੇ। ਉਹ ਮੇਰੇ ਕਿਹਨੇ ਕਿਹਾ ਹੈ? ਇਹ ਖੁਸਰੇ ਨੇ ਕਿਹਾ। ਗੁਰੂ ਨੇ, ਗੁਰੂ ਨੇ। ਹਾਂਜੀ। ਅੱਛਾ, ਉਹਨੇ ਕਿਹਾ ਸੀਗਾ ਵੀ ਕਿਹਨੂੰ ਕਿਹਾ ਸੀ? ਮੇਰੇ ਅੱਬਾ ਜੀ ਨੂੰ। ਅੱਬਾ ਜੀ ਨੂੰ ਕਿ ਤੇਰੇ ਪੁੱਤਰਾਂ ਚ ਕੈਸਾ ਹੋਇਆ? ਹਾਂ, ਜਿਹੜਾ ਇੰਜ ਕਰਕੇ ਘੂਰੀ ਪਾਏਗਾ, ਜਿੰਨੇ ਵੀ ਦੁਸ਼ਮਣ ਹੋਣਗੇ ਸਾਰੇ ਮਿੱਟੀ ਹੋ ਜਾਣਗੇ, ਜ਼ੇਰ ਹੋ ਜਾਣਗੇ। ਅੱਛਾ, ਇਹਦਾ ਅੱਬਾ ਡੇਲੀ ਪੁੱਤਰ ਤੁੱਲ ਕੇ ਵੇਖਦੇ ਸੀ ਉਹ ਕਿਹੜਾ ਵਾ ਜਿਹੜਾ ਉਹ ਕਹਿ ਕੇ ਗਿਆ। ਤੂੰ ਤਾਂ ਪੀਰਾਂ ਦੇ ਤੇਰੇ 7 ਪੁੱਤ ਹੋਣਗੇ, 7 ਪੁੱਤਾਂ ਚੋਂ ਇੱਕ ਪੁੱਤ ਐਸਾ ਹੋਏਗਾ ਤੇ ਤੇਰੀ ਮਿਹਰਬਾਨੀ ਉਹਨੂੰ ਹੁਣੇ ਮਾਫੀ ਦੇ ਕੇ ਪਰਾਇਜ ਤੋਂ ਪਹਿਲੇ ਬੰਦ ਕਰ ਲਾ ਇਸ ਤਰੀਕੇ ਨਾਲ। ਹੁਣ ਡੱਕ ਲਈ ਉਹਨੇ, ਦੁਨੀਆ ਦੇ ਬਹੁਤ ਜ਼ੁਲਮ ਸਿਤਮ ਕਰਨੇ ਆ। ਉਹ ਮੈਂ ਸੀਗਾ। ਅੱਛਾ, ਅੱਛਾ, ਅੱਛਾ। ਇਹ ਢੋਲਨਪੁਰ ਦੀ ਗੱਲ ਆ। ਢੋਲਣਪੁਰ ਨਹੀਂ, ਢੋਲਣ ਪਿੰਡ ਵਾ, ਪੀਰ ਉੱਥੇ ਰਹਿੰਦੇ ਸੀਗੇ। ਅੱਛਾ ਅੱਛਾ ਉਹਨੇ ਕਿਹਾ ਤੇਰੇ ਘਰ ਮੁੰਡਾ ਹੋਏਗਾ ਉਹਦਾ ਨਾਮ ਮਿੱਠਾ ਹੋਏਗਾ, ਹਾਂ, ਯਾਨੀ ਪਹਿਲੇ ਪਿੱਛੋਂ ਹੀ ਰੱਖਿਆ ਹੋਏਗਾ ਨਾਮ। ਵੀ ਉਹਦੀ ਇੱਕ ਅੱਖ ਛੋਟੀ ਵੱਡੀ ਗਿਆ, ਜੋ ਘੂਰੀ ਪਾਏਗਾ, ਜਿੱਧਰ ਘੂਰੀ ਪਾਉਂਦਾ ਜਾਏਗਾ ਉਹ ਸਾਰਾ ਇਲਾਕਾ ਦਾ ਫੈਨ ਹੋ ਜਾਏਗਾ, ਸ਼ੁਦਾਈ ਹੋ ਅੱਛਾ ਚੱਲ, ਇੱਕ ਮਿਸਾਲ, ਜਦੋਂ 2 ਵਜੇ ਇੱਥੇ ਸ਼ੋਅ ਮੁੱਕ ਜਾਂਦਾ ਰਾਤ ਨੂੰ ਹਾਂਜੀ। ਤੇ 5 ਵਜੇ ਤੱਕ ਬਾਹਰ ਕਿਉਂ ਬੈਠਾ ਰਹਿਣਾ? ਲੈ ਚੋਰੀਆਂ ਦੀ ਕੀਤੀਆਂ ਨੇ ਹੁੰਦੇ ਕਿ ਅਰੇ ਥੱਪੜ ਪਤਾ ਕਿਆ ਮਾਰਦੇ ਆ। 2 ਵਜੇ ਅਸੀਂ ਵਿਹਲੇ ਹੋ ਜਾਈਏ ਨਾ, 5 ਵਜੇ ਤੱਕ 3 ਘੰਟੇ ਬਾਹਰ ਬੈਠਾ ਤਾਂ ਮੈਂ ਕੋਈ ਇੱਥੇ ਬੈਠਾ ਸਾਰੀ ਰੋ ਚਾਨਣ ਰੋਵੇ ਪੇ ਜਾ ਐਸਾ ਕਸਮਾਂ ਦੀ ਗੱਲ ਨਹੀਂ। ਇਹ ਤਾਂ ਬਾਜੀ ਪਿਸਤੌਲ ਹੈ ਕਿ ਉਹਨੂੰ ਕਿਹਦਾ ਜ਼ੋਰ ਵਾ। ਲੈ ਓਏ ਇਦਾਂ ਫਿਰ ਹਰ ਗੱਲ ਤੇ ਬਹਿਸ ਕਰੀ ਜਾ, ਫਿਰ ਬਹਾਦਰੀ ਕਾਦੀ ਹੈ? ਹੁਣ ਮੈਂ ਇਸ ਬੰਦੇ ਨਾਲ ਲੜਨਾ ਵਾ, ਮੇਰਾ ਜ਼ੇਨ ਪੂਰਾ ਵਾ, ਮੈਂ ਪਿੱਛੋਂ ਵੀ ਮੈਨੂੰ ਇਹੀ ਸਿੱਖ ਵਾ ਕਿ ਹੱਥ ਲਈ ਲੜਾਈ ਆ। ਅੱਗੋਂ ਹੁਣ ਉਹ ਪਿਸਤੌਲ ਕੱਢ ਕੇ ਮੈਂ ਮਰ ਗਿਆ ਕਦੇ। ਹਾਂ, ਫਿਰ ਤਾਂ ਨਹੀਂ ਲੜਨਾ ਬੰਦਾ। ਨਹੀਂ ਡਰ ਤੇ ਉਹਨਾਂ ਨੂੰ ਕੋਈ ਨਹੀਂ। ਯਾਰ ਤੈਨੂੰ ਪਹਿਲੇ ਪੂਰਾ ਤੈਨੂੰ ਅਗਲਾ ਬੰਦਾ ਕਹੇ ਕਿ ਮਿੱਠਾ ਭਾਜੀ ਆ ਦੇ ਲੋ, ਕਸਮ ਵਾਲੀ ਗੱਲ ਆ, ਨਾ ਮੇਰੇ ਕੋ ਪਿਸਤੌਲ ਆ, ਨਾ ਚਾਕੂ ਆ, ਨਾ ਮੈਨੂੰ, ਮੈਂ ਲੜਨਾ ਹੀ ਆ, ਨਾ ਮੈਨੂੰ ਮੁੱਕਾ ਹੀ ਮਾਰਨਾ ਹੁੰਦਾ ਤੇ ਲੜ ਪੋ ਮੇਰੇ ਨਾਲ। ਫੇਰ ਮੇਰੇ ਕੋ ਬਚ ਕੇ ਦਿਖਾਇਆ, ਮੈਂ ਲਾਸ਼ਾਂ ਦੇਖੋ ਕੈਸੇ ਪਾਉਣ ਕੇ। ਰਾਤ ਦੇ ਟਾਈਮ ਅਗਲੇ ਨੂੰ ਘੂਰੀ ਸਾਜੀ ਨਹੀਂ ਥੋੜਾ ਜਿਹਾ ਪਿੱਛੇ ਫਰੇਮ ਕਰਿਓ, ਪਿੱਛੇ 1 ਮਿੰਟ ਦਾ ਮੈਨੂੰ ਲੈਵਲ ਧਿਆਨ। ਉਹ ਤੇਰਾ ਦੇਰ ਫਿਟੇ ਮੋਈਆਂ ਮੇਰੇ ਕੋਲ ਆ ਤੇ ਮੈਂ ਦੱਸਾਂ ਆਵੇ। ਤੇਰੇ ਕੋਲ ਆ ਕੇ ਮੈਂ ਰਹਿ ਗਿਆ ਵਾ। ਇੱਕ ਜੱਟ ਆ, ਇੱਕ ਚੀਮਾ ਵਾ, ਇੱਕ ਗੁੱਜਰ ਆ, ਪਾਣੀ ਯਾਰ, ਸਮਝੋ ਹੀ ਬਾਹਰ ਆ। ਪਾਣੀ ਤਾਂ ਘੁੱਟਦਾ। ਹਾਂਜੀ, ਦੁਸ਼ਮਣੀ ਫਸ ਗਈ। ਕਿਉਂ ਜੀ? ਯਾਰ ਬਸ ਕਰ ਦੋ, ਕੋਈ ਵੀ ਨਹੀਂ ਸਤਾਜ ਜੀ ਬਹਾਦਰ। ਉਹ ਭਾਈ ਸੋਹਣਾ ਜਿਸਮ ਜੁਸਮ ਉਹਦਾ ਅੰਦਰੋਂ ਵੀ ਇਹੀ ਕੁਛ ਹੈ। ਕੀ ਸਾਡੇ ਜੁਗਤਾਂ ਟੈਪ ਹਾਂਜੀ। ਆਹੋ ਦੇ ਅੰਦਰ ਵੀ ਆਇਆ ਥੋੜਾ ਜਿਹਾ ਹਿਸਾਬ ਚੀਮਾ ਲਾਇਆ। ਬੈਠਾ ਕੋ ਕਰਾ ਲਓ ਮੁਕਾਬਲਾ ਕਿਹਦਾ? ਚੀਮੇ ਦਾ। ਅੱਛਾ ਚੀਮਾ ਜੀ ਯਾਰ ਜਾਣ ਦੇ ਯਾਰ ਆ ਕਿੰਨੀਆਂ 5 ਗੱਦੀਆਂ, ਮੈਂ 2 ਗੱਦੀਆਂ ਦੇ ਜ਼ਰਾ ਤੂੰ। ਕਿਤੇ ਯਾਰ ਗੱਦੀ ਨਹੀਂ 2 ਦੇ ਗੱਦੀਆਂ, ਇਹਨਾਂ ਮੇਰਾ ਦਾ- ਬਾਹ ਫੜੀਆਂ। ਉਹ ਨਹੀਂ ਯਾਰ ਉਸਤਾਦ ਜੀ, ਕੋਈ ਬੰਦਾ ਲਿਆਓ ਭਰਵਾਂ ਜਿਹੜਾ ਉਹ ਤਾਂ ਮੇਰੇ ਜਿੰਨਾ ਹੀ ਜਿਸਮ ਆ, ਜਾਂ ਤੇ ਅਗਲਾ ਹੋਵੇ ਨਾ ਕਿ ਮਤਲਬ ਕੋਈ ਭਰਵਾਂ ਥੋੜਾ ਤਗੜਾ, ਉਹ ਮੇਰੇ ਜਿੰਨਾ ਹੀ ਬੋਡੀ ਉਹਦੀ ਵਿਚਾਰੇ ਦੀ। ਚੱਲ ਕੋਈ ਨਹੀਂ, ਬੱਚਾ ਸਮਝ ਕੋਈ ਗੱਲ ਯਾਰ ਉਧਰ ਨਹੀਂ, ਇੱਥੇ ਦਰਮਿਆਨ ਚ ਰੱਖਦੇ ਆ, ਚਲੋ ਆਓ ਭਾਈ ਆਓ, ਇਹਨੂੰ ਮੈਂ ਪਰੇ ਕਰ। ਕਹਿਣ ਡਿਆ। ਉਹ ਪਤਾ ਕੀ ਆ ਇੱਥੇ ਹਨਾ, ਮੈਂ ਜਿਹੜੀ ਗੱਲ ਸਮਝਾਉਣ ਡਿਆ ਨਾ ਉਹਦੀ ਗੱਲ ਸਮਝੋ ਤਾਂ ਸਹੀ ਨਾ। ਮਿੱਠਾ ਸਾਹਿਬ ਤੁਸੀਂ ਮੈਂ ਕਰ ਲੈਣਾ, ਲੇਕਿਨ ਪਹਿਲੇ 11 ਵਜੇ ਨੂੰ ਕਾਲ ਕਰੋ ਕਿ ਬਾਹਰ ਆ ਕੇ ਖਲੋਵੇ। ਕਿਉਂ? ਕਿਸੇ ਕਿਸਮ ਦਾ ਭਾਈ ਮੈਂ ਫਰੇਮ ਨਿੰਗਾ ਕਰਦਾ, ਜੇ ਕੋਈ ਲੱਤ ਬਾਦ ਮਸਲਾ ਬਣ ਗਿਆ। ਲੱਤ ਬਾਦੋਂ ਫੜਨੀ ਬਾਹ ਵਾ ਲੱਤ ਨੂੰ।
ਮੈਂ ਬਾਜ਼ੂ ਵੀ ਵਿੱਚ ਕਿਹਾ ਵਾ ਹਾਂ 7 ਭਟੀਆਂ ਨਹੀਂ ਕਰਕੇ ਪਾਉਣੀਆਂ ਵਾ ਗੁੰਝਲ ਪਾ ਦਿਆਂਗਾ ਓਕੇ ਚਲੋ ਡਰਨਾ ਜੀ ਆ ਜਾਓ ਜੀ ਮੈਂ ਉੱਥੋਂ ਪਹਿਲੇ ਕਰਦਾ ਉਹ ਪਤਾ ਕੀ ਉਸਰਾ ਮੈਂ ਇੱਧਰ ਆਓ ਜੀ ਮਿੱਠਾ ਸਾਹਿਬ ਇੱਥੇ ਆ ਵੀ ਹੈ ਇੱਥੇ ਆਓ ਅੱਜ ਸ਼ੇਰ ਜਵਾਨਾ ਆ ਜਾਓ ਨਾ ਆ ਜਾਓ ਨਹੀਂ ਈਦ ਦੀ ਵਾਰੀ ਆ ਨਾ ਓਹੋ ਗਵਈ ਨਹੀਂ ਤੂੰ ਕਰ ਮੈਂ ਇੱਥੇ ਹੀ ਆ ਮੈਂ ਤੇਰੇ ਨਾਲ ਹੀ ਆ ਉਹ ਮੈਂ ਵੀ ਇੱਥੇ ਹੀ ਆ ਕੋਈ ਨਹੀਂ ਕਰ ਲੈਂਦੇ ਆ ਭਾਜੀ ਕਿਹੜਾ ਓਏ ਓ ਅੱਲਾ ਮਾਫੀ ਦੇ ਆਓ ਯਾਰ ਆਓ ਅੱਗੇ ਆਓ। ਭਾਜੀ ਹਾਂ ਮੈਂ ਕਰ ਲਾਂਗਾ ਜਿਮ ਚੱਲ ਜਾਂਗੇ ਉਹਨਾਂ ਕੋਲ ਘਰ ਚੱਲ ਜਾਂਗੇ ਨਹੀਂ ਨਹੀਂ ਫਿਰ ਜਰਾ ਥੋੜਾ ਜਿਹਾ ਪਤਾ ਤਾਂ ਲੱਗੇ ਨਾ ਉਹ ਹਫਤੇ ਨੂੰ ਥੋੜਾ ਜਿਹਾ ਨਾ ਮੇਰਾ ਬੰਧਨ ਕੀਤਾ ਹੋਇਆ ਵਾ ਬੜਾ ਹਫ਼ਤੇ- ਪਹਿਲੇ ਮਾਰਦੇ ਜੀ ਆ ਵੀ ਨਹੀਂ ਮੈਂ ਤੇ ਆਪਣੀ ਲੱਗਾ ਕਰ ਉਹਨੂੰ ਕਹੋ ਨਾ ਇੱਕ ਵਾਰੀ ਪਤਾ ਕਰ ਲੈ ਘਰ-ਬਾਰ ਸਾਰੇ ਫੋਨ ਕਰ ਲੈ ਵੀ ਵਾਧਾ ਘਟ ਮੇਰੇ ਨਾਲ ਹੋ ਗਿਆ ਭਾਜੀ ਬਾਹ ਫੜਨੀ ਸਿਰਫ ਉਹਦੇ 'ਚ ਵੀ ਰੌਲਾ ਬਣ ਜਾਂਦਾ ਮੈਂ ਜੋ ਨਾੜ ਹੀ ਘੁੱਟਦੇ ਆ ਇੱਕ ਹਾਂ ਤੇ ਉਹ ਨਾੜ ਘੁੱਟਣਾ ਜੀ ਚਲੋ ਉਹ ਭਾਜੀ ਤੂੰ ਘੁੱਟ ਲਈ ਭਾਈ ਹੈਂ? ਕਿਹੜੀ ਕਾਰਡ ਕੁੱਟਣੀ ਘੁੱਟ ਲਈ ਭਾਈ ਤੂੰ ਨਾੜ ਘੁੱਟ ਲਈ ਚਲਾ ਪਲੀਜ਼ ਲਿਖ ਲਿਖਾ ਕਰਾ ਲਾ ਸਾਈਨ ਕਰਾ ਲਾ ਨਹੀਂ ਚਲੋ ਉਹਨੇ ਕੁੱਟਣੀ ਨਾਲ ਆ ਫਿਰ ਤਾਂ ਲਿਖ ਲਗਾ ਕਰਦਾ ਹੁਣ ਉਹ ਬੰਦਾ ਹੀ ਮਾਰ ਸਕਦਾ ਇੱਥੋਂ ਨਾਲ ਕੁੱਟ ਜਾਂ ਬਸ ਬਹੁਤਾ ਜ਼ੋਰ ਨਾ ਲਾਈ ਕਿਉਂਕਿ ਤੂੰ ਮੋਢਾ ਨਾ ਵਿਚਾਰਾ ਨਿੱਕੀ ਹੋ ਜੇ ਚਲੋ। ਜਾਂ ਕੋਣੀ ਬਸ ਰਾਤ ਹੌਲਾ ਰੱਖੀ ਇੱਧਰ ਆ ਭਾਜੀ ਲੈ ਕਮਾਲ ਪਾਉਣ ਲੱਗਾ ਇਹ ਕੀ ਇਹ ਕਿਹੜਾ ਸਟਾਈਲ ਆ ਚਲੋ ਜੀ ਚਲੋ ਹਾਂ ਉਧਰ ਨੂੰ ਝੁਕੋ ਚੱਲ ਬਈ ਮੈਂ ਦਾਣੇ ਨਹੀਂ। ਪਾਉਣ ਲੱਗੀ ਮੋਬੀ ਨਾਜ਼ਰੀਨ ਲਾਓ ਜੀ ਮੇਰੇ ਵੀਰ ਜੀ ਚੱਲ ਬਈ ਚੱਲ ਚੱਲ ਬਾਹਰ ਰੱਖ ਕੇ ਖੜੇ ਦੀ ਬਿਮਾਰੀ ਨਾ ਵੀ ਦੋ ਪਹਿਲਵਾਨ ਜੀ ਥੋੜਾ ਜਿਹਾ ਹੁੰਦਾ ਵਾ ਪਹਿਲੋਂ ਦਾ। ਉਧਰੋਂ ਪਹਿਲੋਂ ਪੋਲਾ ਜਿਹਾ ਕਰੀਦਾ ਬਾਈ ਸਾਹਿਬ ਪਹਿਲੋਂ ਮੈਨੂੰ ਪੋਲਾ- ਤੁਸੀਂ ਦੱਸਣਾ ਵਾ ਕਿ ਵੀ ਇੱਥੇ ਰੱਖੋ ਨਾ ਬਾਹ ਇੱਥੇ ਸ਼ਾਵਾ ਕੱਢ ਲਓ ਭਾਈ ਲੰਮੇ ਪੈ ਜਾ ਇੱਕ ਮਿੰਟ ਦਾ ਪੋਲਾ ਜਿਹਾ ਥੋੜਾ ਜਿਹਾ ਕੀ ਹੋਇਆ ਪੋਲਾ ਚੁੱਪੜਾ ਤੂੰ। ਹਾਂਜੀ ਬਾਇਆ ਸਾਹਿਬ ਨਾ ਯਾਰ ਨਾਮ ਨਾਲ ਇਹਨੇ ਗੇੜਾ ਜਿਹੜਾ ਹੀ ਬਾਜ ਨਹੀਂ ਯਾਰ ਬਾਅਦ ਇਹਨੇ ਤੈਨੂੰ ਗੇੜਾ ਇੰਜ ਕਰਨਾ ਹੀ ਹਾਂ ਹਾਂ ਲੂਜ਼ ਨਹੀਂ ਕਰਨਾ 1 2 3 ਕਹਿਣਾ ਮੈਂ ਇੱਕ ਮਿੰਟ ਮੈਂ ਹਲੇ ਬਾਟ ਉਹ ਤੇ ਜੋਰ ਇਦਾਂ ਲਾਉਂਦਾ ਕੀ ਕਰਦਾ ਪੁੱਛਿਆ ਨਹੀਂ ਉਹ ਜ਼ੋਰ ਲਾਉਂਗਾ ਨਾ ਤੂੰ ਕਹਿੰਦਾ ਮੈਂ ਕਰ ਦੇਣਾ ਉਹ ਯਾਰ 1 2 ਇੱਕ ਮਿੰਟ ਬਰਾਬਰ ਧਰਾਣ ਦੇ ਬਸਕਾ ਇੱਥੇ ਲੈਵਲ ਇੱਕ ਮਿੰਟ ਲੈਵਲ ਦੇ ਭਾਜੀ ਲੈਵਲ ਤੇ ਧਿਆਨ ਦੇ ਯਾਰ ਫਰੀਦ ਕੀ ਮਸਲਾ ਹੈ ਭਾਜੀ ਲੈਵਲ ਤੇ ਧਿਆਨ ਨਾ ਉਹ ਡਰ ਇੱਕ ਮਿੰਟ ਯਾਰ ਸਾਬਰੀ 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 ਵਾਹ ਵਾਹ ਜਿੰਦਾਬਾਦ ਵਾਹ ਸਾਬਰੀ ਅੱਜ ਦਾ ਬਾਪ ਫੜ ਕੇ ਖਾਈ ਹੋਗੀ ਸਾਬਰੀ ਸਾਬਰੀ ਕਿੰਨਾ ਕਰਾ ਗਿਆ ਮਿੱਠੇ ਬਾਬਾ ਹੋ ਗਿਆ ਜਿੱਤ ਗਿਆ ਤੂੰ ਸਾਰੇ ਹਾਰ ਗਿਆ ਵਾ ਛੱਡ ਦੇ ਤੂੰ ਸਾਰੇ ਹਾਰ ਗਿਆ ਕਿੰਨਾ ਕਿ ਰਹਿ ਗਿਆ ਸਾਰੇ ਹਾਰ ਗਿਆ ਛੱਡ ਦਿਮਾਗ ਖਰਾਬ ਭਾਈਵਾ ਸਾਹਿਬ ਜਾ ਜਿਹੜੀ ਜਿਹੜੀ ਤੋਂ ਦੁਆ ਹੁੰਦੀ ਹੈ ਜਿੰਨੇ ਵੀ ਕਰਮੇ ਹੁੰਦੇ ਸਾਰੇ ਪੜ ਲਓ ਘਰ ਕਾਲ ਕਰਕੇ ਆਪਾਂ ਜੀ ਕੋ ਭੈਣਾ ਭਰਾਵਾਂ ਕੋ ਸਾਰਿਆਂ ਕੋ ਦੁਆ ਲਾ ਲਓ ਅੱਲਾਹ ਅੱਲਾਹ ਦੇ ਹੁਕਮ ਨਾਲ ਜਿਹੜਾ ਹੁਣ ਭਗਵਾਨ ਤੁਹਾਡੇ ਮੈਦਾਨ ਤੇ ਛੱਡਣਾ ਵਾ ਦਿਲੜੀਆਂ ਪਾਵੇਗਾ ਕੁਝ ਅੱਲਾਹ ਕਰ ਅੱਗੇ ਇੱਧਰ ਆ ਯਾਰ ਤਾਂ ਨਹੀਂ ਉਸਤਾਦ ਜੀ ਉਹਦਾ ਚੰਗਾ ਭਲਾ ਦੁਨੀਆ ਤੇ ਚਾਰ ਦਿਨ ਨੂੰ ਜੀ ਲੈਂਦੇ ਹੋ ਕਿਸੇ ਦਾ ਬੱਚਾ ਜਵਾਨ ਹੈ ਐਵੇਂ ਨਾਮਵਰ ਆਦਮੀ ਹੈ ਮੇਰੇ ਕੋਲ ਹਰ ਜਗ੍ਹਾ ਲੋਕੀ ਕੀ ਕਹਿਣਗੇ ਉਹਦੇ ਬਾਰੇ ਛੱਡੋ ਕਰੋ ਚੱਲ ਕੋਈ ਨਹੀਂ ਉਹਦੀ ਹੋ ਗਈ ਬਿਸਤੀ ਤੂੰ ਤੇ ਕਿਹਾ ਨਾ ਭਾਜੀ ਹੱਥ ਯਾਰ ਅਸੀਂ ਵੀ ਇਹੀ ਚਾਹੁੰਦੇ ਨਾ ਤੈਨੂੰ ਪਤਾ ਲੱਗੇ ਵੀ ਭਾਈ ਇਹ ਆ ਜਾਂਦਾ ਲੱਗ ਗਿਆ ਹੱਥ ਦਾ ਥੋੜੇ ਜਿਹਾ ਦੁੱਧ ਪੀਤਾ ਰਿਹਾ ਤੂੰ ਛੋਟਾ ਹੁੰਦਾ ਆਪਣੀਆਂ ਮੱਝਾਂ ਦਾ ਦੁੱਧ ਪੀਤਾ ਇਹ ਤੁਹਾਡਾ ਹੁਕਮ ਹਾਂ ਆ ਲੋ ਮੈਂ ਦੇਖੋ ਅਗਲੇ ਨੇ ਦਿਲੋਂ ਮੰਨਿਆ ਇਹ ਹੁੰਦੀ ਹੈ ਮਾਰ ਕੇ ਕਰ ਭਾਜੀ ਹੱਥ ਥੋੜੇ ਕਾਲੇ ਹੋਣੇ ਲੇਕਿਨ ਥੋੜਾ ਮਜ਼ਬੂਤੀ ਦੇਖਿਓ ਚਲੋ ਉੱਠ ਆ ਜਾ ਚਲੋ ਜੀ ਮੇਰੇ ਤਾਂ ਭਾਜੀ ਤੁਹਾਡੇ ਇਮੇਜ ਕਰਕੇ ਹਾਰਨਾ ਵਾ ਉਦਾਂ ਗੱਲ ਤੇ ਨਹੀਂ ਹਾਰਨਾ ਨਹੀਂ ਤੂੰ ਜਿੱਤਣਾ ਵਾ ਨਹੀਂ ਉਸਤਾਦ ਜੀ। ਓਏ ਚੱਲ ਓਏ ਚੱਲ ਚੱਲ ਉਹ ਤਾਂ ਕਾਰੋਬਾਰ ਤੇ ਫਰਕ ਪੈਣਾ ਵਾ ਓਏ ओए इधर बाजवा अपनी जान है इससे कोई भिड़े मत ਚੱਲ 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 ਓਏ ਓਏ ਕੈਸਾ ਮੂੰਹ ਦਾ ਰੱਖ ਬੈਠ ਚੱਲ ਲਓ ਜੀ ਮੇਰੇ ਕੋਲ ਲਿਖਾ ਲਓ ਜਿੰਨਾ ਬਾਤੀ ਲੜੀ ਜਾਵੇ ਚੱਲ 1 2 3 ਕਹਿਣਾ ਮੈਂ ਯਾਰ ਤੂੰ ਇੱਕਦਮ ਨਾ ਹਰਾ ਲਿਆ ਕਰ ਥੋੜਾ ਜਿਹਾ ਮਜ਼ਾ ਲੈ ਆ ਨਹੀਂ ਉਸਤਾਦ ਜੀ ਤੇ ਇੱਕਦਮ ਕੋਸ਼ਿਸ਼ ਨਹੀਂ 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 ਬਸ ਇੱਥੇ ਜ਼ਰਾ ਇੱਥੇ ਰੱਖ ਇਹਨੂੰ ਇੱਕਦਮ ਨਾ ਹਰਾਈ 1 3 ਗਿਣਨਾ ਮੈਂ 1 2 3 ਗਾਂ ਚ ਭੋਰਾ ਨੇ ਪੀਲਾ ਹੋ ਰਿਹਾ फंक्शन नहीं आती ਉਸਤਾਦ ਜੀ ਨੂੰ ਕੁਝ ਹੋਰ ਲਾ ਦੇ ਲਾ ਯਾਰ ਬਾਜਵਾ ਤੋਂ ਵੀ ਲੈ ਕੇ यस 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 कितने जिम्मा कितने ਨਹੀਂ ਨਹੀਂ ਭਾਈ ਅਸੀਂ ਮਾਰੇ ਬੰਦੇ ਸੀ ਓ ਜੀ हालां वो सिर्फ कूड़ा खांदा ਅੰਗੂੜਾ ਓ ਜੀ ਭਾਜੀ ਇਤਿਹਾਸ ਦਾ ਸਭ ਤੋਂ ਵੱਡਾ ਮੁਕਾਬਲਾ ਹੋਣ ਲੱਗਾ ਠੀਕ ਹੈ ਜੀ ਦੋ ਜੱਟ ਦੇ ਸਾਹਮਣੇ ਆ ਗਿਆ ਆਹਾ ਤਾੜੀ ਯਾਰ ਤਾੜੀ ਠੀਕ ਹੈ ਜੀ ਨਾਲੇ ਦੋ ਜੱਟ ਹੋਣਗੇ ਸ਼ੇਖ ਸਾਹਿਬ ਆਪ ਹੀ ਕੋ ਮਾੜੀ ਮੋਟੀ ਕੋਸ਼ਿਸ਼ ਕਰੋ ਬੱਚੇ ਬਣਾਉਣੇ ਸਾਡੇ ਕੋਲ ਵੀ ਇਹ ਕਰਾਉਣੇ ਨਹੀਂ ਵਾਲਾ ਕਰ ਦੇਣਾ ਕੋਟੋ ਨੇ ਮੇਰੇ ਤੂੰ ਹੁਣੇ ਕਹਿ ਰਿਹਾ ਸਾਂ ਕਿ ਮੈਂ ਮਤਲਬ ਨਹੀਂ ਜੀ ਮਾਫੀ ਦੇ ਦਿਓ ਮੈਂ ਸਲਾਮ ਦੋ ਤਾਂ ਨਹੀਂ ਉਹ ਜਿਹੜਾ ਬਾਬੇ ਨੇ ਕਿਹਾ ਸੀ ਕਿ ਇੱਕ ਬੱਚਾ ਪੈਦਾ ਹੋਏਗਾ ਭਾਜੀ ਬੱਚੇ ਬਾਬਾ ਵੀ ਨਹੀਂ ਰਿਹਾ ਤਾਂ ਮੇਰੇ
ਤਾਂ ਆਪਾਂ ਕੰਮ ਕਰ ਲੈਂਦੇ ਹੁਣ ਪਕੌੜੇ ਦਾ ਕੰਮ ਫੁੱਟ ਕਰ ਦਿੰਦੇ ਨਹੀਂ ਜਿਹੜਾ ਤੂੰ ਕਿਹਾ ਸੀ ਕਿ ਬਾਬੇ ਨੇ ਕਿਹਾ ਇੱਕ ਬੱਚਾ ਪੈਦਾ ਹੈਗਾ ਸਿਰਫ ਪੂਰੀ ਪਾਇਆ ਕਰਾਂਗਾ, ਉਹ ਬੱਚਾ ਕੌਣ? ਜਿਹੜਾ ਤੂੰ ਕਹੋ ਬੱਚਾ ਮੈਂ ਸੀ, ਮੈਂ ਕਦੋਂ ਕਿਹਾ ਤੂੰ ਕਿਹਾ ਹੁਣੇ ਬੱਚਾ ਮੈਂ ਸੀ। ਲਾਜ ਲੈਣਾ ਮੁੰਡੇ ਸੁਬਹ ਸਾਰੀ ਕਹਾਣੀਆਂ ਅਮਾਨ ਨਜ਼ਰ ਵਿੱਚ ਲਈ ਇਹ ਸਭ ਤੁਸੀਂ ਆਉਣਾ ਇੱਥੇ ਹਫਤਾ ਚ ਪੈਰ ਦੀ ਕਰਦਾ ਨਹੀਂ ਓਏ ਉਹਨਾਂ ਨੂੰ ਇਸ ਉਮਰ ਚ ਕਿ ਪਾਉਂਦਾ ਉਹ ਨਹੀਂ ਉਸਤਾਦ ਜੀ ਮੇਰੇ ਤੋਂ ਪਿੱਛੇ ਇੱਧਰ ਆ ਗਿਆ ਨਹੀਂ ਓਏ ਚੱਲ ਬੇਟੇ ਸ਼ੁਰੂ ਤਾਂ ਬੱਚੇ ਗਿਆਰਾਂ ਨਿਕਲਣ ਦਿਖਾਵਾ ਕਹਾਂ ਚਾਹੁੰਦਾ ਚਲੋ। ਸ਼ਾਬਾਸ਼ ਮਿੱਠੇ। ਅੱਛਾ ਭਾਜੀ ਪਤਾ ਕੀ ਗੱਲ ਹੈ ਮਿੱਠਾ ਜੀ, ਹਾਂਜੀ ਆਵਾਜ਼ ਜਿਹੜੀ ਵੀ ਨਿਕਲੇ ਨਾ ਉਹ ਮੂੰਹ ਥਾਣੇ ਨਿਕਲੇ, ਜੇ ਮੈਂ ਪਹਿਲੇ ਕਰ ਬਦਵਾ ਮੈਂ ਬਹੁਤ ਸਪੀਡਾ ਮਾਰਾਂਗੇ। ਚਲੋ ਜੀ ਇੱਕ ਇੱਕ ਸਟਾਈਲ ਆ, ਚਲੋ ਨੀਚੇ ਟਾਇਰ ਹੁੰਦੇ ਨੇ ਆ ਬਾਚਾ ਨੂੰ ਚਲਾਓ ਭਾਜੀ ਪਹਿਲੇ ਹੈ ਆ ਬਾਚਾ ਨੂੰ ਚਲਾ ਸਹੀ ਕਰਾ ਕੇ ਦੇ। ਚੱਲ ਯਾਰ ਚੱਲ। ਆ ਲਾਓ ਭਾਜੀ ਨਹੀਂ ਇਹਦੇ ਪੈਰਾਂ ਤੇ ਫਿਰ ਜਵੇ ਲਾ ਦਿਓ ਨਾ ਬ੍ਰੈਸ ਲਾ ਦਿਓ ਇੱਥੇ ਮਾੜੀ ਉਹਦੇ ਕੋਲ ਆਪਣਾ ਹਿਸਾਬ ਲਾ ਰਿਹਾ। ਮੈਂ ਭਾਜੀ ਦੇਖ ਤੇਰੇ ਸਾਹਮਣੇ ਜਿੱਤਣਾ ਪਾ ਬੋਲ ਜਲਦੇ ਨਾਲ ਦੁਬਾਰਾ ਹਾਰ ਨਹੀਂ। ਜਿਆਦਾ ਦੇਖ ਕਿਹੜਾ ਬੱਕਰੇ ਦਸਾਨੇ ਸਿੱਧੇ ਕਰਕੇ ਦੇ ਚਲੋ ਜੀ ਚਲੋ ਜੀ ਭਾਜੀ। ਭਾਜੀ ਸਬਰ ਮੈਂ ਇੱਥੇ ਹੀ ਆ ਕੀ ਹੋਇਆ ਇੱਥੋਂ ਫੜਨਾ ਹੈ ਮੈਨੂੰ ਲੱਗਦਾ ਧੌਣ ਤੋਂ ਫੜਨ। ਅੱਛਾ ਉਹਦੇ ਉਹ ਆਪੇ ਸਾਰਾ ਪਿੱਛੇ ਆਹੋ। ਕਰੇ। ਚਲੋ ਸ਼ਾਬਾਸ਼ ਬਾਹਰ ਚਲੋ ਜੀ। ਇਹ ਹੈ ਆ ਕਾਪੀ ਦਾ ਤੁਹਾਨੂੰ ਨਿਸ਼ਾਨ ਦੇਖੀ ਸ਼ੇਰ ਬਣ ਸ਼ੇਰ। One, ਸੱਤੇ ਕਰ 2 ਇੱਕ ਮਿੰਟ ਭਾਜੀ ਸਬਰ ਕਰਨਾ ਵਾ ਉਹ ਮੇਰੇ ਦੇ ਹੱਥ ਕੰਮਣ ਦੇ। ਓਹੋ ਮੇਰਾ ਕੋਲਸਟ੍ਰੋਲ ਦਾ ਮਸਲਾ ਵਾ ਉਹ ਦੇਖੋ ਭਾਜੀ ਇਹ ਕਾਰ ਹੀ ਕੱਪੜਿਆ ਚਲੋ। ਇਹ ਘੂਰੀ ਨਾਲ ਅੱਛਾ ਇੰਜ ਕਿਹੜਾ ਹੁੰਦਾ ਬਾਪ? ਇਹਨੂੰ ਇੱਥੇ ਹੀ ਰੱਖਣਾ ਹੈ। ਇੱਥੇ ਹਾਂ ਚਲੋ ਜੀ 1 2 25 ਸਾਲ ਦੀ ਮਿਹਨਤ ਕਿੱਧਰ ਗਈ ਮਿੱਠਾ ਜੀ ਚਿਕੁੰਦਾ ਜੀ ਜਿੱਤ ਗਈ ਅੱਜ ਮੰਨ ਗਿਆ ਵਾ ਵੀ ਤੂੰ ਜੱਟ ਨਹੀਂ ਹੈਗਾ। ਦੀ ਦੁਆ ਫਿਰਦ ਕੀਤੇ ਆ ਪੜਾਈਆਂ ਕੀਤੀਆਂ ਵਾ ਅੱਜ ਸਮਝ ਆਈ ਉਸਤਾਦ ਜੀ ਜੱਟ ਨਹੀਂ ਹੈਗਾ origignal। ਇਹ ਤਾਕਤ ਕਿੱਦਾਂ ਤੇਰੇ ਚ ਆਈ? ਬਸ ਦੇਖੋ ਐਬਲੈਂਟ ਤੇ ਆਉਂਦੇ ਖੂਨ ਵਾਲੇ ਤੋਲੇ ਸਾਰਾ ਖੂਨ ਸਾਂਭਿਆ ਵਾ ਵੇਚੀਏ ਸਾਰਾ ਕੁਝ ਅੱਛਾ ਇਹ ਇੱਧਰ ਫੜਾ। ਸਾਡੀ ਜਿੱਤ ਹੋਈ ਹੈ ਮੁੰਡੇ ਦੀ। ਇੱਥੇ ਦੇ ਨਾ ਇੱਥੇ ਕਰਕੇ ਉਸਤਾਦ ਜੀ ਖੂਨ ਵਾਲੀ ਜਿਹੜੀ ਉਹ ਪੂਰੀ ਥੈਲੀ ਰੱਖੀ। ਨਹੀਂ ਹੁਣ ਦੇਖੋ ਬੋਲਣ ਵੀ ਨਹੀਂ ਡੇ ਸ਼ਿਕਸਤ ਖੋਲ ਨਹੀਂ ਬੋਲਣਾ ਜਦੋਂ ਪਤਾ ਹਾਰ ਜਵੇ ਫਿਰ ਹਾਂ। ਤੂੰ ਵੀ ਜਿੱਤਿਆ ਮੈਂ ਵੀ ਜਿੱਤਿਆ। ਤਾਕਤ ਹੀ ਨਹੀਂ ਤੇ ਕੀ ਖਾਣਾ ਕੀ ਤੂੰ ਮਿੱਠੇ? ਬਸ ਮਾਂ ਦੀ ਦੁਆ ਉਸਤਾਦ ਜੀ ਕਦੀ ਕਿਤੇ ਤੇ ਜ਼ੁਲਮ ਨਹੀਂ ਕੀਤਾ ਹਰ ਗਰੀਬ ਦੀ ਸਦਕਾ ਮੈਂ ਰੈਗੂਲਰ ਜ਼ਿਆਦਤੀ ਵੀ ਨਹੀਂ ਕੀਤੀ ਕਿਸੇ, ਧੋਖਾ ਵੀ ਨਹੀਂ ਕੀਤਾ ਧੋਖਾ ਵੀ ਨਹੀਂ ਕੀਤਾ ਹੋਇਆ ਨਹੀਂ ਹੋਈ ਨਹੀਂ। ਸਦਕਾ ਰੈਗੂਲਰ ਧੋਖੇ ਵਾਲੀ ਗੱਲ ਤੇ ਠੀਕ। ਆਹ ਧੋਖਾ ਨਹੀਂ ਕੀਤਾ। ਰਾਤ ਵਾਲੀ ਖੇ ਸਵੇਰ ਨੂੰ ਗਰਮ ਕਰਕੇ ਖਾਂਦਾ ਉਹਦੇ ਨਾਲ ਇਹਦੀ ਜਾਨ ਬਣੀ ਘਿਓ ਲਾ ਕੇ। ਅੱਛਾ ਕੱਚੇ ਪੈ ਗਏ ਆ ਨੌਪੀ ਓਏ ਨਹੀਂ ਬਾਤ ਦਿਲ ਕਰੇ ਹੁਣ ਭਾਵੇਂ ਉਹ ਕਿਸੇ ਨੂੰ ਮੂੰਹ ਨਾ ਵਹਾਉਣ ਜੋ ਕਰਿਆ। ਲਓ ਭਾਜੀ। ਹਾਂ ਆ ਹੁਣ ਜਾਣ ਹੀ ਐਦਾਂ ਫੜ ਫੜ ਕੇ ਕਹਿੰਦੇ ਮੈਂ ਉੱਠ ਜਾ ਉੱਠ ਜਾ। ਯਾਰ ਮੈਨੂੰ ਵੀ ਮਿੱਠੇ ਦਾ ਤਰੀਕਾ ਆ ਇਹ ਕੀ ਖਾਣਾ ਕੀ ਤੂੰ? ਖਾਣਾ ਖਵਾਉਣਾ ਕੀ ਹੈ ਉਸਤਾਦ ਜੀ ਮਰਬੇ ਚਾਰੇ ਨਾਲ ਆਣੇ ਆ ਸਾਰੇ ਲਾ ਲੈਣੇ ਆ। ਗਵਾਂਡੀਆਂ ਸੇਬ ਦਾ ਆਵਲਿਆਂ ਦਾ ਪਹੇੜਿਆਂ ਦਾ ਤੇ ਗਾਜਰ ਦਾ ਵਿੱਚ 20 ਦਾ ਮੁਰੱਬਾ ਲਾਈ ਪਾਉਣਾ ਤਾਂ ਠੀਕ ਆ ਠੀਕ। ਇਹ ਪੰਜੇ ਮੁਰੱਬੇ ਚਾਰੇ ਮਗਜ਼ ਇਹ ਚਾਰੇ ਮਗਜ਼ ਨਹੀਂ ਪਾਉਣੇ ਦਿਲ ਕਰੇ ਜੇਬ ਜਾਇ ਦੇਵੇ ਪਾਲਣੇ ਆਦਰ ਨਹੀਂ ਕਹਿੰਦੇ ਤੁਸੀਂ ਕਰੋ ਰਾਜ਼ੀ ਨਾ ਤੁਸੀਂ ਖੁਸ਼ਹਾਲ ਹੋ ਤੁਹਾਡਾ ਅੰਦਰ ਠੀਕ ਹੈ ਤੁਹਾਨੂੰ ਸੁੱਖ ਤੇ ਉਹ ਜਿਹੜਾ ਭਾਂਡਾ ਬਣਦਾ ਇੱਕ ਜਿਹਦੇ ਚੋਂ ਉਹ ਵੀ ਮੇਰਾ ਹੱਥੋਂ ਖਾਣਾ ਕਿਉਂਕਿ ਇੰਨੀ ਤਾਕਤ ਉਦਾਂ ਨਹੀਂ ਆ ਸਕਦੀ। ਯਾਨੀ ਭਾਂਡਾ ਮੈਂ ਨਹੀਂ ਖਾਦਾ ਤਾਂ ਤੁਸੀਂ ਖੁਸ਼ਹਾਲ ਹੋ ਤੁਹਾਡਾ ਅੰਦਰ ਠੀਕ ਹੈ ਬੋਡੀ ਤੁਹਾਨੂੰ ਉਹ ਭਾਂਡੇ ਵੀ ਲੱਗਣਗੇ ਤੈਨੂੰ ਜ਼ਰਾ ਕੋ ਦਰਦ ਨਹੀਂ ਹੋਏਗਾ? ਇੰਨਾ ਜ਼ੋਰ ਲਾਇਆ ਤੂੰ। ਉਹਨੂੰ ਪੁੱਛੋ ਕੁਛ ਕੀਤਾ ਹੋਵੇ ਤਾਂ ਦਰਦ ਹੋਏ। ਜੀ ਇਹ ਮਿੱਠੇ ਅੱਜ ਸੀਨਾ ਚੌੜਾ ਕਰ। ਅੱਛਾ ਮੁੰਨ ਜਾਣ ਲੱਗਣੇ ਕਿ ਨਹੀਂ ਨਹੀਂ ਬਈ ਨਹੀਂ 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 ਐਵੇਂ ਪਤਾ ਭਾਈਆ ਸਾਹਿਬ ਝੂਠ ਕਮ ਸੇ ਕਮ ਤੁਹਾਡਾ ਬਣਦਾ ਤੁਸੀਂ 1.5 ਸਾਲ ਆਨਲਾਈਨ ਦਾ ਹੋ ਤੁਸੀਂ ਛੁਪ ਜਾਓ ਤੁਸੀਂ ਅੰਡਰਗਰਾਉਂਡ ਮਾਸਕ ਪਾ ਕੇ ਆ ਫਿਰੋ ਗਿਆ। ਹੈ ਮਾਸਕ ਪਾ ਕੇ ਫਿਰੋ ਉਹ ਮੈਂ ਹੀ ਉਹਨਾਂ ਨਹੀਂ ਨੂੰ ਐਸ ਜਦੋਂ ਹਰਿਆ ਨਾ ਉਸ ਤੋਂ ਬਾਅਦ ਅਸੀਂ ਇਹਦੀ ਪੂਰੇ ਦੀ ਸ਼ਕਲ ਬਲਰ ਕਰ ਦੇਣੀ ਹੈ। ਬਣਦੀ ਵੀ ਆ ਰਾਜੀ ਉਹ ਮੈਂ ਹੀ ਉਹਨੂੰ ਲਾ ਦਿੱਤਾ ਸੀ ਪਹਿਲੀ ਵਾਰੀ ਜਦੋਂ ਹਾਂ ਮੈਂ ਨਹੀਂ ਨਹੀਂ ਅਸਲ 'ਚ ਇਹ ਜਿਹੜੀ ਗੇਮ ਸੀ ਨਾ ਇਹ ਤੂੰ ਕਰਨ ਦੀ ਕੋਸ਼ਿਸ਼ ਕਰ ਮੈਂ ਉਹਨੂੰ ਪਹਿਲੇ ਦੱਸ ਦਿੱਤਾ ਸੀ। ਉਹ ਹੁਣ ਸਮਝ ਆਈ ਉਹ ਕਿਉਂ ਤੈਨੂੰ ਲੂਜ਼ ਨਹੀਂ ਸੀ ਛੱਡ ਰਿਹਾ। ਸਮਝ ਆ ਰਹੀ ਲੇਕਿਨ ਉਸਤਾਦ ਜੀ ਮੈਂ ਲੀਗਲ ਜਿੱਤਿਆ ਮੈਂ ਕੋਈ ਮੈਂ ਤੇਜ਼ੀ ਨਹੀਂ ਤੂੰ ਸਹੀ ਜਿੱਤਿਆ ਬਿਲਕੁਲ। ਅੱਛਾ ਜੀ ਮੈਂ ਆਹ, ਨੌਕਰੀ ਕੀਤੀ ਇਹ ਇੰਜ ਕਰਕੇ ਨਾ ਇੰਜ ਕਰਕੇ ਜਦੋਂ ਬਿਲਕੁਲ ਇੱਥੇ ਤੱਕ ਆਇਆ ਨਾ ਉਸ ਤੋਂ ਬਾਅਦ ਇੱਥੋਂ ਇਹਨੇ ਲੀਗਲ ਪਾਇਆ ਵਾ ਲੀਗਲ ਨੇ ਇੰਜ ਕਰਤਾ ਇਹ ਤੇ ਲੀਗਲ ਹੀ ਲੈਣ ਲੱਗ ਪਿਆ ਨਾ ਇੱਥੇ। ਆਹੋ ਇਹ ਲੀਗਲ ਹੀ ਲੈਣ ਲੱਗ ਪਿਆ। ਅੱਛਾ ਪਸੀਨਾ ਕਿੱਦਾਂ ਆਇਆ ਦੇਖਿਓ ਪਤਾ ਨਹੀਂ ਪਾਲਾ ਬਰਾਬਰ ਹੈ ਜੱਟ ਟਕਰਿਆ ਮੈਂ ਕਹਿੰਦਾ ਬੰਦੇ ਚ ਡਰ ਕਰ ਨਹੀਂ ਮੈਨੂੰ ਲੱਗਦਾ ਨਵਾਜ਼ ਭਾਈ ਨੇ ਆਪਣੀ ਬਰਾਦਰੀ ਦੀ ਲਾਜ ਰੱਖੀ ਹੈ ਕਿ ਯਾਰ ਜੱਟ ਕੋਈ ਵੀ ਅੱਛਾ ਇੱਕ ਗੱਲ ਦੱਸਾਂ ਨਵਾਜ਼ ਭਾਈ ਜੋ ਵੀ ਮਰਜ਼ੀ ਲੇਕਿਨ ਮੇਰੇ ਉਸਤਾਦ ਜਿੰਨੀ ਤਾਕਤ ਨਹੀਂ ਜੇ ਤਾਲੀਆਂ ਯਾਰ। ਉਸਤਾਦ ਜੀ
ਇੱਕ ਵਾਰੀ ਪਤਾ ਉਹ ਜਦੋਂ ਤੁਸੀਂ ਕਹਿੰਦੇ ਹੁੰਦੇ ਨੇ ਕਿ ਫਰੀਦ ਮੈਨੂੰ ਕਦੀ ਕਦੀ ਲੱਗਦਾ ਮੇਰੇ ਅੱਛਾ ਕੋਲ ਜੇ ਤੈਨੂੰ ਪਹਿਲਾਂ ਹੀ ਉਹ ਕਹਿ ਦਿੰਦਾ ਕਿ ਭਾਈ ਮੈਂ ਹਾਰ ਗਿਆ ਫੇਰ ਉਹ ਇਦਾਂ ਨਹੀਂ ਨਾ ਇਹ ਵਿੱਚੋਂ ਹੋਰ ਹੁੰਦੇ ਨੇ ਲੋਕ ਉੱਤੋਂ ਆ ਗੱਦੀ ਫੜ ਯਾਰ ਨਹੀਂ ਪੁੱਛ ਲਾ ਉਹ ਯਾਰ ਇਹ ਵਿੱਚੋਂ ਲੋਕ ਹੋਰ ਪਹਿਲੇ ਹੁੰਦੇ। ਪੁੱਛਣਾ ਨਾ ਉਹ ਨਹੀਂ ਮੰਗਣਾ ਅੱਛਾ ਯਾਰ ਉਹ ਕਰੇ ਹੀ ਨਾ ਮੁਕਾਬਲਾ ਮੇਰੇ ਨਾਲ ਫੇਰ ਕਰੇਗਾ ਕਿਉਂ ਨਾ ਕਰੇਗਾ ਯਾਰ ਉਹਨੇ ਨਹੀਂ ਨਾ ਕਰਨਾ ਐਸ ਡੌਲਿਆਂ ਦੀ ਉਹਨੂੰ ਯਾਰ ਕਸਮ ਆ ਸੁਣਨਾ ਉਹਨੇ ਨਹੀਂ ਕਰਨਾ ਉਹ ਹਾਰਿਆ ਪਿਆ ਪੁੱਛ ਲਾ ਸਾਜੀ ਇੱਧਰ ਤੇ ਆਉਣਾ ਯਾਰ ਉਹਨੂੰ ਪੁੱਛਣਾ ਫਰੀਦ ਉਹ ਫਰੀਦ ਸਾਡੇ ਕੋਲ ਪੁੱਛਿਆ ਸੀ ਨਹੀਂ ਮੇਰੀ ਗੱਲ ਪਤਾ ਕੀ ਗੱਲ ਆ ਸਾਜੀ ਆਓ ਤੇ ਸਹੀ ਮੇਰੀ ਗੱਲ ਉਹ ਯਾਰ ਗੱਲ ਸੁਣ ਪਤਾ ਕਿ ਮੇਰੇ ਕੋ ਹਾਰ ਗਿਆ ਨਾ ਹਾਂ ਤੇ ਤਾਂ ਵੀ ਉਹਦਾ ਨੁਕਸਾਨ ਆ ਜਿੱਤ ਗਿਆ ਤਾਂ ਵੀ ਨੁਕਸਾਨ ਕਿਉਂ ਹਾਰ ਗਿਆ ਤੇ ਨੁਕਸਾਨ ਹੈ ਹੀ ਆ ਹਾਂ ਜਿੱਤ ਗਿਆ ਤੇ YouTube ਚੈਨਲ ਤੋਂ ਜਾਂਦਾ ਰਹੇਗਾ ਉਹਦੇ ਦੋਵੇਂ ਪਾਸੇ ਨੁਕਸਾਨ ਵਿਚਾਰ ਜੇ ਹੀ ਰਹੋ ਹੁਣ ਪੁੱਛ ਨੂੰ ਜਿੱਤਣਾ ਨੇ ਫਰੀਦ ਸਾਹਿਬ ਸਾਡੇ ਉਸਤਾਦ ਫਖਰੇ ਪਾਕਿਸਤਾਨ ਕਿਸੇ ਤਾਰਫ ਦੇ ਮੁਹਤਾਜ ਨਹੀਂ, ਹਰ ਦਿਲ ਅਜ਼ੀਜ਼ ਸ਼ਖਸੀਅਤ ਨੇ। ਕਾਮੇਡੀ ਦੇ ਵਿੱਚ ਬਲੈਕ ਬੈਲਟ ਨੇ ਜੀ ਭਾਜੀ, ਕਾਮੇਡੀ ਦੇ ਵਿੱਚ ਤੇ ਡਬਿੰਗ ਦੇ ਵਿੱਚ ਜਿਹੜੇ ਕਹਿ ਲੋ ਕਿ ਬਾਡੀ ਬਿਲਡਿੰਗ ਵਾਲੇ ਬੈਲਟ ਨੇ ਗੁਰਸ ਮਿਲੇ ਤੁਹਾਡੇ ਸਾਹਮਣੇ ਤਸ਼ਰੀਫ ਲੈ ਕੇ ਆਉਣਗੇ ਜਨਾਬ। ਭਰਪੂਰ ਤਾਰੀਫ ਮੈਂ ਦੇਖੋ ਮੇਰੀ ਗੱਲ ਮਾੜੇ ਬੰਦੇ ਨੇ ਮੈਂ ਨਹੀਂ ਕਰਨਾ ਜੱਟ ਮੇਰੇ ਨਾਲ ਕਰੇ ਮੈਂ ਜੱਟ ਨਾ ਕਰਾਂ ਇਹ ਆ ਗਿਆ ਪੁੱਤ ਜਵਾਨ ਮਾਂ ਦਾ ਆਹ ਪੱਟਾ ਤੇ ਹੱਥ ਮਾਰਦਾ ਹੈ ਡੱਕ ਲੈਂਦਾ ਰੱਦਾ ਕਰਕੇ ਹੈ ਟੋਕਰਾ ਗੋਹਾ ਕਰਦੀ ਆ ਇਹ 10 ਸ਼ਰੀਫ ਲੱਗ ਗਿਆ ਤੇਰੀ ਕਿੰਗ ਕੀ ਜਾਂਦੀ ਆ ਬਈ ਚੱਲ ਇਹ ਮੁਕਾਬਲੇ ਹੋਣਗੇ ਨਹੀਂ ਇਹ ਮੁਕਾਬਲੇ ਵੱਡੇ ਜੇ ਕੋਈ ਸੁਰ ਸੁਣਦਾ ਦੋ ਸੂਰਮਾ ਹਾਏ ਕਹਿੰਦੇ ਬੁੱਢੇ ਬੰਦੇ ਦੀ ਹੋਵੇ ਨਾ ਟਹਿਲ ਸੇਵਾ ਬੁੱਢਾ ਰਹਿੰਦੇ ਰਹਿ ਜਾਂਦਾ ਅੱਜ ਕਿਸੇ ਨੇ ਸੁਰ ਸੁਣਨਾ ਤੇ ਇੱਥੇ ਬੈਜੋ ਨੇ ਤੇ ਫਿਰ ਅੰਦਰ ਖੱਪ ਲੱਗਣੀ ਹੈ ਨੁਸਰਤ ਲੱਗਾ ਕਿੱਥੇ ਚੱਲੇ ਹੋ? ਮੈਂ ਇੱਥੇ ਆਉਣਾ ਮੰਚ ਤੇ ਆਓ ਭਾਈ ਅੱਜ ਨਹੀਂ ਉਹਨਾਂ ਨੇ ਵੀ ਤੇਰਨਾ ਮੇਰਾ ਤਾਂ ਗਲਾ ਨਹੀਂ ਠੀਕ ਭਾਈ ਨੇ ਮੈਂ ਕਿਹੜਾ ਗਲਾ ਗਾਇਆ ਕਰਨਾ ਮੈਂ ਚਲਾ ਜਾ ਬਾਹ ਉਹਨਾਂ ਤੁਹਾਡੇ ਗਲੇ ਥੋੜੀ ਬਾਹ ਸਾਜੀ ਆਓ ਜ਼ਰਾ ਮਿੱਠਾ ਜੀ ਇਧਰ ਆਓ ਨਹੀਂ ਚੱਲੀਏ ਭਾਈ ਬਸ ਨਿਕਲੀਏ। ਹਾਰ ਮੰਨ ਲਿਆ ਬੈ ਇੱਥੇ ਸਾਜੀ ਤੁਸੀਂ ਇੱਧਰ ਆਓ ਇੱਧਰ ਉਹ ਵੀ ਫੜਾ ਇਹ ਦਾਨਤ ਸਾਹਿਬ ਮਾੜੇ ਬੰਦੇ ਨੂੰ ਕੁੱਟਿਆ ਤੇਰੀ ਜਿੱਤ ਪਿੱਠੇ ਓਏ ਹੈਲੋ ਸ਼ੇਖ ਸਾਹਿਬ ਇਹ ਮੇਰੀ ਗੱਲ ਸੁਣੋ 80 100 ਨਾ ਕਰਦੇ ਬੱਚੇ ਦਾ ਦਾਦਾ ਮਾਲ ਕਟਾਈ ਨਾਲ ਲੜਨਾ ਤੇ ਐ ਕਰਕੇ ਚੂੜੀਆਂ ਤੋੜ ਉਹਨੇ ਪੂਰੀ ਫੋਲਡਿੰਗ ਲਾਈ ਮਾਲ ਕਟਾਈ ਵਾਲੀ ਚਲੋ ਹੈ ਚਲਾ ਅੱਛਾ ਜੀ ਇੱਕ ਮਿੰਟ ਮੈਨੂੰ ਜ਼ੇਨ ਬਣਾਉਂਦੇ ਪਹਿਲੇ ਥੋੜਾ ਸਾਡੀ ਸਿੱਧਾ ਤਨਖਾਹ ਵੀ ਬਲੈਕਮੇਲਿੰਗ ਕਰੋ ਆਪੀ ਨਹੀਂ ਲਾ ਨਹੀਂ ਇੱਥੇ ਨਹੀਂ ਹੁਣ ਅਰਸੇ ਬਾਹਰ ਤੇ ਕਿਤੇ ਮੌਕਾ ਮਿਲਿਆ ਵਾ ਇਹ ਮਚੋੜੀ ਕਾ ਸੀ ਚੈੱਕ ਕਰੀ ਤੂੰ ਗੁੱਟ ਜਾਂਦਾ ਕਿੱਥੇ ਆ ਆਏ ਜੱਟ ਤੇ ਸ਼ੇਖ ਦਾ ਮੁਕਾਬਲਾ ਆਏ ਹਾਏ ਕਿੰਨੀ ਸੋਹਣੀਆਂ ਮਛਲੀਆਂ ਬੜੀਆਂ ਪੱਟਾਂ ਤੇ ਜਵਾਨ ਦੇ ਹਲੋ ਜੀ ਆਪਣੇ ਮੁੱਤੇਰਾ ਆ ਜੱਟ ਡੁੱਬ ਕੇ ਮਰ ਜਾ ਭਗਰਤਾ ਉਹ ਦੂਸਰੇ ਕੋਲ ਹਾਰ ਗਿਆ ਜਾ ਘਟਿਆ ਨਹੀਂ ਉਹ ਮੁਕਾਬਲਾ ਜਿਹੜਾ ਭੁੱਲਣਾ ਸੀ ਹੈ ਮੁਕਾਬਲਾ ਨਹੀਂ ਲੜਨਾ ਬਸ ਹੋ ਗਈ ਹੈ ਐਦਾਂ ਹੀ ਲੜਦਾ ਤੂੰ ਜਿੱਤ ਕੇ ਇੱਧਰ ਆਇਆ ਹੁਸੈਨ ਬਹੁਤ ਅੱਛਾ ਯਾਨੀ ਕਿ ਮੈਨੂੰ ਕਾਪੀ ਕਰੋਗੇ ਆਪਣਾ ਕੁਝ ਨਹੀਂ ਕਰਨਾ ਅੱਛਾ ਹੁਣ ਤਰੇਲੀਆਂ ਦੀ ਆਈਆਂ ਕਿ ਨਹੀਂ ਆ ਹੁਣ ਦੱਸ ਨਹੀਂ ਹੁਣ ਕਿਨੂੰ ਮੂੰਹ ਹੋਣਾ ਹੁਣ ਬਲਰ ਜਿਹਾ ਕਰਦੀ ਹੈ ਤੈਨੂੰ ਵਾਲੇ ਉਮਰ ਦੇ ਕੇ ਹਿੱਸੇ ਤੇ ਫਿਰ ਤੇਰੇ ਕੋਲ ਜਿੱਤ ਕੇ ਪਾ ਲੈ ਆਖਰੀ ਸੱਚ ਨਹੀਂ ਕਬਰ ਚ ਲੱਤਾਂ ਲੇਕਿਨ ਤੈਨੂੰ ਹਿੱਲਣ ਨਹੀਂ ਦਿੱਤਾ ਡੁੱਬ ਕੇ ਮਰ ਜਾ ਕਿਉਂ ਫਰੀਦ ਸਾਹਿਬ ਕੀ ਸਭ ਮੈਂ ਨਹੀਂ ਬਾਈ ਵਾਸਾ ਜ਼ਿਆਤੀ ਨਹੀਂ ਹੋਈ ਨਹੀਂ ਇਹ ਕਾਦੀ ਜਾਤੀ ਬਹਾਦਰੀ ਹੈ ਬੇਟਾ ਕਾਫ ਤੇ ਇਦਾਂ ਫੋਲਡ ਕਰ ਲਏ ਘੜੀਆਂ ਹਰਸ਼ਾ ਲਾ ਕੇ ਆਏ ਬਿਲਕੁਲ ਨਿਊਟਰਲ ਹੋ ਕੇ ਬਹਿ ਗਏ ਜਿਵੇਂ ਮੇਰੇ ਹੁਣੇ ਪਰਚੀ ਮਾਰ ਦੇਣੀ ਵੀ ਕਤਲੋਂ ਸ਼ੁਰੂ ਹੋ ਜਾਣੀ ਪਿੱਠੇ 4 ਪੀਸ ਕਰ ਦੇਣੇ ਵੀ ਬੰਦਾ ਸਾਦਾ ਤੁਸੀਂ ਕੁਝ ਵੀ ਨਾ ਕਰਦੇ ਇੰਜ ਕਰਕੇ ਮੈਨੂੰ ਹਰਾ ਕੇ ਉਹ ਚੱਲ ਜਾਂਦੇ ਯਾਰ ਮੈਂ ਤੈਨੂੰ ਕੋਈ ਲੰਮਾ ਗੇੜਾ ਦਿੱਤਾ ਵਾ? ਹਾਂ ਤੇਰੀ ਬਾਹ ਕਿੱਦਾਂ ਹਾਂਜੀ ਗੇੜਾ ਹੀ ਆ ਭਾਜੀ ਕਿੱਦਾਂ? ਇੱਕ ਮਿੰਟ ਗੇੜਾ ਨਹੀਂ ਹੈ। ਸਿੱਧਾ ਤਾਂ ਹੋਰ ਛਿੱਤਰ ਮਾਰੇ ਤੇ ਐ ਹੀ ਮੈਂ ਕੀਤਾ ਵਾ ਤੇ ਤੂੰ ਕਰ ਲਿਆ ਨਾ ਇਹਦਾ ਕੀ ਮਤਲਬ ਆ ਕਿ ਭਾਜੀ ਮੈਂ ਰੈਡੀ ਹਾਂ ਨਹੀਂ ਉਹ ਐ ਨੂੰ ਡਾਵਾ ਇੰਜ ਫਿਰ ਉਹ ਤੂੰ ਕਰਨਾ ਸੀ ਨਾ ਉਹ ਤੂੰ ਕਰਨਾ ਸੀ ਤੂੰ ਨਹੀਂ ਕੀਤਾ ਗੱਲ ਮੁੱਕ ਗਈ ਜਾਏ ਜੱਟਾਂ ਨੂੰ ਲੀਕ ਲਾਤੀ ਓਏ ਮਰ ਕੇ ਡੁੱਬ ਜਾਵੇ ਤੇਰੇ ਘਰ ਜਿਹੜਾ ਵਿਹੜਾ ਭਰਿਆ ਪਿਆ ਨਾ ਕੱਪਾਂ ਨੂੰ ਸਾਰੇ ਪਤਾ ਕੱਪਾਂ ਦਾ ਵਿਹੜਾ ਉਹ ਮੈਂ ਤੇ ਦਾਵਾ ਨਹੀਂ ਕੀਤਾ ਮੈਂ ਤੇ ਸਿਰਫ ਉਹਦੇ ਨਾਲ ਕੀਤਾ ਸੀ ਤੇ ਜਿੱਤ ਕੇ ਵਿਖਾਇਆ ਯਾਰ ਫਰੀਦ ਦਾਵਾ ਕਰਕੇ ਦੇਖ ਲੈ ਤੈਨੂੰ ਅਗਲੇ ਨੂੰ ਫੇਰ ਮਾਰ ਦੇਣਾ ਹਾਰਿਆ ਕਿਹਦੇ ਕੋਲੋਂ ਹਾਂ। ਨਾ ਦਵਾਈਆਂ ਦਾ ਬੰਡਲ ਵਿਚਾਰਾ ਡੇਲੀ ਮਰੀਜ਼ ਆਦਮੀ ਉਹਦੇ ਕੋਲੋਂ ਹਾਰ ਗਿਆ ਫਿੱਟੇ ਮੂੰਹ ਯਾਰ ਓਏ ਯਾਰ ਬਸ ਯਾਰ ਸੁੱਤਿਆ ਪਿਆ ਦੰਦਾਂ ਖੜਕੰਡੇ ਹੁੰਦੇ ਫਿਰ ਵੀ ਉਹ ਜਿੱਤ ਗਏ ਬੜੀ ਗੱਲ ਹੈ ਯਾਰ ਇਹਨੇ ਕੋਈ ਪਲਾਨ ਕੀਤੀ ਕੋਈ ਚੱਲਿਆ ਸਿਸਟਮੈਟਿਕ ਕਰਕੇ ਸੁੱਟਦਾ ਨਹੀਂ ਇਹ ਮੈਂ ਬਜ਼ੁਰਗਾਂ ਕੋ ਸਿੱਖਿਆ 15 ਮਿੰਟ ਪਹਿਲੇ ਹਾਂ ਭਾਜੀ 15 ਮਿੰਟ ਪਹਿਲੇ ਮੈਂ ਸਿੱਖਿਆ ਵਾ ਬਜ਼ੁਰਗਾਂ ਨੂੰ ਯਾਦ ਕੀਤਾ ਮੈਨੂੰ ਉਹਨਾਂ ਦੇ ਇੱਕ ਆਇਆ ਸੀ ਇੰਚੈਂਟ ਚਲ ਗੱਲ ਹੈ ਇਹ ਕੋਈ ਸ਼ਰਤਾਂ ਨਹੀਂ ਹੁੰਦੀਆਂ ਹੱਥ ਲਾਉਣਾ ਮੈਂ ਲਾਤਾ ਬਸ ਫਿਰ ਮੈਨੂੰ ਮੈਂ ਵੀ ਜਿੱਤਿਆ ਉਹਨਾਂ ਕੋ
ਹਾਂ ਤੂੰ ਵੀ ਜਿੱਤਿਆ ਹਾਂ। ਤੇ ਫਿਰ ਮੈਂ ਵੀ ਜਿੱਤ ਗਿਆ। ਅਸੀਂ ਤੇ ਜਦੋਂ ਦਾ ਤੂੰ ਜਿੱਤਿਆ ਇੱਕ ਵਾਰੀ ਵੀ ਨਹੀਂ ਕਿਹਾ ਕਿ ਤੂੰ ਹਾਰਿਆ। ਹਾਂ ਕਿਹਾ ਹੀ ਚਲੋ ਜੀ ਭਾਜੀ, ਉਹਨਾਂ ਕੋਲ ਮੈਂ ਜਿੱਤ ਗਿਆ, ਮੇਰੇ ਕੋਲ ਇਹ ਜਿੱਤ ਗਿਆ, ਸਹੀ ਹੈ ਗੱਲ ਸਾਹ ਕੇ ਬਰਾਬਰ। ਲੇਕਿਨ ਗੱਲ ਇਹ ਤੂੰ ਜੱਟ ਹੋ ਕੇ ਜੱਟ ਕੋ ਜਿੱਤਿਆ, ਮੈਂ ਸ਼ੇਖ ਹੋ ਕੇ ਜੱਟ ਕੋ ਜਿੱਤਿਆ। ਦੱਬ ਕੇ ਮਾਰ। ਦੇਖ ਕਾਬਲ ਜੀ ਵੀ ਕੰਜੂਸੀ ਕੀਤੀ ਹੈ ਨਾ, ਆ ਕੰਜੂਸੀ ਕੀਤੀ ਆ। ਬਾਤ ਨਹੀਂ ਲਾਈ ਨਹੀਂ, ਕੋਈ ਸ਼ਾਇਦ ਲਾਈ ਨਹੀਂ ਹੈ, ਹਰਾ ਕੇ ਹੋ ਗਏ ਬਸ ਖੇਤ ਵਾਲੀ ਹੈ ਨਾ ਹੁਣ। ਸਾਡਾ ਵੀ ਚੱਲ ਝਾੜ ਦੇ, ਬਸ ਝਾੜ ਦੇ। ਬਸ ਕਰ ਮਹਾਰਾਜ ਜੀ ਜਿੰਨਾ ਗੁਜਰ ਕੰਦਾ ਹੋਇਆ ਇਸ ਮੁਕਾਬਲੇ 'ਚ ਕੋਈ ਵੀ ਨਹੀਂ ਕੰਦਾ ਹੋਇਆ। ਸੋਹਣੇ ਮੁਕਾਬਲਾ ਲੜਿਆ, ਇੱਕ ਦੇ ਸਿਰ ਤੇ ਜਿੱਤੇ ਆ ਹੈ ਉਹ ਨਹੀਂ। ਤੋਂ ਗੰਦਾ ਸੀ, ਉਹ ਥੋੜਾ ਮੁਕਾਬਲੇ ਗੰਦਾ ਕਰਤਾ, ਗੁਜਰ ਦਾ ਰਹਿਣਾ ਪੜਦਾ ਨਹੀਂ ਗੁੱਜਰ ਟੋਟਲ ਗੰਦਾ ਹੋ ਗਿਆ ਜੀ। ਕੋਈ। ਇੱਕ ਗੱਲ ਹੋ ਰਹੀ ਹੈ ਨਾ ਉਸਤਾਦ ਜੀ, ਇਹ ਵਾਹ ਯਾਰ ਇਹ ਸਿੱਧਾ ਇਹ ਸ਼ਰਟ ਦਾ ਕੋਈ ਤੁੱਕ ਨਹੀਂ ਹੁੰਦਾ। ਸਿੱਧਾ ਹੋ ਕੇ ਤਾਕਤ- ਤਾਕਤ ਦੀ ਨਹੀਂ ਗੱਲ। ਤਾਕਤ ਆ ਕਦੀ ਨਹੀਂ ਹੋਣਾ ਚਾਹੀਦਾ ਸ਼ਰਟ। ਆ ਇੰਜ ਰੱਖਿਆ ਕਰੇ ਨੂੰ ਇੱਥੋਂ ਇਦਾਂ ਇਹਨੂੰ ਬਾਹਰ ਨੂੰ ਕੱਢ ਇੰਜ। ਬਾਹਰ ਦੇਖੋ ਕਿੱਦਾਂ ਹੈ। ਹਾਂ ਲੈ ਸਿੱਧਾ ਹੋ ਕੇ ਬੈ। ਆ ਹੁਣ ਬਟਨ ਬੰਦ ਕਰ ਚੱਲ। ਬਾਹਰ ਵੇਖ। ਤਾਮਲ ਹੀਰੋ ਬਣਿਆ ਵਾ ਤੈਨੂੰ ਸ਼ਰਟ ਪਾਉਣ ਦੀ ਅਕਲ ਉਹ ਦੇ, ਉਹਦੀ ਬਿਲਕੁਲ ਸ਼ਰਟ ਸੇ ਤੇਰੇ ਇੱਥੋਂ ਇੰਜ ਆ ਕੇ ਨਾ ਇੰਜ ਤੇ ਇਹ ਇੰਜ ਹੋਏ ਤੇ ਇਹ ਇੰਜ ਐ ਕਰ ਐ ਬੰਦ ਕਰ ਚੱਲ ਠੀਕ ਆ ਓਕੇ ਕਰ ਚੱਲ। ਹੁਣ ਠੀਕ ਚਲ। ਸਦਕੇ ਜਾਵਾਂ ਫਰੀਦ ਚਲੋ ਐਜ਼ ਅ ਸਾਫਾ ਯੂਜ਼ ਕਰ ਲਓ। ਵੀਰ ਬਾਈਪਾਸ ਕਰਾਇਆ ਅੰਦਰ ਪੜੀ ਬਾਹਰ ਹੁੰਦਾ ਹੀ। चल चल ओके ठीक हो गया अभी ठीक है चल इंज इधर रख इंज थोड़ा इंज ਇਹਨੂੰ ਸਾਈ ਥੋੜਾ ਗਲਾ ਫੁੱਲਾ ਕਰਦੇ ਹਵਾ ਲੱਗੀ ਜਾਂਦੇ ਆ ਹੁਣ ਸਹੀ ਰੱਖ ਲੈ ਲਓ। ਬਿਲਕੁਲ ਇੰਜ ਹਾਂ ਇੱਥੋਂ ਇਹਨੂੰ ਕੱਚ ਤੇ ਲੈ ਲਾ ਇੱਕ ਮਿੰਟ ਹੈ ਜਰਾ ਇੱਥੇ ਰੱਖ ਇੱਥੋਂ ਇੰਜ ਕਰ ਇੰਜ ਓਕੇ ਜੇ ਕੋਈ ਪੁੱਛੇ ਕੋਈ ਐ ਹੁਣ ਵੀ ਦੱਸੋ ਬਹੁਤ ਪਿਆਰਾ ਬਹੁਤ ਪਿਆਰਾ ਨਵਾਂ ਹੀ fashion। ਐ ਨਹੀਂ ਇਹ ਤਾਂ ਸੋਹਣਾ ਲੱਗਦਾ ਇੰਜ ਵਿੱਚ ਅੱਛਾ ਸਹੀ ਹੈ। ਹੁਣ ਸਹੀ ਫੈਸ਼ਨ ਲੱਗ ਰਿਹਾ, ਰਫ ਲੁੱਕ। ਹਾਂਜੀ ਹਾਂ ਕੈਜੂਅਲ ਲੱਗ ਰਿਹਾ ਨਾ ਉਹਦਾ ਥੋੜਾ ਫਨ ਕੇ ਆਉਂਦਾ ਬਸ ਲੁੱਕ ਹੋ ਗਈ ਹੈ। ਹਾਂ ਇੰਜ ਰਹਿਣਾ ਹਿੱਲਣਾ ਨਹੀਂ ਹੁਣ ਜੀ ਇਹ ਕੀ ਹਿੱਲਣਾ ਨਹੀਂ ਮੈਂ ਕਿਹਾ ਹਿੱਲਣਾ ਨਹੀਂ ਇਹ ਕੀ ਕੀਤਾ ਇੱਕ ਮਿੰਟ ਹੈ ਜਗਾ ਤੁਹਾਨੂੰ ਦੱਸਦਾ ਪਤਾ ਕੀ ਹੈ ਇਹ ਵੇ ਨਾ ਉਸਤਾਦ ਜੀ ਆ ਜਿਹੜੀ ਕਮੀਜ਼ ਹੈ ਨਾ ਥੱਲੇ ਤੋਂ ਥੋੜੀ ਕਰੋ ਨਾ ਇੱਕ ਮਿੰਟ ਉਹ ਫਰੀਦ ਨਹੀਂ। ਮੈਂ ਤਾਂ ਕਹਿਣ ਦਿਆ ਵਾ ਮੈਂ ਤੁਹਾਨੂੰ ਦੱਸਦਾ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਸੁਣ ਹਾਂ ਗੁੱਸਾ ਕਰਕੇ ਗੁੱਸਾ ਕਰਕੇ ਤੂੰ ਮੈਨੂੰ ਸਮਝਾਉਣਾ ਨਾ ਹਾਂ ਮੈਂ ਕੋਈ ਪੁਰਾਣੀ ਕਮੀਜ਼ ਨਹੀਂ ਮੈਂ ਪਾ ਹੈ ਜੋ ਤੈਨੂੰ ਟੀਚਿੰਗ ਚੜੀ ਹੈ ਤੈਨੂੰ ਮੈਂ ਪੂਰਾ ਮੌਕਾ ਦਿਆਂਗਾ ਮੇਰੇ ਕੋਲ 3-4 ਰੁਪਈਆ ਮੈਂ ਉੱਪਰ ਪਾਣਾ ਉੱਪਰੋਂ ਪਾੜੀ ਨਹੀਂ ਠੀਕ ਇਹ ਮੈਨੂੰ ਮੌਕਾ ਕਿਉਂ ਮੈਂ ਤੈਨੂੰ ਕਹਿ ਰਿਹਾ ਤੇਰੀ ਗੱਲ ਸੁਣ ਐ ਦੇ ਇਹ ਸਟਾਈਲ ਹੈ ਹਾਂ ਆ ਦੇ ਇੱਕ ਮਿੰਟ ਹੈ ਹਾਂ ਆਪਣ ਬਟਨ ਅੱਛਾ ਐ ਠੀਕ ਹੈ ਹੁਣ ਇਹਦੇ ਚ ਕੀ ਕਰਨਾ ਇਹਦੇ ਚ ਐ ਉਹ ਨਹੀਂ ਜਿਹੜਾ ਹੁੰਦਾ ਉਹ ਆਹੋ ਆਉਂਦਾ ਇਹ ਦੇਖੋ ਜੀ, ਲਓ ਜੀ ਨਾਲ ਸਟਾਈਲ ਦੱਸ ਦਿਓ ਕਿਆ ਮੈਨੂੰ। ਕਹਿੰਦੇ ਮਮਤਾ ਕੁਲਕਰਨੀ ਲੱਗ ਰਿਹਾ ਤੂੰ ਤੇ ਤਸਵੀਰ ਇੱਕ ਸਟਾਈ ਬਣਦੀ ਹੈ। ਯਕੀਨ ਕਰ ਮੈਂ ਕਹਿੰਦਾ ਤੂੰ ਕਿਸੇ ਨੂੰ ਪੁੱਛ ਕੇ ਵੇਖ ਲੈ ਆ ਬਟਨ ਫੜਿਆ ਕਮੀਜ਼ ਬਟਨ ਕਿੱਥੇ ਬਟਨ ਇਹਨਾਂ ਨੇ ਮੈਂ ਪੁੱਛਣਾ ਕੋ ਹੋਰ ਦੱਸ ਹਾਂ ਬਟਨ ਲਵਾ ਇੱਥੇ ਇਹ ਸਹੀ ਗੱਲ ਐ, ਨਹੀਂ ਲੱਗਦਾ ਮਸਤ ਠੀਕ ਕਰਾਇਆ। ਫਰੀ ਰਹਿਣ ਵਾਲਾ ਤੱਬੋ ਸਾਹਿਬ ਸਾੜੀ ਬੰਨੀ ਹੈ ਲਓ ਜੀ ਬਿਲਕੁਲ ਓਹ ਭਾਈ ਕ੍ਰਿਸ਼ਨਾ ਕਪੂਰ ਲੱਗ ਰਹੀ ਹੈ ਉਹ ਦੁਕਾਨ ਨਹੀਂ ਸੀਲ ਕਰਕੇ ਠੱਪਾ ਲਾ ਲੈਂਦੇ ਉਹ ਲੱਗੇ ਮੇਰੀ। ਮਾਸ਼ਾ ਸਿੱਧਾ ਹੋ ਕੇ ਬਹਿ ਹੁਣ ਔਰ ਕਿਸੇ ਨੂੰ ਉਹ ਯਾਰ ਉਹ ਜਿਹੜਾ ਹੁੰਦਾ ਨਹੀਂ ਜਿਹਨੇ ਇੰਜ ਕਰਕੇ ਤੇ ਬੈਲਟ ਬੰਨੀ ਤੇ ਰੈਸਲਰ ਹਾਂਜੀ ਹਾਂਜੀ ਬਿਗ ਸ਼ੋ। ਬਿਗ ਸ਼ੋ ਹਾਂ ਸ਼ੋ ਬਿਗ ਹਾਂ ਬਿਗ ਸ਼ੋ ਲੱਗ ਰਿਹਾ ਇਹ 4000 ਰੁਪਏ ਦੀ ਸ਼ਰਟ ਹੈ ਕਿਹੜੀ ਜੀ ਕਿਹੜੀ ਜੀ ਫਰੀਦ 4000 ਦਾ ਬੋਰਾ ਹੁੰਦਾ ਜਿਸ ਤੋਂ ਇਹ ਸ਼ਰਟ ਲੈ ਕੇ ਆਇਆ ਪੂਰੀ ਲਾਈਨ 4000 ਦੀ ਨਹੀਂ ਹੁੰਦੀ ਜਦੋਂ ਲਾਈ ਇਹ ਠੀਕ ਹੋ ਗਿਆ ਭਾਈ ਅਗਰ ਤੁਸੀਂ ਇਹ ਦੇਖੋ ਹੁਣ ਤੁਸੀਂ ਅਗਰ ਹੋਰ ਚਾਹੁੰਦੇ ਹੋ ਕਿ ਸਾਂਝੀ ਸ਼ਰਟ ਠੀਕ ਹੋ ਗਈ ਹੁਣ ਟਰੋਜ਼ਰ ਨਹੀਂ ਅੱਛਾ ਲੱਗ ਰਿਹਾ। ਲਿਆ ਉਸਤਾਦ ਜੀ ਮੈਂ ਕੋਲਿਆਂ ਤੇ ਰੱਖ ਕੇ ਆਵਾਂ। ਇਹ ਕੁਫਾ ਤੈਨੂੰ ਇਹਦਾ ਪਤਾ ਹੀ ਨਹੀਂ ਇਹ ਸਟਾਈਲ ਆ ਤੇਰਾ ਇਧਰ ਕਰ ਇਹ ਤੇ ਅਰਤਕਲ ਬਣਾਤਾ ਬਾਂਹ ਸਿੱਧੀ ਕਰ ਵੈਰੀ ਗੁੱਡ ਸੋਹਣਾ ਲੱਗਣ ਡਿਆ ਐ। ਅੱਛਾ ਕਿ ਤੂੰ ਕਹ ਹੋਰ ਮਾਰ ਡਿਪਟੀ ਐ। ठीक हो गया ऐ उन्होंने दिखा हाथ दो में दिखा हाथ दो में दिखा ये ऐ तो पढ़ लिया एक मिनट ठहर एक मिनट ऐ दे ਚਿੱਟੇ ਮਾਰਨ ਵਾਲਾ ਸਟੈਂਡ। ਉਸਤਾਦ ਜੀ ਮੈਂ ਕਸਮੇ ਮੈਂ ਛੁੱਟ ਕੇ ਨਾ ਮੈਂ ਤੁਹਾਨੂੰ ਸਾਡੀ ਨਵੀਂ ਜਾ एक मिनट ठहर जा एक मिनट ठहर जा तू जो मर्जी कर ली एक मिनट ठहर जा सिर्फ एक मिनट सिर्फ ठहर उस तो बाद तू जो मर्जी कर ली चल